ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਇਹਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਖਬਰ 'ਤੇ ਨਜ਼ਰ ਅੱਜ ਦੀ ਸਵੇਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਸਰੋਤਿਓ ਅੱਜ ਸ਼ੁੱਕਰਵਾਰ ਦਾ ਦਿਨ ਆ ਅਤੇ ਤੁਹਾਨੂੰ ਪਤਾ ਜੀ ਸ਼ੁੱਕਰਵਾਰ ਦੇ ਦਿਨ ਆਪਣੇ ਨਾਲ 8:30 ਵਜੇ ਤੋਂ ਲੈ ਕੇ 10 ਵਜੇ ਤੱਕ ਜੁੜਦੇ ਨੇ ਮਿੰਟੂ ਗੁਲਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਇਸ ਟਾਈਮ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ ਰਾਜਕਰਨਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਅੱਜ ਦੀ ਸਵੇਰ ਦੇ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ ਤੋਂ, ਤਾਰਾ ਸਿੰਘ ਜੀ ਫਰੈਜ਼ਨੋ ਤੋਂ, ਜੱਸੀ ਗਿੱਲ ਜੀ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ ਅਤੇ ਪ੍ਰੀਤਮ ਸਿੰਘ ਅਤੇ ਤਲਵਿੰਦਰ ਸਿੰਘ ਗਿੱਲ ਜੀ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋਵੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ, 408-722-7698 ਦੇ ਉੱਤੇ। ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ ਅਤੇ ਨਾਲ ਆਪਣੇ ਸਰੋਤਿਆਂ ਨੂੰ ਯਾਦ ਦਵਾ ਦੇਣਾ ਚਾਹੁੰਦੇ ਹਾਂ। ਪਹਿਲੋਂ ਆਪਾਂ ਕੁਛ ਜਿਹੜੀਆਂ ਆ ਮੇਨ ਖਬਰਾਂ ਦੇ ਉੱਤੇ ਨਜ਼ਰ ਬਣਾਵਾਂਗੇ, ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਮਿੰਟੂ ਗੁਲਸਰੀਆ ਜੀ ਆਪਣੇ ਨਾਲ ਜੁੜੇ ਰਹਿਣਗੇ 10 ਵਜੇ ਤੱਕ। ਸੋ ਉਸ ਟਾਈਮ ਦੇ ਉੱਤੇ ਜਦੋਂ ਤੁਹਾਨੂੰ ਇਸ਼ਾਰਾ ਕਰਾਂਗੇ, ਜਦੋਂ ਤੁਹਾਨੂੰ ਦੱਸਾਂਗੇ ਵੀ ਕਾਲ ਕਰ ਸਕਦੇ ਹੋ, ਉਦੋਂ ਨੰਬਰ ਡਾਇਲ ਕਰ ਲਿਓ ਜੀ 408-272-5200 ਦੇ ਉੱਤੇ। ਆਪਣਾ ਇਹ ਜਿਹੜੀਆਂ ਕਾਲਾਂ ਵਾਲਾ ਮਿੰਟੂ ਜੀ ਦੇ ਨਾਲ ਪ੍ਰੋਗਰਾਮ ਹਰ ਸ਼ੁੱਕਰਵਾਰ ਨੂੰ ਜਿਹੜਾ ਜੀ ਉਹ ਆਪਾਂ ਲੈ ਕੇ ਹਾਜ਼ਰ ਹੁੰਦੇ ਹਾਂ। ਅਤੇ ਗੱਲਬਾਤ ਦਾ ਮਿੰਟੂ ਜੀ ਆਪਾਂ ਗੱਲਬਾਤ ਸ਼ੁਰੂ ਕਰੀਏ ਵੀ ਕੋਲਾ ਘੁਟਾਲੇ ਦੇ ਵਿੱਚ ਕਹਿੰਦੇ ਵੱਡਾ ਫੈਸਲਾ ਆ, ਤਤਕਾਲੀਨ ਕੋਲਾ ਸੈਕਟਰੀ ਦੇ ਉੱਤੇ ਦੋਸ਼ ਕਰਾਰ। ਜੀ ਜਿਹੜਾ ਕੋਇਲਾ ਘੁਟਾਲਾ ਸੀਗਾ ਨਾ ਜੀ ਰਾਜਕਰਨਵੀਰ ਸਿੰਘ ਜੀ, ਇਹ ਭਾਰਤ ਦੇ ਸਭ ਤੋਂ ਵੱਡੇ ਘੁਟਾਲਿਆਂ ਦੇ ਵਿੱਚੋਂ ਇੱਕ ਸੀ। ਜਿਵੇਂ ਉਹ ਅਮਰੀਕਾ ਵਾਲਿਆਂ ਨੇ US ਵਾਲਿਆਂ ਨੇ ਬੰਬਾਂ ਦੀ ਮਾਂ ਚਲਾਈ ਸੀ ਤੇ USSR ਵਾਲੇ ਕਹਿੰਦੇ ਸਨ, ਜਿਹੜੇ ਰਸ਼ੀਆ ਵਾਲੇ ਉਹ ਕਹਿੰਦੇ ਸੀ ਸਾਡੇ ਕੋਲ ਬੰਬਾਂ ਦਾ ਪਿਓ ਵੀ ਹੈਗਾ। ਇਸੇ ਤਰ੍ਹਾਂ ਇਹ ਵੀ ਘੁਟਾਲਿਆਂ ਦਾ ਕਹਿ ਸਕਦੇ ਹਾਂ ਕਿ ਘਟੋਤਕਾਚੀ ਸੀਗਾ। ਇਸ ਘੁਟਾਲੇ ਦੀ ਜਿਹੜੀ ਅਨੁਮਾਨਿਤ ਹੇਰਾਫੇਰੀ ਆ ਉਹ 1,86,000 ਕਰੋੜ ਰੁਪਈਆ ਹੇਰਾਫੇਰੀ ਹੋਈ ਆ ਇਸ ਘੁਟਾਲੇ ਦੇ ਵਿੱਚ। ਬਹੁਤ ਵੱਡਾ ਘੁਟਾਲਾ ਸੀਗਾ। ਇਹਦੇ ਵਿੱਚ ਦੇਖੋ ਬੜੇ ਵੱਡੇ ਲੀਡਰ ਫਸੇ ਆ, ਬੜੇ ਵੱਡੇ ਇਹਦੇ 'ਚ ਨੌਕਰਸ਼ਾਹ ਫਸੇ ਆ, ਇੱਥੋਂ ਤੱਕ ਕਿ ਕੁਛ ਪੱਤਰਕਾਰ ਵੀ ਇਸ ਕੋਲੇ ਦੀ ਗੱਲ ਕੇ ਉਹ ਮੂੰਹ ਕਾਲਾ ਕਰਾਈ ਬੈਠੇ ਆ। ਇੱਕ ਤਾਂ ਇਹੋ ਜਿਹਾ ਪੱਤਰਕਾਰ ਸੀ ਜਿਹੜਾ ਵਿੱਚ ਦਲਾਲੀਆਂ ਕਰਦਾ ਰਿਹਾ ਤੇ ਮੁੜ ਕੇ ਦਲਾਲੀਆਂ ਕਰਦਾ ਮੈਂਬਰ ਪਾਰਲੀਮੈਂਟ ਤੱਕ ਦਾ ਸਫ਼ਰ ਵੀ ਤੈਅ ਕਰ ਗਿਆ। ਹੁਣ ਉਹ ਵੀ ਇੱਕ ਹੈਗਾ। ਪਰ ਇਹਦੇ ਵਿੱਚ ਜਿਹੜਾ ਅੱਜ CBI ਦੀ ਇੱਕ ਵਿਸ਼ੇਸ਼ ਅਦਾਲਤ ਨੇ ਫੈਸਲਾ ਸੁਣਾਈ ਦਿੱਤਾ, ਤਕਰੀਬਨ ਲਗਭਗ ਕਿ ਦੋਸ਼ੀ ਕਰਾਰ ਦਿੱਤਾ ਉਸ ਸਮੇਂ ਦਾ ਜਿਹੜਾ ਤਤਕਾਲੀਨ ਸੈਕਟਰੀ ਸੀਗਾ HC ਗੁਪਤਾ ਕੋਲ ਵਿਭਾਗ ਦਾ, ਉਹਨੂੰ ਦੋਸ਼ੀ ਕਰਾਰ ਦੇ ਦਿੱਤਾ। ਤੇ ਨਾਲ ਉਸ ਸਮੇਂ ਦਾ ਜਿਹੜਾ ਜੁਆਇੰਟ ਸੈਕਟਰੀ ਸੀਗਾ KS ਕੋਰਫਾ, ਉਹਨੂੰ ਉਸ ਸਮੇਂ ਦਾ ਜਿਹੜਾ ਡਾਇਰੈਕਟਰ ਸੀਗਾ C ਸਮਾਰੀਆ, ਇਹਨਾਂ ਸਾਰਿਆਂ ਨੂੰ ਦੋਸ਼ੀ ਕਰਾਰ ਦਿੱਤਾ। ਔਰ ਇਹਨਾਂ ਨੂੰ ਹੁਣ ਸਜ਼ਾ ਜਿਹੜੀ ਸੁਣਾਈ ਜਾਏਗੀ ਉਹ 22 ਮਈ ਨੂੰ ਸੁਣਾਈ ਜਾਏਗੀ। 22 ਮਈ ਨੂੰ ਇਹ ਸਜ਼ਾ ਦਾ ਐਲਾਨ ਹੋ ਜਾਏਗਾ ਕਿ ਇਹਨਾਂ ਨੂੰ ਕਿੰਨਾ ਦੰਡ ਦਿੱਤਾ ਜਾਂਦਾ, ਕਿੰਨਾ ਜੁਰਮਾਨਾ ਲਾਇਆ ਜਾਂਦਾ, ਕਿੰਨੀ ਇਹਨਾਂ ਨੂੰ ਸਜ਼ਾ ਕੱਟਣੀ ਪਵੇਗੀ। ਇਹ ਤੁਹਾਨੂੰ ਮੈਂ ਦੱਸ ਦਿਆਂ, ਜਿਹੜਾ ਗੁਪਤਾ ਹੈ ਨਾ ਉਸ ਸਮੇਂ ਦਾ ਜਿਹੜਾ ਸੈਕਟਰੀ ਸੀਗਾ ਕੋਲ ਵਿਭਾਗ ਦਾ ਜਾਂ ਕੋਲੇ ਵਿਭਾਗ ਦਾ, ਇਸ ਸੈਕਟਰੀ ਤੇ ਹਾਲੇ 8 ਚਾਰਜਸ਼ੀਟਾਂ ਹੋਰ ਨੇ, ਮਤਲਬ ਕਿ 8 ਵੱਖੋ ਵੱਖਰੇ ਚਲਾਨ ਨੇ। ਇਹਨੇ ਕੀ ਕੀਤਾ ਸੀਗਾ ਕਿ ਇੱਕ ਪਟੀਸ਼ਨ ਪਾਈ ਸੀ ਕਿ ਸਾਰੀਆਂ ਜਿਹੜੀਆਂ ਮੇਰੀਆਂ ਸੁਣਵਾਈਆਂ ਨੇ ਉਹਨਾਂ ਨੂੰ ਇੱਕ ਕੇਸ ਦੇ ਵਿੱਚ ਤਬਦੀਲ ਕਰ ਦਿੱਤਾ ਜਾਵੇ। ਤੇ ਅਦਾਲਤ ਨੇ ਉਹ ਇਹਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਉਹਨਾਂ ਕਿਹਾ ਨਹੀਂ, ਇਹਦੇ ਗੁਨਾਹ ਵੱਖੋ ਵੱਖਰੇ ਆ ਤੇ ਅਸੀਂ ਇਹਨਾਂ ਨੂੰ ਵੱਖੋ ਵੱਖ ਤੌਰ ਤੇ ਕੇਸ ਦੇ ਤੌਰ ਤੇ ਹੀ ਸੁਣਾਂਗੇ। ਇਹ ਜਿਹੜਾ ਗੁਪਤਾ ਸੀਗਾ ਇਹਨੇ ਮਨਮੋਹਨ ਸਿੰਘ ਨੂੰ ਵੀ ਲਪੇਟੇ 'ਚ ਲੈ ਲਿਆ ਸੀ 2016 ਦੇ ਵਿੱਚ। ਇਹਨੇ ਆਖਿਆ ਸੀਗਾ ਜੀ ਸਾਰਾ ਕੁਛ ਹੈ ਜਿਹੜਾ ਉਹ ਮਨਮੋਹਨ ਸਿੰਘ ਦੇ ਥਰੂ ਹੋਇਆ, ਮਨਮੋਹਨ ਸਿੰਘ ਦੀਆਂ ਨਜ਼ਰਾਂ ਦੇ ਵਿੱਚੋਂ ਹੋਇਆ, ਮਨਮੋਹਨ ਸਿੰਘ ਨੂੰ ਪਤਾ ਸੀ। ਤੇ ਉਸੇ ਕਰਕੇ ਮਨਮੋਹਨ ਸਿੰਘ ਨੂੰ ਪਿਛਲੇ ਸਾਲ ਵੀ CBI ਨੇ ਘੇਰਿਆ ਸੀਗਾ। ਹਾਲਾਂਕਿ ਬਾਅਦ ਦੇ ਵਿੱਚ ਇਹ ਕਹਿ ਦਿੱਤਾ ਗਿਆ ਜੀ ਕਿ ਮਨਮੋਹਨ ਸਿੰਘ ਅਣਜਾਣ ਆ, ਪਰ ਮਨਮੋਹਨ ਸਿੰਘ ਤੇ ਇਕੱਲੇ ਗੁਪਤੇ ਨੇ ਦੋਸ਼ ਨਹੀਂ ਸੀ ਲਾਏ। ਇਸ ਕੇਸ ਦੇ ਵਿੱਚ ਇੱਕ ਮਧੂ ਕੋੜੇ ਨੇ ਵੀ ਕਿਹਾ ਸੀਗਾ ਕਿ ਮਨਮੋਹਨ ਸਿੰਘ ਨੂੰ ਸਾਜ਼ਿਸ਼ ਦਾ ਪਤਾ, ਜੇ ਤੁਸੀਂ ਮੰਨਦੇ ਹੋ ਕਿ ਸਾਜ਼ਿਸ਼ ਹੋਈ ਹੈ ਤੇ ਕਹਿੰਦਾ ਫਿਰ ਇਹ ਤੇ ਹੋ ਹੀ ਨਹੀਂ ਸਕਦਾ ਕਿ ਮਨਮੋਹਨ ਸਿੰਘ ਨਾ ਸਾਜ਼ਿਸ਼ ਸ਼ਾਮਲ ਹੋਵੇ।
ਹਾਲਾਂਕਿ ਉਹਦੇ ਤੇ ਕੇਸ ਚੱਲਦਾ ਮਧੂ ਕੋੜਾ ਤੇ ਇਹੀ ਕੋਲਾ ਘੁਟਾਲੇ ਦਾ। ਸੋ ਇਹਦੇ ਵਿੱਚ ਲੀਡਰ ਵੀ ਆ, ਕਾਂਗਰਸ ਦੇ ਮੈਂਬਰ ਪਾਰਲੀਮੈਂਟ ਸੀਗੇ ਜਿਹੜੇ ਉਸ ਸਮੇਂ ਦੇ, ਉਹ ਵੀ ਫਸੇ ਰਹੇ ਆ। ਨਵੀਨ ਜਿੰਦਲ ਦਾ ਨਾਂ ਆਉਂਦਾ, ਫਿਰ ਇਹਨਾਂ ਦਾ ਇੱਕ ਵਿਜੇ ਗਰਦਾ ਉਹਦਾ ਨਾਂ ਆਉਂਦਾ ਸੀਗਾ, ਹੋਰ ਕਈ ਇਸ ਤਰ੍ਹਾਂ ਦੇ ਆ ਜਿਹੜੇ ਫਸੇ ਫਿਰਦੇ ਆ। ਕਿਉਂਕਿ ਇਹ ਤੇ ਹੋ ਹੀ ਨਹੀਂ ਸਕਦਾ, ਕਿਉਂਕਿ ਦੇਖੋ ਜਿਹੜੀ ਸਿਆਸਤ ਹੈ, ਜਿਹੜਾ ਉਹਦੇ 'ਚ ਘਟਾਲਾ ਹੁੰਦਾ ਉਹ ਤੇ ਲਾਜ਼ਮੀ ਹੈ ਕਿ ਉਹਦੇ 'ਚ ਕੋਈ ਨਾ ਕੋਈ ਲੀਡਰ ਤੇ ਹੋਊਗਾ। ਵੈਸੇ ਇਹ ਵੀ ਇੱਕ ਦਸਤੂਰ ਹੈ ਸਿਆਸਤ ਦਾ ਕਿ ਇੱਥੇ ਨੌਕਰਸ਼ਾਹ ਫਸ ਜਾਂਦੇ ਆ, ਪਰ ਲੀਡਰ ਜ਼ਰੂਰ ਹੁੰਦੇ ਆ। ਉਹ ਜਿਵੇਂ ਕਿਸੇ ਨੇ ਕਿਹਾ ਸੀਗਾ ਨਾ, किसी शोबे में है बीवी कहीं साले होंगे, जाने कितने के जाने कितनों के यहाँ दाल में काले होंगे, अपने दम से है जमाने में घोटालों का वजूद, हम जहाँ होंगे घोटाले ही घोटाले होंगे। सो ਜਿਹੜੇ ਸਿਆਸਤਦਾਨ ਜਿੱਥੇ ਵੀ ਹੋਣਗੇ ਘੋਟਾਲੇ ਤੇ ਘੋਟਾਲੇ ਹੋਣਗੇ। ਘੋਟਾਲਿਆਂ ਦੇ ਵਿੱਚ ਜਿਹੜਾ ਇਹ ਘੋਟਾਲਿਆਂ ਦਾ ਬਾਪ ਕਿਹਾ ਜਾ ਸਕਦਾ, ਇਹਦੇ ਵਿੱਚ ਵੀ ਸਿੱਧੇ ਤੌਰ ਤੇ ਲੀਡਰਾਂ ਦੀ ਸ਼ਮੂਲੀਅਤ ਸੀ ਤੇ ਬਹੁਤ ਵੱਡੇ ਲੀਡਰਾਂ ਦੀ ਸ਼ਮੂਲੀਅਤ ਸੀ। ਪਰ ਹਾਲ ਦੀ ਘੜੀ ਕਹਿ ਸਕਦੇ ਹਾਂ ਕਿ ਉਹ ਲੀਡਰ ਆ ਜਿਹੜੇ ਉਹ ਹਾਲੇ ਵੀ ਤਿਕੜਮਬਾਜ਼ੀਆਂ ਕਰਕੇ ਸਜ਼ਾ ਤੋਂ ਬਚੇ ਹੁੰਦੇ ਆ। ਉਹ ਪੱਕੇ ਤੌਰ ਤੇ ਬਚ ਜਾਣਗੇ ਜਾਂ ਉਹ ਵੀ ਕੜਿੱਕੇ ਚ ਆ ਜਾਣਗੇ, ਸਮਾਂ ਦੱਸੂਗਾ। ਜੀ 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 ਮਿੰਟੂ ਜੀ, ਅਗਲੀ ਗੱਲ ਕਰੀਏ ਵੀ ਝਾਰਖੰਡ ਦੇ ਵਿੱਚ ਭੀੜ ਨੇ ਕੁੱਟ-ਕੁੱਟ ਕੇ ਚੋਰੀ ਦੇ ਸ਼ੱਕ ਦੇ ਵਿੱਚ 6 ਬੰਦਿਆਂ ਨੂੰ ਮਾਰਿਆ। ਇਹ 3 ਤੇ ਅੱਜ ਹੀ ਮਾਰੇ ਗਏ ਆ। ਝਾਰਖੰਡ ਦਾ ਜਿਹੜਾ ਇੱਕ ਜ਼ਿਲ੍ਹਾ ਹੈ ਸਿੰਘਭੂਮ, ਉੱਥੇ ਇਹਨਾਂ ਨੇ 3 ਬੰਦੇ ਮਾਰ ਦਿੱਤੇ ਭੀੜ ਨੇ ਕੱਢ ਕੇ। 3 ਬੰਦੇ ਜਿਨ੍ਹਾਂ ਦਾ ਨਾਂ, ਇੱਕ ਦਾ ਵਿਕਾਸ ਕੁਮਾਰ ਵਰਮਾ ਸੀ, ਗੌਤਮ ਕੁਮਾਰ ਵਰਮਾ ਸੀ, ਇੱਕ ਦਾ ਨਾਂ ਗਣੇਸ਼ ਗੁਪਤਾ ਸੀ ਜੀ। ਇਹਨਾਂ ਨੂੰ ਕੱਢ ਕੇ ਘਰ ਚੋਂ ਘੜੀਸ ਕੇ ਭੀੜ ਨੇ ਇੰਨਾ ਜ਼ਿਆਦਾ ਕੁੱਟਿਆ, ਇੰਨਾ ਜ਼ਿਆਦਾ ਕੁੱਟਿਆ, 3 ਹੀ ਮਰ ਗਏ। ਪਰ ਕਮਾਲ ਦੀ ਗੱਲ ਆ ਕਿ ਇਹਨਾਂ ਨੂੰ ਛਡਾਉਣ ਲਈ ਪੁਲਿਸ ਮੌਕੇ ਤੇ ਪਹੁੰਚੀ, ਪਰ ਪੁਲਿਸ ਦੀ ਕੋਈ ਆਵਾਜ਼ ਨਹੀਂ ਚੱਲੀ। ਭੀੜ ਇੰਨੀ ਜ਼ਿਆਦਾ ਸੀ, ਪੁਲਿਸ ਦੀ ਤਾਦਾਦ ਬਹੁਤ ਥੋੜੀ ਸੀ। ਪੁਲਿਸ ਤੇ ਆਪ ਉੱਥੋਂ ਬਚ ਬਚਾ ਕੇ ਨਿਕਲੀ। ਪੁਲਿਸ ਨੂੰ ਵੀ ਉਹਨਾਂ ਨੇ ਬਹੁਤ ਫਾਂਟਿਆ। ਜਿਹੜਾ ਕੋਈ ਲਾਗੋਂ ਵਾਹਨ ਲੰਘਿਆ, ਕੋਈ ਕਾਰ, ਕੋਈ ਮੋਟਰ ਲੰਘੀ, ਉਹਨਾਂ ਨੇ ਉਹ ਵੀ ਘੇਰ ਕੇ ਫੂਕਤੀ। ਬਹੁਤ ਜ਼ਿਆਦਾ ਉੱਥੇ ਤਾਂਡਵ ਹੋਇਆ। ਇਹ 3 ਜਿਹੜੇ ਬੰਦੇ ਮਾਰੇ ਆ, ਇਹ ਇਹਨਾਂ ਨੇ ਮਾਰੇ ਆ ਕਿ ਬੱਚਾ ਚੋਰ ਗਰੋਹ ਸੀ ਜਿਹੜਾ, ਉਹ ਇਹ ਚਲਾਉਂਦੇ ਸਨ ਜਾਂ ਉਸ ਗਰੋਹ ਦੇ ਇਹ ਮੈਂਬਰ ਸਨ। ਇੱਕ ਔਰਤ ਜਿਹੜੀ ਕਿ ਛਡਾਉਣ ਆਈ ਹੋਣੀ ਸ਼ਰਾਬੀ ਸੀ, ਉਹਨੂੰ ਵੀ ਬਹੁਤ ਕੁੱਟਿਆ ਗਿਆ ਭੀੜ ਵੱਲੋਂ, ਉਹ ਵੀ ਮਰਿਆ ਹੋਇਆ। ਇਸ ਤਰ੍ਹਾਂ ਹੀ 3 ਜਿਹੜੇ ਪਸ਼ੂਆਂ ਦੇ ਵਪਾਰੀ ਸਨ, ਇੱਥੋਂ ਥੋੜੀ ਦੂਰ ਆ ਪਿੱਛੇ ਜੇ 2 ਦਿਨ ਹੋਏ ਆ, 3 ਪਸ਼ੂ ਵਪਾਰੀ ਇਸ ਚੱਕਰ ਦੇ ਵਿੱਚ ਮਾਰ ਦਿੱਤੇ ਕੁੱਟ-ਕੁੱਟ ਕੇ ਕਿ ਇਹ ਪਸ਼ੂ ਚੋਰ ਆ। ਹਾਲਾਂਕਿ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਪਸ਼ੂ ਚੋਰ ਨਹੀਂ ਸਨ ਜੀ, ਉਹ ਚੋਰ ਨਹੀਂ, ਉਹ ਵਪਾਰੀ ਸਨ ਤੇ ਪਸ਼ੂ ਖਰੀਦ ਕੇ ਲਿਜਾਈ ਜਾਂਦੇ ਸੀਗੇ। ਉਹਨਾਂ 3 ਨੂੰ, ਜਿਨ੍ਹਾਂ ਦੇ ਵਿੱਚ ਇੱਕ ਨਾਇਮ ਸੀ, ਉਹਦਾ ਨਾਮ ਨੈਮ, ਸਹਿਰਾਜ ਤੇ ਸਜੂ, ਇਹਨਾਂ 3 ਨੂੰ ਕੁੱਟ-ਕੁੱਟ ਕੇ ਮਾਰਤਾ ਸੀ ਭੀੜ ਨੇ। ਇਹ 6 ਕਤਲ ਜਿਹੜੇ ਝਾਰਖੰਡ ਦੇ ਵਿੱਚ ਹੋਏ ਆ, ਬਿਲਕੁਲ ਲਾਗੇ ਲਾਗੇ ਹੋਏ ਆ ਤੇ ਹੋਏ ਵੀ ਆ ਜਿਹੜੇ ਕੁਛ ਘੰਟਿਆਂ ਦੇ ਵਕਫੇ ਦੇ ਵਿੱਚ ਹੀ ਹੋ ਗਏ ਆ। ਹੁਣ ਦੇਖੋ ਸਾਡੇ ਇੱਥੇ ਲੋਕਤੰਤਰ ਹੈ ਜਿਹੜਾ, ਉਹ ਕਿਸ ਤਰ੍ਹਾਂ ਦਮ ਭਰਦਾ, ਕਿਸ ਤਰ੍ਹਾਂ ਪਾਣੀ ਭਰਦਾ ਭੀੜ ਤੰਤਰ ਦੇ ਮੂਹਰੇ। ਉਹਦੀਆਂ ਮੈਂ ਤੁਹਾਨੂੰ 2-3 ਮਿਸਾਲਾਂ ਦੇ ਦਿੰਦਾ, ਬਹੁਤੀ ਦੂਰ ਨਾ ਜਾਓ। ਉੱਤਰੀ ਪੂਰਬੀ ਰਾਜ ਦੇ ਵਿੱਚ ਇੱਕ ਐਸੇ ਸ਼ਖਸ ਨੂੰ ਜੇਲ੍ਹ ਚੋਂ ਕੱਢ ਕੇ ਸੂਲੀ ਤੇ ਚੜਾ ਦਿੱਤਾ ਗਿਆ ਸੀ, ਸੂਲੀ ਤੰਗ ਦਿੱਤਾ ਗਿਆ ਸੀਗਾ, ਜਿਹਦੇ ਚ ਦੋਸ਼ ਸੀ ਕਿ ਇਹਨੇ ਬਲਾਤਕਾਰ ਕੀਤਾ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਜਿਸ ਬੀਬੀ ਨੇ ਉਹਦੇ ਤੇ ਬਲਾਤਕਾਰ ਦਾ ਕੇਸ ਦਰਜ ਕੀਤਾ ਸੀ, ਉਹ ਬੀਬੀ ਅਸਲ ਦੇ ਵਿੱਚ ਉਹਨੂੰ ਬਲੈਕਮੇਲ ਕਰਦੀ ਪਈ ਸੀ। ਉਹਨੂੰ ਜੇਲ੍ਹ ਦੇ ਵਿੱਚੋਂ ਕੱਢ ਕੇ ਭੀੜ ਨੇ ਟੰਗ ਦਿੱਤਾ। ਅੱਜ ਤੱਕ ਭੀੜ ਦੇ ਵਿੱਚੋਂ ਮੇਰੇ ਖਿਆਲ ਦੇ ਨਾਲ ਇੱਕ ਵੀ ਬੰਦੇ ਨੂੰ ਸਜ਼ਾ ਨਹੀਂ ਹੋਈ ਹਾਲੇ ਤੱਕ ਜੀ। ਇਸ ਤਰ੍ਹਾਂ ਹੀ ਬਹੁਤ ਸਾਰੀਆਂ ਹੋਰ ਘਟਨਾਵਾਂ ਨੇ। ਆ ਬਿਹਾਰ ਦੇ ਵਿੱਚ ਕੀ ਹੁੰਦਾ, ਕਿਸੇ ਨਾਲ ਕੋਈ ਲੈਣ ਦੇਣ ਤੋਂ ਕੋਈ ਫਿੱਕ ਪੈ ਜਾਂਦਾ ਜਾਂ ਕੋਈ ਹੋਰ ਕੋਈ ਅੜ ਹੁੰਦੀ ਹੈ ਤੇ ਉਹ ਕਹਿ ਦਿੰਦੇ ਆ ਡੈਨ ਕਹਿ ਕੇ ਉਹਨੂੰ ਪੱਥਰ ਮਾਰ ਕੇ ਪਿੰਡ ਮਾਰ ਦਿੰਦਾ। ਇਸ ਤਰ੍ਹਾਂ ਕਹਿ ਦਿੰਦੇ ਜੀ ਇਹ ਕਾਲਾ ਜਾਦੂ ਜਾਣਦੀ ਆ, ਕਾਲੇ ਜਾਦੂ ਦੇ ਨਾਂ ਤੇ ਮਾਰ ਦਿੱਤੀ ਜਾਂਦੀ ਆ। ਔਰਤ ਸਾਡੇ ਇੱਥੇ ਵੀ ਪੰਜਾਬ ਦੇ ਵਿੱਚ ਵੀ ਸਮੇਂ-ਸਮੇਂ ਤੇ ਭੀੜਾਂ ਇਹੋ ਜਿਹੇ ਜ਼ੋਰ ਦਿਖਾਉਂਦੀਆਂ। ਆ ਪਿੱਛੇ ਜੇ ਬਟਾਲੇ ਦੇ ਵਿੱਚ ਇੱਕ ਟਰੈਕਟਰ ਦੇ ਥੱਲੇ ਬੰਦਾ ਆ ਗਿਆ, ਬੰਦਾ ਮਰ ਗਿਆ। ਭੀੜ ਡਰਾਈਵਰ ਨੂੰ ਮਾਰ ਦੇਣ ਲੱਗੀ ਸੀ। ਥਾਣੇਦਾਰ ਭੱਜ ਕੇ ਮੌਕੇ ਤੇ ਆਇਆ, ਉਹਨੇ ਡਰਾਈਵਰ ਨੂੰ ਮਸਾਂ ਬਚਾਇਆ ਭੀੜ ਦੇ ਹੱਥੋਂ। ਉਹ ਡਰਾਈਵਰ ਤੇ ਬਚ ਗਿਆ ਤੇ ਮੁੜ ਕੇ ਭੀੜ ਨੇ ਥਾਣੇਦਾਰ ਢਾਲਿਆ। ਥਾਣੇਦਾਰ ਨੂੰ ਚੱਕ ਕੇ ਭੀੜ ਨੇ ਖੰਭੇ ਨਾਲ ਬੰਨ੍ਹਤਾ ਸੀ। ਇਹ ਨਹੀਂ ਸੀ ਸੋਚਿਆ ਕਿ ਚਲੋ ਬੰਦਾ ਤੇ ਜਿਹੜਾ ਮਰਿਆ ਹੀ ਮਰਿਆ ਸੀ, ਜੇ ਉਹ ਡਰਾਈਵਰ ਵੀ ਮਰ ਜਾਂਦਾ ਤੇ ਉਹਦੇ ਮਰਨ ਦੇ ਨਾਲ ਕੀ ਉਹ ਬੰਦਾ ਜਿਉਂਦਾ ਹੋ ਜਾਣਾ ਹੈ, ਦੂਜਿਆਂ ਵੀ ਅੰਦਰ ਹੋ ਜਾਣਾ ਸੀ। ਥਾਣੇਦਾਰ ਨੇ ਆਪਦਾ ਫਰਜ਼ ਨਿਭਾਇਆ, ਉਹ ਫਰਜ਼ ਨਿਭਾਉਂਦਾ ਖੰਭੇ ਤੱਕ ਪਹੁੰਚ ਗਿਆ। ਸੋ ਬਹੁਤ ਥਾਵਾਂ ਤੇ ਇਸ ਤਰ੍ਹਾਂ ਹੁੰਦਾ। ਇਸੇ ਝਾਰਖੰਡ ਦੇ ਵਿੱਚ ਪਿਛਲੇ ਸਾਲ ਰਾਜ ਕਰਨਵੀਰ ਸਿੰਘ ਜੀ ਇਸੇ ਤਰ੍ਹਾਂ 2 ਪਿਓ ਪੁੱਤ ਪਸ਼ੂ ਖਰੀਦ ਕੇ ਲੈ ਜਾਂਦੇ ਸਨ ਤੇ ਉਹਨਾਂ ਨੂੰ ਪਸ਼ੂ ਤਸਕਰ ਕਹਿ ਕੇ, ਗਾਂ ਤਸਕਰ ਕਹਿ ਕੇ ਮਾਰ ਦਿੱਤਾ ਗਿਆ ਸੀ। ਉਹਦੇ 'ਚ ਇੱਕ 13 ਸਾਲ ਦਾ ਮਾਸੂਮ ਬੱਚਾ ਸੀ, ਉਹ ਵੀ ਭੀੜ ਸੀ।
ਹਾਲੇ ਤੱਕ ਪਤਾ ਨਹੀਂ ਲੱਗਿਆ ਕਿ ਉਸ ਭੀੜ ਨੂੰ ਕੀ ਸਜ਼ਾ ਦਿੱਤੀ ਹੈ, ਕੀ ਇਹਨਾਂ ਨੇ ਕੇਸ ਦਰਜ ਕੀਤਾ। ਸੋ ਇਹ ਜਿਹੜਾ ਹਾਲ ਆ ਉਹ ਹਾਲ ਇਸ ਤਰ੍ਹਾਂ ਦਾ ਕਿ ਲੋਕਤੰਤਰ ਤੇ ਲੋਕਤੰਤਰ ਭਾਰੂ ਹੈ। ਲੋਕਤੰਤਰ ਖੁਦ ਨੂੰ ਬੇਵਸ ਪਾ ਰਿਹਾ ਤੇ ਜਿਹੜਾ ਯੋਗਤੰਤਰ ਹੈ ਸਾਰੇ ਤੰਤਰਾਂ ਦੇ ਤੰਤੂਆਂ ਤੇ ਮੁਸਕਰਾ ਰਿਹਾ ਕਿ ਇੱਥੇ ਕੱਖ ਨਹੀਂ ਬਦਲਿਆ, ਇੱਥੇ ਕੱਖ ਨਹੀਂ ਬਦਲਦਾ ਲੱਗਦਾ। ਜੀ ਜੀ ਜੀ। ਤੇ ਮਿੰਟੂ ਜੀ, ਅਗਲੀ ਆਪਾਂ ਗੱਲਬਾਤ ਕਰੀਏ। ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕਈ ਲੀਡਰ, ਕਈ ਕਾਰਕੁਨ ਬੜੀਆਂ ਫੜ੍ਹਾਂ ਮਾਰਦੇ ਨੇ, ਅਸੀਂ ਆਹ ਵੀ ਕਰ ਦੇਣਾ ਦੇਸ਼ ਲਈ, ਇਹ ਕਰ ਦਾਂਗੇ, ਉਹ ਕਰ ਦਾਂਗੇ, ਗਊ ਰਕਸ਼ਾ, ਇਹ ਵੋ। ਤੇ ਉਹਨਾਂ ਦਾ ਹੀ ਇੱਕ ਲੀਡਰ ਹੁਣ ਆਨਲਾਈਨ ਸੈਕਸ ਰੈਕਟ ਚਲਾਉਂਦਾ ਗ੍ਰਿਫਤਾਰ। ਕੁਛ ਨਹੀਂ ਪਹੁੰਚੋਂ ਕੇ ਲਾਂਤੀ ਰੁਕੂ ਕੇ ਚੱਕ ਮੁਹਾਵਰਾ ਸਾਡੇ ਪੰਜਾਬੀ ਦਾ, ਇਹ ਲਾਂਤੀ ਨੇ, ਇਹਨਾਂ ਨੇ ਆ ਕੇ ਉੱਥੇ ਖੜਨਾ ਜੀ। ਦੇਖੋ ਜਿਹੜਾ ਬਦਮਾਸ਼ ਹੁੰਦਾ ਨਾ, ਕਹਿੰਦੇ ਕਿ ਬਦਮਾਸ਼ ਦੀ ਆਖਰੀ ਪਨਾਹ ਜਿਹੜੀ ਪਨਾਹਗਾਹ ਹੁੰਦੀ ਹੈ ਨਾ, ਉਹ ਹੁੰਦੀ ਹੈ ਰਾਸ਼ਟਰੀ ਭਗਤੀ। ਇਹ ਬਦਮਾਸ਼ਾਂ ਦੀ ਪਨਾਹਗਾਹ ਬਣ ਜਾਂਦੀ ਹੈ। ਸੋ ਇਸ ਮਾਮਲੇ ਦੇ ਵਿੱਚ ਜੇ ਅਸੀਂ ਗੱਲ ਕਰੀਏ, ਜਿਹੜਾ ਅੱਜ ਆਨਲਾਈਨ ਸੈਕਸ ਰੈਕਟ ਫੜਿਆ, ਇਹਦੇ ਵਿੱਚ ਜਿਹੜਾ ਬੰਦਾ ਫੜਿਆ ਗਿਆ ਉਹ ਮੱਧ ਪ੍ਰਦੇਸ਼ ਦਾ ਇਹਨਾਂ ਦਾ ਸੂਬਾ ਮੀਡੀਆ ਇੰਚਾਰਜ ਹੈ, ਨੀਰਜ ਸਾਕੀਆ ਦਾ ਨਾਂ ਹੈ। ਨੀਰਜ ਸਾਕੀਆ ਸੀਗਾ ਜਿਹੜਾ ਉਹ ਬੜੇ ਵਿਉਂਤਬੱਧ ਤਰੀਕੇ ਦੇ ਨਾਲ ਇਸ ਸੈਕਸ ਰੈਕਟ ਨੂੰ ਚਲਾਉਂਦਾ ਪਿਆ ਸੀਗਾ। ਅਸਲ ਦੇ ਵਿੱਚ ਕੀ ਵੱਖ-ਵੱਖ ਵੈਬਸਾਈਟਾਂ ਤੇ ਜਿੱਥੇ ਕਿ ਬੇਰੁਜ਼ਗਾਰ ਕੁੜੀਆਂ ਜਿਹੜੀਆਂ ਉਹ ਆਪਣਾ ਬਾਇਓਡਾਟਾ ਜਾਰੀ ਕਰਦੀਆਂ ਨੌਕਰੀ ਵਾਸਤੇ, ਉੱਥੋਂ ਉਹ ਬਾਇਓਡਾਟਾ ਚੱਕ ਕੇ ਉਹਨਾਂ ਦੇ ਨਾਲ ਸੰਪਰਕ ਸਾਧਦਾ ਸੀਗਾ ਕਿ ਇੱਥੇ ਆਓ, ਅਸੀਂ ਤੁਹਾਨੂੰ ਨੌਕਰੀਆਂ ਜਿਹੜੀਆਂ ਜਿੰਨੇ ਸਾਡੇ ਕੋਲ ਨੌਕਰੀਆਂ ਹੈ ਨੇ, ਜਿੱਦਾਂ ਬਿਊਟੀ ਪਾਰਲਰ ਦੀਆਂ ਜਾਂ ਹੋਰ ਇਸ ਤਰ੍ਹਾਂ ਦੀਆਂ ਸਾਡੇ ਕੋਲ ਨੌਕਰੀਆਂ ਵਾਧੂ ਨੇ। ਔਰ ਜਦੋਂ ਕੁੜੀਆਂ ਪਹੁੰਚਦੀਆਂ ਫਿਰ ਉਹਨਾਂ ਨੂੰ ਪਰਮਾ ਕੇ ਇਸ ਧੰਦੇ 'ਚ ਲਾ ਲਿਆ ਜਾਂਦਾ, ਕਮਾਈ ਦਾ ਲਾਲਚ ਦੇ ਕੇ। ਔਰ ਇਹ ਸੈਕਸ ਰੈਕਟ ਇੱਕ ਪੌਸ਼ ਇਲਾਕੇ ਦੇ ਵਿੱਚ ਚੱਲਦਾ ਸੀ ਜਿੱਥੇ ਪੁਲਿਸ ਪਹੁੰਚਦੀ ਨਹੀਂ ਸੀ, ਕਿਉਂਕਿ ਪਹੁੰਚ ਉਹਦੀ ਲੀਡਰ ਦੀ ਆਪਦੀ ਬਹੁਤ ਸੀ। ਇਸ ਤਰ੍ਹਾਂ ਇਹ ਬਹੁਤ ਇੱਕ ਨਾ ਸੰਗਠਿਤ ਗਰੋਹ ਸੀਗਾ ਜਿਹੜਾ ਵੱਖ-ਵੱਖ ਕੋਨਿਆਂ 'ਚੋਂ, ਦੇਸ਼ ਦੇ ਵੱਖ-ਵੱਖ ਕੋਨਿਆਂ 'ਚੋਂ ਇਸ ਤਰ੍ਹਾਂ ਕੁੜੀਆਂ ਨੂੰ ਸੱਦਦਾ ਤੇ ਮੁੜ ਕੇ ਸਪਲਾਈ ਕਰਦਾ ਸੀ। ਪੁਲਿਸ ਨੇ ਇਸ ਰੈਕਟ ਨੂੰ ਤੋੜ ਦਿੱਤਾ। ਉਹ ਨਰੀਜ ਸਾਕੀਆ ਤੇ ਨਾਲ 8 ਜਿਹੜੇ ਹੋਰ ਮੁਲਜ਼ਮ ਹੈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਕੁਛ ਕੁੜੀਆਂ ਵੀ ਬਰਾਮਦ ਹੋਈਆਂ ਜਿਨ੍ਹਾਂ ਨੂੰ ਧੱਕੇ ਦੇ ਨਾਲ ਉੱਥੇ ਡੱਕਿਆ ਹੋਇਆ ਸੀ ਇਹਨਾਂ ਨੇ ਆਪਦੇ ਕੋਲ। ਪਰ ਇਹ ਕੋਈ ਪਹਿਲਾ ਮੌਕਾ ਨਹੀਂ। ਇੱਥੇ ਗੁਜਰਾਤ ਦੇ ਵਿੱਚ ਇੱਕ ਨੇ ਮੋਦੀ ਆਰਮੀ ਬਣਾਈ ਹੋਈ ਸੀ, ਮੋਦੀ ਭਗਤ ਸੀ, ਉਹ ਵੀ ਇਸੇ ਚੱਕਰ 'ਚ ਫੜਿਆ ਗਿਆ ਸੀ ਸੈਕਸ ਰੈਕਟ ਚਲਾਉਂਦਾ। ਉਂਝ ਉਹਨੇ ਆਪਣੇ ਉਸਤਾਦ ਦੇ ਨਾਮ ਤੇ ਮੋਦੀ ਆਰਮੀ ਬਣਾਈ ਸੀ। ਆਪ ਦੂਰ ਨਾ ਜਾਓ, ਅੱਜ ਥੋੜੇ ਦਿਨ ਪਹਿਲਾਂ ਇਸੇ ਹੀ ਮੱਧ ਪ੍ਰਦੇਸ਼ ਦੇ ਵਿੱਚੋਂ ਇਸੇ ਹੀ ਤਰ੍ਹਾਂ ਦਾ, ਉਹ ਵੀ ਇਹਨਾਂ ਦੀ ਸਾਈਬਰ ਟੀਮ ਦੇ ਨਾਲ ਜੁੜਿਆ ਬੰਦਾ ਸੀਗਾ ਜਿਹਦੇ ਕਮਾਂਡ ਹੇਠ ਸਾਰਾ ਗਰੋਹ ਚੱਲਦਾ ਸੀ ਤੇ ਉਹ ਪਾਕਿਸਤਾਨ ਦੀਆਂ ਏਜੰਸੀਆਂ ਨੂੰ ਸਾਰੀ ਜਸੂਸੀ ਇੱਥੋਂ ਦੀ ਪ੍ਰੋਵਾਈਡ ਕਰਵਾਉਂਦੇ ਸਨ, ਸਾਰੀ ਸੀਕ੍ਰੇਟ ਇਨਫੋਰਮੇਸ਼ਨ ਦਿੰਦੇ ਸਨ। ਉਹ ਗਰੋਹ ਫੜਿਆ ਗਿਆ ਸੀ ਮੱਧ ਪ੍ਰਦੇਸ਼ ਦੇ ਵਿੱਚੋਂ। ਹੋਰ ਤੇ ਹੋਰ ਛੱਡੋ, ਜਿਹੜਾ ਸਫਾਰਤਖਾਨੇ ਦਾ, ਪਾਕਿਸਤਾਨੀ ਸਫਾਰਤਖਾਨੇ ਦਾ ਮੁਲਾਜ਼ਮ ਫੜਿਆ ਗਿਆ ਸੀ ਜਸੂਸੀ ਕਰਦਾ ਤੇ ਉਹਨੂੰ ਜਿਹੜਾ ਜੈਪੁਰ ਦੇ ਵਿੱਚ ਲਈ ਫਿਰਦਾ ਸੀ ਛਾਉਣੀਆਂ ਦਿਖਾਉਂਦਾ ਫੌਜੀ ਟਿਕਾਣੇ, ਉਹ ਵੀ ਭਾਰਤੀ ਜਨਤਾ ਪਾਰਟੀ ਦਾ ਕਾਰਕੁਨ ਸੀ। ਬਹੁਤ ਸਾਰੀਆਂ ਤਸਵੀਰਾਂ ਸੀ ਜਿਹੜੀਆਂ ਉਹਦੇ ਵੱਖ-ਵੱਖ ਲੀਡਰਾਂ ਨਾਲ ਆਈਆਂ। ਹਾਲਾਂਕਿ ਇਹ ਗੱਲ ਵੱਖਰੀ ਆ ਕਿ ਬਾਅਦ ਦੇ ਵਿੱਚ ਕਹਿ ਦਿੰਦੇ ਜੀ ਤਸਵੀਰ ਤੇ ਸਾਡੇ ਨਾਲ ਕੋਈ ਵੀ ਖਿਚਾ ਸਕਦਾ। ਜਦੋਂ ਇਸੇ ਤਰ੍ਹਾਂ ਦੇ ਕਿਸੇ ਮਾਮਲੇ 'ਚ ਕੋਈ ਵਿਰੋਧੀ ਝਿਰਕਾ ਬੰਦਾ ਫਸ ਜਾਂਦਾ ਉਦੋਂ ਕਹਿੰਦੇ ਨਹੀਂ ਜੀ ਨਹੀਂ, ਤਸਵੀਰ ਜਿਹੜੀ ਆਈ ਆ ਇੱਥੇ ਠੋਸ ਸਬੂਤ ਆ। ਪਰ ਆਪਦੇ ਲਈ ਕਹਿ ਦਿੰਦੇ ਕਿ ਤਸਵੀਰ ਤੇ ਸਾਡੇ ਨਾਲ ਕੋਈ ਵੀ ਖਿਚਾ ਸਕਦਾ। ਇਹ ਪਤਾ ਨਹੀਂ ਕਿਉਂ। ਦੇਖੋ ਜੇ ਗਊ ਰੱਖਿਆ ਦੇ ਨਾਂ ਤੇ ਕਤਲ ਹੁੰਦੇ ਆ ਤਾਂ ਭਾਰਤੀ ਜਨਤਾ ਪਾਰਟੀ ਵਾਲੇ ਵਿੱਚ ਆਉਂਦੇ ਆ। ਜੇ ਨੋਟਬੰਦੀ ਦੇ ਵਿੱਚ ਵੱਡੇ-ਵੱਡੇ ਸਕੈਂਡਲ ਸਾਹਮਣੇ ਆਇਆ ਤਾਂ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦਾ ਨਾਮ ਵਿੱਚ ਗੂੰਜਿਆ। ਜੇ ਗੁਜਰਾਤ ਦੇ ਵਿੱਚੋਂ ਵੱਡੇ-ਵੱਡੇ, ਹਾਲਾਂਕਿ ਉੱਥੇ ਸ਼ਰਾਬਬੰਦੀ ਹੈ, ਵੱਡੇ-ਵੱਡੇ ਗਡਾਊਨ ਫੜੇ ਜਾਂਦੇ ਸ਼ਰਾਬ ਦੇ, ਉਹ ਵੀ ਪੈੜ ਇਹਨਾਂ ਦੇ ਘਰਾਂ ਨੂੰ ਜਾਂਦੀ ਹੈ। ਇਹਦਾ ਮਤਲਬ ਇਹ ਆ ਕਿ ਜਿਸ ਤਰੀਕੇ ਦਾ ਕੰਮ ਚੱਲਦਾ ਸੀ UPA ਸਰਕਾਰ 'ਚ, ਤੇ ਮਨਮੋਹਨ ਸਿੰਘ ਕਹਿੰਦਾ ਸੀਗਾ ਦੇਖੋ ਜੀ ਮੈਂ ਵਿਦਾ ਗਿਆ, ਥੱਲੇ ਕੁਛ ਹੋਈ ਜਾਂਦਾ ਮੈਨੂੰ ਨਹੀਂ ਪਤਾ, ਕੋਈ ਕੀ ਕਰੀ ਜਾਂਦਾ ਮੈਨੂੰ ਨਹੀਂ ਪਤਾ, ਤੇ ਥੱਲੇ ਤੇ ਸਭ ਕੁਛ ਹੋਈ ਜਾਂਦਾ ਸੀ। ਉਹ ਠੀਕ ਉਸੇ ਤਰ੍ਹਾਂ ਹੀ ਹੁਣ ਨਰਿੰਦਰ ਮੋਦੀ ਕਹਿੰਦਾ ਨਾ ਖਾਊਂਗਾ ਨਾ ਖਾਣੇ ਦੂੰਗਾ, ਕਿ ਥਾਂ ਖਾਈ ਵੀ ਜਾਂਦੇ ਤੇ ਖਾਣੇ ਕੋ ਹਾਥੀ ਕੇ दांत खाने को और दिखाने को और ਥੱਲੇ ਸਭ ਕੁਛ ਚੱਲੀ ਵੀ ਜਾਂਦਾ। ਤੇ ਉੱਤੇ ਨਰਿੰਦਰ ਮੋਦੀ ਉਸੇ ਮਨਮੋਹਨ ਸਿੰਘ ਦੀ ਤਰਜ਼ ਦਾ ਹੀ ਕੰਮ ਕਰੀ ਜਾਂਦਾ ਜਿਸੇ ਤਰਜ਼ ਅਮਲੇ ਤੇ ਚੱਲਦਿਆਂ UPA ਨੇ 10 ਸਾਲ ਕੱਢੇ ਸਨ ਤੇ ਲੋਕੀ ਫਿਰ ਹੱਥ ਜੋੜਦੇ ਸੀ, ਦੁਆਵਾਂ ਕਰਦੇ ਸੀ ਕਿ ਇਸ ਸਰਕਾਰ ਤੋਂ ਖਹਿੜਾ ਛੁੱਟ ਜੇ, ਜੇ ਕੋਈ ਹੋਰ ਚੰਦਰਾ ਆਉਂਦਾ ਤੇ ਉਮੀਦ ਕਰਦੇ ਇਹਨਾਂ ਤੋਂ ਚੰਦਰਾ ਨਹੀਂ ਆਏਗਾ। ਪਰ ਜਿਸ ਤਰੀਕੇ ਦੀ ਇਹ ਨੁਕਤਾਚੀਨੀ ਕਰਦੇ ਸੀ, ਅੱਜ ਠੀਕ ਉਸੇ ਤਰੀਕੇ ਦੀਆਂ ਇਹਨਾਂ ਦੇ ਖਿਲਾਫ ਸ਼ਿਕਾਇਤਾਂ ਆਉਂਦੀਆਂ। ਇਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਰਾਸ਼ਟਰ ਭਗਤੀ ਦਾ ਤੁਸੀਂ ਮਖੌਟਾ ਪਾ ਕੇ ਲੋਕਾਂ ਨੂੰ ਬੇਵਕੂਫ ਨਹੀਂ ਬਣਾ ਸਕਦੇ, ਕਿਉਂਕਿ ਲੋਕੀ ਜਾਣਦੇ ਆ ਭੋਲੇ ਕੱਟੀ ਦੁੱਧ ਜ਼ਿਆਦਾ ਲੈਂਦੇ ਹੁੰਦੇ ਆ। ਜੀ ਜੀ ਬਿਲਕੁਲ।
ਅਗਲੀ ਮਿੰਟੂ ਜੀ ਗੱਲ ਕਰੀਏ ਵੀ 3 ਸਾਲ ਪੂਰੇ ਹੋਣ ਦੇ ਜਸ਼ਨਾਂ 'ਚ ਡੁੱਬੀ ਮੋਦੀ ਸਰਕਾਰ ਦੇ ਦਾਅਵਿਆਂ ਦੀ ਤਾਂ ਫੂਕ ਨਿਕਲੀ ਪਈ ਹੈ। ਦੇਖੋ ਮੋਦੀ ਸਰਕਾਰ ਦਾ ਹਾਲ ਹੋਇਆ ਸੌਦਾਗਰ ਦਾ ਘੋੜਾ ਚਰੇ ਬਹੁਤਾ ਤੁਰੇ ਥੋੜਾ। ਇਹ ਇਹਨਾਂ ਦਾ ਹਾਲ ਇਹੋ ਹੀ ਹੈ ਕਿ ਹਰੇਕ ਸਾਲ ਜਸ਼ਨ ਮਨਾਉਂਦੇ ਜਨਤਾ ਦੇ ਪੈਸੇ ਨਾਲ ਜੀ। ਜਦੋਂ ਵੀ ਸਾਲ ਪੂਰਾ ਕਰਦੇ, ਪਹਿਲਾ ਸਾਲ, ਦੂਜਾ ਸਾਲ, ਤੀਜਾ ਸਾਲ, ਪਰ ਕੰਮ ਘੱਟ ਕਰਦੇ ਆ। ਮਨਾਈ ਜਾਣ ਜਸ਼ਨ, ਕੰਮ ਪੂਰਾ ਕਰਨਾ। ਜਸ਼ਨ ਦਾ ਕੋਈ ਉਹ ਨਹੀਂ ਹੈ, ਜਸ਼ਨ ਵੀ ਮਨਾਉਣੇ ਚਾਹੀਦੇ ਆ, ਮਨਾਉਣ ਨੂੰ ਬਣੇ ਆ। ਪਰ ਇੱਥੇ ਕੁਛ ਹੋ ਰਿਹਾ। ਦੇਖੋ ਅਮਰੀਕਾ ਦੇ ਇੱਕ ਬਹੁਤ ਵੱਡੇ ਅਰਥ ਸ਼ਾਸਤਰੀ ਨੇ ਇਹਨਾਂ ਦੇ ਅੰਕੜਿਆਂ ਤੇ ਸਵਾਲ ਚੁੱਕਿਆ। ਜਿਸ ਤਰੀਕੇ ਦੇ ਨਾਲ ਭਾਰਤ ਆਪਣੀ ਆਰਥਿਕਤਾ ਦੇ ਅੰਕੜੇ ਸੰਸਾਰ ਦੇ ਸਾਹਮਣੇ ਰੱਖਦਾ ਪਿਆ, ਉਹ ਝੂਠ ਆ, ਉਹ ਗੁੰਮਰਾਹਕੁਨ ਹੈ ਤੇ ਦੁਨੀਆ ਨੂੰ ਇਹਨਾਂ ਦੇ ਬਹਿਕਾਵੇ 'ਚ ਨਹੀਂ ਆਉਣਾ ਚਾਹੀਦਾ ਜੀ। ਉਸ ਅਮਰੀਕੀ ਅਰਥ ਸ਼ਾਸਤਰੀ ਦੀ ਅਸੀਂ ਭਰੋਸੇਯੋਗਤਾ ਤੇ ਸਵਾਲ ਚੁੱਕ ਸਕਦੇ ਸਾਂ, ਕਿਉਂਕਿ ਨਹੀਂ ਅਸੀਂ ਨਹੀਂ ਮੰਨਦੇ, ਕਿਉਂਕਿ ਸਾਡਾ ਦੇਸ਼ ਹੈ। ਹੋ ਸਕਦਾ ਦੂਜੇ ਦੇਸ਼ ਦਾ ਕੋਈ ਇਸ ਤਰ੍ਹਾਂ ਦਾ ਅਰਥ ਸ਼ਾਸਤਰੀ ਕਿਸੇ ਤੀਜੇ ਦੇਸ਼ ਦੀ ਉਂਗਲ ਤੇ ਇਹੋ ਜਿਹਾ ਕੰਮ ਕਰਦਾ ਹੋਵੇ ਜੀ। ਪਰ ਜਿਹੜੇ ਭਾਰਤ ਦੇ ਵਿੱਚੋਂ ਅੱਜ ਅੰਕੜੇ ਨਿਕਲੇ ਆ, ਉਹ ਹੁਣ ਉਸ ਸ਼ੰਕੇ ਨੂੰ ਜੋ ਉਸ ਅਰਥ ਸ਼ਾਸਤਰੀ ਨੇ ਜਿਤਾਇਆ, ਜੋ ਲੋਕਾਂ ਦੇ ਸਾਹਮਣੇ ਉਹਨੇ ਦਾਅਵਾ ਕੀਤਾ, ਉਹਨੂੰ ਸੱਚਿਆਂ ਪਾਉਂਦੇ ਪਏ ਆ। ਆਪਦੇ ਅੰਕੜੇ, ਭਾਰਤ ਦੇ ਅੰਕੜੇ ਕੀ ਆ? ਦੇਖੋ ਇਹਨਾਂ ਨੇ ਕੀ ਕਿਹਾ ਸੀਗਾ, ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਹਰੇਕ ਸਾਲ 2 ਕਰੋੜ ਨੌਕਰੀ ਹੈ ਜਿਹੜੀ ਉਹ ਨਵੀਂ ਬਣਾਵਾਂਗੇ, ਨਵਾਂ ਰੁਜ਼ਗਾਰ ਅਸੀਂ ਕ੍ਰੀਏਟ ਕਰਾਂਗੇ, ਹਰੇਕ ਸਾਲ ਅਸੀਂ ਨੌਕਰੀਆਂ 2 ਕਰੋੜ ਕ੍ਰੀਏਟ ਕਰਾਂਗੇ ਘੱਟੋ ਘੱਟ। ਹੋ ਕੀ ਰਿਹਾ? ਦੇਖੋ ਇੱਕ ਪਾਸੇ ਕਹੀ ਜਾਂਦੇ ਆ ਕਿ ਸਾਡੀ GDP ਹੈ ਜਿਹੜੀ ਉਹ 7.5 ਤੇ ਆ, ਵੱਧ ਗਈ ਹੈ ਜਾਨੀ। ਦੂਜੇ ਪਾਸੇ ਨੌਕਰੀਆਂ ਦਾ ਹਾਲ ਕੀ ਹੈ? ਤੁਸੀਂ ਦੰਗ ਰਹਿ ਜਾਓਗੇ ਸੁਣ ਕੇ ਕਿ ਜਿਹੜਾ ਪਿਛਲਾ ਸਾਲ ਸੀ ਉਹਦੇ 'ਚ ਮਹਿਜ਼ 1.1% ਰੁਜ਼ਗਾਰ ਵਧਿਆ, 1.1% ਨੌਕਰੀਆਂ ਹੋਈਆਂ। ਔਰ ਕਮਾਲ ਦੀ ਗੱਲ ਆ ਕਿ ਇਹ ਪਿਛਲੇ 10 ਸਾਲਾਂ ਦੀ ਸਭ ਤੋਂ ਮੰਦੀ ਰੇਸ਼ੋ ਹੈ ਭਾਰਤ ਦੀ, ਪਿਛਲੇ 10 ਸਾਲਾਂ ਦੀ। ਔਰ ਸਿਰਫ ਤੇ ਸਿਰਫ ਕਿੰਨੀਆਂ ਨੌਕਰੀਆਂ ਨਿਕਲੀਆਂ ਨੇ? ਮੇਰੇ ਖਿਆਲ ਦੇ 2,31,000 2,31,000 ਜਨਰੇਟ ਹੋਈਆਂ ਨੌਕਰੀਆਂ। ਜਿਹੜੇ ਲੋਕ ਕਹਿੰਦੇ ਸਨ 2 ਕਰੋੜ ਤੇ ਕਿੱਥੇ 2 ਲੱਖ, ਜ਼ਮੀਨ ਅਸਮਾਨ ਦਾ ਫਰਕ ਆ। ਔਰ ਜਿਹੜੀ GDP ਵਾਲਾ ਵੀ ਤੁਹਾਨੂੰ ਮੈਂ ਦੱਸ ਦਿੰਦਾ ਪੈਂਟਰਾ, ਪਰ ਉਸ ਤੋਂ ਪਹਿਲਾਂ ਕੁਛ ਅੰਕੜੇ ਹੋਰ ਨੇ ਜਿਹੜੇ ਭਾਰਤ ਨੂੰ ਚਿੰਤਾ 'ਚ ਪਾਉਂਦੇ। ਔਰ ਇਹ ਅੰਕੜੇ ਕਿਸੇ ਪੱਤਰਕਾਰ ਦੇ ਖੋਜੇ ਹੋਏ ਨਹੀਂ, ਕਿਸੇ ਇਹ ਮਨ ਘੜਤ ਕੰਪਨੀ ਦਾ ਕੋਈ ਸਰਵੇ ਨਹੀਂ ਹੈ। ਇਹ ਲੇਬਰ, ਜਿਹੜੀ ਸਾਡੀ ਇੱਥੋਂ ਦੀ ਲੇਬਰ ਅਥਾਰਟੀ ਹੈ ਨਾ, ਉਹਦੇ ਅੰਕੜੇ ਆ। ਉਹਨਾਂ ਨੇ ਕੀ ਕਿਹਾ? ਕਹਿੰਦੇ ਕਿ IT ਕੰਪਨੀਆਂ 56,000 ਇੰਜੀਨੀਅਰਾਂ ਨੂੰ ਨੌਕਰੀ ਤੋਂ ਕੱਢਣੀਆਂ ਪਈਆਂ, ਐਤਕੀ ਛਾਂਟੀ ਹੋਣ ਜਾ ਰਹੀ ਹੈ। ਔਰ ਕਹਿੰਦੇ ਕਿ ਅਗਲੇ 3 ਸਾਲਾਂ ਤੱਕ IT ਸੈਕਟਰ ਦੇ ਵਿੱਚੋਂ 2 ਲੱਖ ਇੰਜੀਨੀਅਰਾਂ ਦੀ ਛੁੱਟੀ ਹੋ ਜਾਏਗੀ। ਤੇ IT ਦੇ ਵਿੱਚ ਬਹੁਤ ਜ਼ਿਆਦਾ ਰੁਜ਼ਗਾਰ ਹੈ। ਭਾਰਤੀ ਲੋਕ ਤੇ ਮੇਰੇ ਖਿਆਲ ਦੇ ਨਾਲ ਅਮਰੀਕਾ ਦੇ ਵਿੱਚ ਵੀ ਬਹੁਤ ਜ਼ਿਆਦਾ ਰੁਜ਼ਗਾਰ ਲਈ ਬੈਠੇ ਆ। ਅੱਗੇ ਚੱਲ ਕੇ ਲੇਬਰ ਬਿਊਰੋ ਕੀ ਕਹਿੰਦਾ ਕਿ 2016 ਦੇ ਵਿੱਚ ਕੰਸਟਰਕਸ਼ਨ ਸੈਕਟਰ ਦੇ ਵਿੱਚ ਵੀ 25,000 ਨੌਕਰੀਆਂ ਘੱਟ ਗਈਆਂ। ਉਹ ਸਾਰੀ ਸੈਕਟਰ ਜਿਹਨੂੰ ਆਪਾਂ ਜ਼ਿਆਦਾਤਰ ਲੇਬਰ ਦੇ ਨਾਲ ਜੋੜਦੇ ਹਾਂ। ਹੁਣ ਅੱਗੇ ਚੱਲ ਕੇ ਉਹ ਕੀ ਰਿਪੋਰਟ ਕਹਿੰਦੀ ਹੈ? ਉਹ ਕਹਿੰਦੀ ਹੈ ਕਿ ਹਰੇਕ ਸਾਲ ਦੇਸ਼ ਦੇ ਵਿੱਚ 8 ਤੋਂ 10 ਲੱਖ ਇੰਜੀਨੀਅਰ ਤਿਆਰ ਹੋ ਰਿਹਾ, 8 ਤੋਂ 10 ਲੱਖ। ਹੁਣ ਜਿਹੜੀ ਛਾਂਟੀ ਹੋ ਰਹੀ ਹੈ ਜਿਹੜੀ, ਉਹ ਮੁਸ਼ਕਿਲਾਂ ਖੜੀਆਂ ਕਰ ਦੇਗੀ, ਕਿਉਂਕਿ 50 ਤੋਂ 60 ਲੱਖ ਹਰੇਕ ਸਾਲ ਨਵਾਂ ਬੇਰੁਜ਼ਗਾਰ ਕਤਾਰ 'ਚ ਲੱਗ ਜਾਂਦਾ ਨੌਕਰੀ ਵਾਸਤੇ। ਔਰ ਕਮਾਲ ਦੀ ਗੱਲ ਇਹ ਆ ਕਿ ਜਿਹੜੀ ਖੇਤੀ ਹੈ, ਖੇਤੀ ਵਰਗੇ ਅਸੰਗਠਿਤ ਖੇਤਰ ਨੂੰ ਛੱਡ ਕੇ ਲੋਕ ਅੱਜ ਕੱਲ੍ਹ ਸਰਵਿਸ, ਮੈਨੂਫੈਕਚਰਿੰਗ, ਕੰਸਟਰਕਸ਼ਨ ਸੈਕਟਰ ਇੱਧਰਲੇ ਪਾਸੇ ਆਉਂਦੇ ਆ। ਸੋ ਮੁਸ਼ਕਿਲਾਂ ਹੋਰ ਵੀ ਵੱਧ ਜਾਣਗੀਆਂ। ਹੁਣ ਅੱਗੇ ਜਿਹੜੀ ਰਿਪੋਰਟ ਦਾ ਸਭ ਗੰਭੀਰ ਪੱਖ ਹੈ ਉਹ ਇਹ ਆ ਕਿ ਜਿਹੜੀ ਲੇਬਰ ਬਿਊਰੋ ਦੀ ਰਿਪੋਰਟ ਹੈ ਨਾ, ਉਹਦੇ 'ਚ ਇਹ ਦੱਸਿਆ ਕਿ 61% 60% ਲੋਕਾਂ ਨੂੰ ਸਾਲ ਭਰ ਰੁਜ਼ਗਾਰ ਮੁਹੱਈਆ ਹੁੰਦਾ ਹੈ, ਸਿਰਫ 61% ਨੂੰ। ਔਰ 68% ਪਰਿਵਾਰ ਜਿਹੜੇ ਆ ਉਹਨਾਂ ਦੀ ਜਿਹੜੀ ਮੰਥਲੀ ਇਨਕਮ ਆ ਉਹ 10,000 ਤੋਂ ਥੱਲੇ ਆ। ਯਾਨੀ 68% ਪਰਿਵਾਰ ਇਸ ਤਰ੍ਹਾਂ ਦੇ ਆ ਜਿਨ੍ਹਾਂ ਦੀ ਮੰਥਲੀ ਇਨਕਮ 10,000 ਤੋਂ ਵੀ ਥੱਲੇ ਆ। ਉਹ ਕਹਿੰਦੇ ਕਿ ਦੇਸ਼ ਦੇ ਕਰੀਬ 16 ਕਰੋੜ ਲੋਕ ਆ ਜਿਹੜੇ ਉਹ ਅਰਧ ਬੇਰੁਜ਼ਗਾਰ ਆ। ਮਤਲਬ ਕਿ ਕੰਮ ਮਿਲ ਗਿਆ ਠੀਕ ਆ, ਲੱਗ ਗਿਆ ਤੀਰ ਨਹੀਂ ਤੇ ਤੁੱਕਾ ਹੀ ਸੀ, ਬਣੀ ਤੋਂ ਬਣੀ ਨਹੀਂ ਤੋਂ ਅਬਦਲ ਕਨੀ, ਜੇ ਤਾਂ ਆ ਗਿਆ ਕੰਮ ਸਭ ਤਾਂ ਠੀਕ ਆ, ਨਹੀਂ ਤਾਂ ਨਹੀਂ। ਪਰ ਹੁਣ ਜਿਹੜੀ ਅਸਲ ਤੁਹਾਨੂੰ ਮੈਂ ਕਹਾਣੀ ਦੱਸਦਾ ਕਿ ਦੇਖੋ ਇਹ ਕਹਾਣੀ ਜਿਹੜੀ ਆ ਇਹ ਇਹਨਾਂ ਨੇ ਪੂਰੇ ਜ਼ੋਰ ਲਾਉਣ ਤੋਂ ਬਾਅਦ ਵੀ ਬਦਲੀ ਨਹੀਂ ਗਈ ਇਹਨਾਂ ਤੋਂ। ਕਹਾਣੀ ਕੀ ਸੀ ਕਿ ਇਹਨਾਂ ਨੇ GDP ਮਾਪਣ ਦਾ ਵੀ
ਜਿਹੜਾ ਮਾਨਕ ਸੀਗਾ ਪੈਮਾਨਾ ਸੀ ਉਹ ਬਦਲ ਦਿੱਤਾ। ਤਾਂ ਹੀ 6.5 ਤੋਂ GDP ਸੀ ਜਿਹੜੀ ਇਹਨਾਂ ਨੇ ਚੱਕ ਕੇ 7.5 ਕਰ ਦਿੱਤੀ। ਲੋਕਾਂ ਨੂੰ ਤੇ ਬੇਵਕੂਫ ਬਣਾ ਗਏ। ਹੁਣ ਅਮਰੀਕੀ ਅਰਥ ਸ਼ਾਸਤਰੀ ਥੋੜੀ ਬੇਵਕੂਫ ਬਣ ਗਏ। ਸਾਡੇ ਦੇ ਇੱਥੇ ਬਹੁਤ ਸਾਰੇ ਲੋਕ ਆ, ਉਹਨਾਂ ਨੂੰ ਪਤਾ ਨਹੀਂ GDP ਕੀ ਹੈ, ਤੇ GDP ਦੱਸ ਦਿੰਦੇ ਸਾਡੀ ਗਾਹ ਗਈ ਤੁਹਾਨੂੰ ਦੇਸ਼ ਤਰੱਕੀ ਕਰਦਾ ਪਿਆ, ਪਰ ਇਹ ਨਹੀਂ ਦੱਸਦੇ ਕਿ ਜੇ GDP ਗਈ ਹੈ ਤੁਹਾਨੂੰ ਨੌਕਰੀਆਂ ਨਵੀਆਂ ਕਿੰਨੀਆਂ ਕ੍ਰੀਏਟ ਹੋਈਆਂ ਉਹ ਤੇ ਦੱਸੋ। ਹੁਣ ਅਸਲ ਦੇ ਵਿੱਚ ਕੀ ਹੈ ਕਿ ਜਿਹੜੀ ਅਗਲੀ ਇਹਨਾਂ ਨੇ ਹੇਰਾਫੇਰੀ ਕਰਨੀ ਹੈ ਉਹ ਇਹ ਕਰਨੀ ਹੈ ਕਿਉਂਕਿ ਇਹ ਜਿਹੜੀ ਬੇਰੁਜ਼ਗਾਰੀ ਆ ਉਹ ਇਹਨਾਂ ਦੀ ਚੋਰੀ ਫੜ ਲੈਂਦੀ ਆ। ਹੁਣ ਇਹਨਾਂ ਨੇ ਕੀ ਕੀਤਾ ਕਿ ਇਹ ਵੀ ਪੈਮਾਨਾ ਜਿਹੜਾ ਉਹ ਇਹ ਬਦਲ ਜਾ ਰਿਹਾ। ਹੁਣ ਮਤਲਬ ਕਿ ਜਿਵੇਂ ਸਰਵਿਸ ਸੈਕਟਰ ਹੈ ਨਾ ਜਿਹੜੇ ਜਿੱਦਾਂ ਟਰਾਂਸਪੋਰਟ ਵਗੈਰਾ ਇਹ ਸਾਰੇ ਇਹਨਾਂ ਦੇ ਨਾਲ ਜੋੜਦੇ ਨੇ ਇਹਨਾਂ ਨੇ ਜੀ, ਔਰ ਉਹਨਾਂ ਦੇ ਵਿੱਚੋਂ ਅੰਕੜੇ ਕੱਢ ਕੇ ਕਹਿਣਗੇ ਹਾਂਜੀ ਕਿ ਅਸੀਂ ਨੌਕਰੀਆਂ ਦਿੱਤੀਆਂ। ਇਹਦੇ ਨਾਲ ਥੋੜੀ ਬਹੁਤ ਅੰਕੜਿਆਂ ਦੇ ਵਿੱਚ ਤੇ ਜਾਦੂਗਰੀ ਹੋ ਸਕਦੀ ਹੈ ਰਾਜਕਰਨਵੀਰ ਸਿੰਘ ਜੀ, ਪਰ ਹਕੀਕਤ ਜਿਹੜੀ ਹੈ ਉਹ ਬਦਲ ਨਹੀਂ ਸਕਦੀ। ਹਕੀਕਤ ਇਹੋ ਹੀ ਆ ਕਿ ਇਸ ਸਮੇਂ ਜਿਹੜੇ ਅੰਕੜੇ ਦੱਸੇ ਜਾ ਰਹੇ ਆ ਉਹਨਾਂ ਦੇ ਉਲਟ ਹਕੀਕਤ ਕੁਛ ਹੋਰ ਆ। ਉਹ ਜਿਵੇਂ ਆਉਂਦੇ ਹੁੰਦੇ ਨਾ ਝੂਠ ਚਾਹੇ ਭੇਸ ਤੇ ਸੱਚ ਕਹੇ ਮੈਂ ਨੰਗਾ ਭਲਾ। ਸੋ ਇਸ ਵੇਲੇ ਸੱਚ ਹੈ ਜਿਹੜਾ ਉਹ ਨੰਗਾ ਹੋ ਕੇ ਇਸ ਸਮੇਂ ਇਸ ਸਰਕਾਰ ਦੇ ਰੂਬਰੂ ਖੜਾ ਕਿ ਤੁਸੀਂ ਜੋ ਅੰਕੜੇ ਪੇਸ਼ ਕੀਤੇ ਅੰਕੜੇ ਦੇ ਆਧਾਰ ਤੇ ਤੁਸੀਂ ਭੋਲੇ ਭਾਲੇ ਦੇਸ਼ ਵਾਸੀਆਂ ਨੂੰ ਤੇ ਬੇਵਕੂਫ ਬਣਾ ਲਿਆ, ਪਰ ਜਿਹੜੇ ਲੋਕ ਮਾੜੇ ਮੋਟੇ ਵੀ ਆਰਥਿਕ ਚਿੰਤਕ ਹੈ ਆਰਥਿਕ ਮਾਹਰ ਆ ਉਹਨਾਂ ਨੇ ਤੁਹਾਡੀ ਚੋਰੀ ਫੜ ਲਈ ਆ ਜੀ। ਤੇ ਮਿੰਟੂ ਜੀ ਆਪਾਂ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ, ਇਸ ਤੋਂ ਬਾਅਦ ਦੇ ਵਿੱਚ ਰਹਿੰਦੀਆਂ ਹੋਈਆਂ ਖਬਰਾਂ ਜਿਹੜੀਆਂ ਆਪਾਂ ਉਸ ਦੇ ਵੱਲ ਜਿਹੜੀ ਆਪਾਂ ਨਜ਼ਰ ਬਣਾਵਾਂਗੇ। ਸਰੋਤਿਓ ਆਪਣੇ ਇੱਦਾਂ ਹੀ ਪੰਜਾਬੀ ਰੇਡੀਓ USA ਨਾਲ ਬਣੇ ਰਹੋ। ਪ੍ਰੋਗਰਾਮ ਜਿਹੜਾ ਆ ਖਬਰ 'ਤੇ ਨਜ਼ਰ ਉਹ ਇੱਦਾਂ ਹੀ ਚੱਲਦਾ ਰਹੇਗਾ। ਮਿਲਦੇ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1300 AM KWRU Fresno, 1470 AM KIID Sacramento, and 1450 AM KOBO Yuba City. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਨੂੰ ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਖਬਰ 'ਤੇ ਨਜ਼ਰ ਅੱਜ ਦੀ ਸਵੇਰ ਦੇ ਵਿੱਚ ਮਿੰਟੂ ਜੀ ਆਪਣੇ ਨਾਲ ਜੁੜੇ ਹੋਏ ਨੇ। ਮਿੰਟੂ ਜੀ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫਿਰ ਜੀ। ਸ਼ੁਕਰੀਆ ਜੀ ਜੀ। ਤੇ ਆਪਾਂ ਮਿੰਟੂ ਜੀ ਆਪਣੇ ਅਗਲੇ ਜਿਹੜੇ ਹੋਰ ਸਵਾਲਾਂ ਦੇ ਵੱਲ ਜਿਹੜੇ ਜੀ ਆਪਾਂ ਵੱਧਦੇ ਹਾਂ। ਗੱਲਬਾਤ ਜੇ ਆਪਾਂ ਕਰੀਏ ਅਗਲੀ ਵੀ ਪੰਜਾਬ ਦੇ ਵਿੱਚ ਬਦ ਅਮਨੀ ਕਹਿੰਦੇ ਜ਼ੋਰਾਂ 'ਤੇ ਆ, ਸ਼ਰੇਆਮ ਫਰੌਤੀ ਲੈ ਕੇ ਗੈਂਗਸਟਰ। ਦੇਖੋ ਰਾਜਕਰਨਵੀਰ ਸਿੰਘ ਜੀ, ਜਿਹੜਾ ਲੋਕਾਂ ਨੇ ਕਿਆਫਾ ਲਾਇਆ ਸੀ ਕਿਹਾ ਸੀਗਾ ਕਿ ਸਰਕਾਰ ਬਦਲੀ ਤੋਂ ਹਾਲਾਤ ਬਦਲ ਜਾਣਗੇ, ਉਹ ਤੇ ਲਗਭਗ ਉਮੀਦ ਹੈ ਜਿਹੜੀ ਖਤਮ ਆ ਜੀ। ਉਹ ਇਸ ਤਰ੍ਹਾਂ ਵੀ ਨਹੀਂ ਲੱਗਦਾ ਲੋਕਾਂ ਨੂੰ ਕਿ ਇੰਟਰਵੈਲ ਵੀ ਹੋਇਆ ਉਹ ਵਿੱਚੋਂ। ਇਹੋ ਹੀ ਲੱਗਦਾ ਕਿ ਫਿਲਮ ਜਿਹੜੀ ਕੋਈ ਤੁਰੀ ਆਉਂਦੀ ਆ, ਕਿਤੇ ਮਸ਼ਹੂਰੀ ਵਿੱਚ ਆਈ ਆ ਥੋੜੇ ਚਿਰ ਦੀ, ਉਹ ਠੀਕ ਹੈ, ਬਾਕੀ ਸਾਰਾ ਫਿਲਮ ਵਾਲਾ ਜਿਹੜਾ ਤੁਰਿਆ ਆਉਂਦਾ ਇਕੇਲੀ ਤੇ। ਜਿਹੜੀ ਘਟਨਾ ਵਾਪਰੀ ਆ ਕਮਾਲ ਵਾਲੀ ਘਟਨਾ ਆ ਕਿ ਅਜਨਾਲਾ ਦੇ ਲਾਗੇ ਅਗਵਾ ਕੀਤਾ ਇੱਕ ਡਾਕਟਰ ਨੂੰ ਅਗਵਾ ਕਰਕੇ 2 ਕਰੋੜ ਦੀ ਫਰੌਤੀ ਮੰਗ ਲਈ। 2 ਕਰੋੜ ਦੀ ਫਰੌਤੀ ਮੰਗੀ। ਘਰਦਿਆਂ ਨੇ ਆਖਿਆ ਕਿ 2 ਕਰੋੜ ਦਾ ਇੰਤਜ਼ਾਮ ਅਸੀਂ ਖੜੇ ਪੈਰ ਨਹੀਂ ਕਰ ਸਕਦੇ। ਤੇ ਫਿਰ ਉਹਨਾਂ ਨੇ ਟੈਲੀਫੋਨ ਤੇ ਗੱਲਬਾਤ ਕਰਦਿਆਂ 7.5 ਲੱਖ ਦੇ ਵਿੱਚ ਇਹ ਸੌਦਾ ਤੈਅ ਕਰ ਲਿਆ, ਡੀਲ ਤੈਅ ਕਰ ਲਈ। ਹੁਣ ਇਸ ਅਗਵਾ ਕਾਂਡ ਦਾ ਜਿਹੜਾ ਮੁੱਖ ਦੋਸ਼ੀ ਹੈ ਉਹ ਸਾਹਮਣੇ ਆਉਂਦਾ ਪਿਆ ਗੋਪੀ ਗਿਆਨ ਸ਼ਾਹਪੁਰੀਆ, ਗੈਂਗਸਟਰ ਆ ਤੇ ਦੱਸਦੇ ਆ ਕਿ ਗੌਂਡਰ ਗੈਂਗ ਦੇ ਨਾਲ ਉਹਦੀਆਂ ਕਾਫੀ ਨਜ਼ਦੀਕੀਆਂ। ਉਹਨੇ ਇਹ ਬੰਦਾ ਜਿਹੜਾ ਚੁੱਕਿਆ, ਡਾਕਟਰ ਜਿਹੜਾ ਚੁੱਕਿਆ, ਉਹ 7 ਵਜੇ ਚੁੱਕਿਆ। ਹੁਣ ਗਰਮੀਆਂ ਦੇ ਵਿੱਚ 7 ਬਿਲਕੁਲ ਆਪਾਂ ਕਹਿ ਸਕਦੇ ਕਿ ਦਿਨ ਖਲੋਤਾ ਹੁੰਦਾ, ਇਹ ਚਾਨਣ ਹੁੰਦਾ। ਚਿੱਟੇ ਦਿਨ ਕਹਿ ਸਕਦੇ ਹਾਂ ਕਿ ਇਸ ਅਗਵਾ ਕਾਂਡ ਨੂੰ ਅੰਜਾਮ ਦਿੱਤਾ ਗਿਆ। ਉਸ ਤੋਂ ਬਾਅਦ ਸਿੱਧੇ ਤਰੀਕੇ ਦੇ ਨਾਲ ਡੀਲ ਹੁੰਦੀ ਹੈ। ਤੁਸੀਂ ਹੈਰਾਨ ਰਹਿ ਜਾਓਗੇ ਇਸ ਬਦਅਮਨੀ ਤੇ, ਇਸ ਗੁੰਡਾਗਰਦੀ ਤੇ, ਇਸ ਠੋਕਮ ਠੋਕ ਤੇ ਕਿ ਇੱਕ ਗੈਂਗਸਟਰਾਂ ਦਾ ਸਾਥੀ ਉਹਨਾਂ ਦੇ ਘਰੇ ਜਾਂਦਾ ਔਰ ਘਰੇ ਜਾ ਕੇ ਕਹਿੰਦਾ ਕਿ ਲਿਆਓ ਵੀ ਸਾਡਾ ਮਾਲ ਪਤਾ ਕਿੱਥੇ ਆ, ਤੇ 7.5 ਲੱਖ ਰੁਪਈਆ ਲੈ ਕੇ ਅੱਡੇ ਤੇ ਪਹੁੰਚ ਕੇ ਡਾਕਟਰ ਨੂੰ ਰਿਹਾਅ ਕਰ ਦਿੰਦੇ ਆ। ਇਹਦਾ ਮਤਲਬ ਆ ਕਿ ਫਰੌਤੀ ਹੈ ਜਿਹੜੀ ਉਹ ਕਾਰੋਬਾਰ ਦੀ ਤਰ੍ਹਾਂ। ਇੱਥੇ ਕੀ ਹੋਇਆ ਸੀ ਇੱਕ ਵਾਰੀ ਆ ਲੁਧਿਆਣੇ ਪਿੱਛੇ ਜੇ ਲੁਧਿਆਣੇ ਤੋਂ ਇਸੇ ਤਰ੍ਹਾਂ ਵਪਾਰੀ ਚੁੱਕਿਆ ਤੇ ਵਪਾਰੀ ਚੁੱਕ ਕੇ ਰਾਤੋਂ ਰਾਤ ਕੀ ਕੁਛ ਘੰਟਿਆਂ ਦੇ ਅੰਦਰ ਅੰਦਰ ਉਹਦੇ ਭਰਾ ਨੂੰ ਉਸੇ ਪੁਆਇੰਟ ਤੇ ਸੱਦ ਕੇ ਤੇ ਉਹ ਲੈ ਲਈ ਗਈ ਫਰੌਤੀ ਔਰ ਉਹ ਬੰਦੇ ਭੱਜ ਗਏ। ਫਰੌਤੀ ਲੈ ਕੇ ਬਾਅਦ ਵਿੱਚ ਫੜੇ ਵੀ ਗਏ। ਪਰ ਆਹ ਜਿਹੜਾ ਫਰੌਤੀਆਂ ਵਾਲਾ ਕੰਮ ਚੱਲਣ ਡਿਆ, ਜਿੱਥੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਬਿਹਾਰ ਦੇ ਵਿੱਚ ਫਰੌਤੀ ਇੰਡਸਟਰੀ ਚੱਲੀ ਸੀ ਇੱਕ ਵਾਰੀ, 10 ਸਾਲ ਚੱਲਦੀ ਰਹੀ ਸੀ ਲਗਾਤਾਰ, ਉਹ ਸਾਡੇ ਵੀ ਇੱਥੇ ਉਹ ਇੰਡਸਟਰੀ ਮੇਰੇ ਖਿਆਲ ਦੇ ਨਾਲ ਸ਼ਿਫਟ ਹੋ ਕੇ ਆ ਰਹੀ ਹੈ। ਇਕੱਲਾ ਇਹ ਨਹੀਂ ਅੱਜ ਦਾ ਕਾਂਡ
ਅੱਜ ਇੱਕ ਹੋਰ ਵੀ ਕਾਂਡ ਵਾਪਰ ਗਿਆ, ਤਿਉਣਾ ਪਿੰਡ ਹੈ ਬਠਿੰਡੇ ਜ਼ਿਲ੍ਹੇ ਦੇ ਵਿੱਚ, ਉੱਥੋਂ ਵੀ ਬੈਂਕ ਦੇ ਵਿੱਚ ਡਕੈਤੀ ਹੋ ਗਈ ਹੈ, 14 ਲੱਖ ਰੁਪਏ ਦੀ ਰਕਮ ਉੱਥੋਂ ਲੈ ਗਏ ਆ। ਹੋਰ ਵੀ ਕੁਛ ਗੱਲਾਂ ਨੇ, ਛੋਟੀਆਂ ਮੋਟੀਆਂ ਬਹੁਤ ਸਾਰੀਆਂ ਘਟਨਾਵਾਂ ਨੇ, ਪਰ ਇਸ ਪੰਜਾਬ ਦੇ ਵਿੱਚ ਅੱਜ ਇੱਕ ਹੋਰ ਵੀ ਸ਼ਰਮਸਾਰ ਕਰਨ ਵਾਲੀ ਘਟਨਾ ਵਾਪਰੀ ਹੈ। ਉਹਨਾਂ ਪਿੰਡ ਹੈ ਮੋਗੇ ਦੇ ਲਾਗੇ, ਉਹਨਾਂ ਪਿੰਡ ਦੇ ਵਿੱਚ ਕਨੈਕਸ਼ਨ ਕੱਟਿਆ ਹੋਇਆ, ਜਿਹੜਾ ਵਾਟਰ ਸਪਲਾਈ ਦਾ ਉਹ ਸਾਰਾ ਪ੍ਰਬੰਧ ਹੁੰਦਾ, ਉਸ ਵਾਟਰ ਵਰਕਸ ਦਾ ਕਨੈਕਸ਼ਨ ਕੱਟਿਆ ਸੀ। ਉਸ ਕਨੈਕਸ਼ਨ ਨੂੰ ਚਾਲੂ ਨਹੀਂ ਸੀ ਕੀਤਾ ਜਾ ਰਿਹਾ। ਸਰਪੰਚ ਪਿੰਡ ਦਾ, ਜਿਹਦੇ ਮਗਰ ਲੋਕੀ ਡਾਂਗਾਂ ਨੇ ਤੇ ਲੱਗਦੇ ਸੀ ਕਿ ਚਲਵਾ ਕਨੈਕਸ਼ਨ, ਹਾਰ ਕੇ ਉਹ ਗੇੜੇ ਮਾਰ ਕੇ ਅੱਜ ਉਹ ਇਸ ਰਾਹ ਪੈ ਗਿਆ ਕਿ ਉਹਨੇ DC ਦਫ਼ਤਰ ਜਾ ਕੇ ਆਪਦੀ ਦਾੜੀ ਕੱਟ ਲਈ। ਦਾੜੀ ਕੱਟ ਕੇ ਉਹਨੇ DC ਦੇ ਮੇਜ਼ ਤੇ ਰੱਖਤੀ। ਉਹ ਕਹਿੰਦਾ ਕਿ ਮੇਰੇ ਕੋਲ ਤਾਂ ਕੁਛ ਹੈਗਾ ਤੇ ਮੇਰੀ ਤਾਂ ਇੱਜ਼ਤ, ਉਹ ਜੇ ਪਿੰਡ ਵੜਦਾ ਤੇ ਲੋਕ ਮੇਰੇ ਮਗਰ ਲੱਗਦੇ ਆ, ਜੇ ਇੱਥੇ ਤੇਰੇ ਕੋਲ ਆਉਣਾ ਤੇ ਤੇਰੇ ਜਿਹੜੇ ਅਫਸਰ ਆ ਉਹ ਧੱਕੇ ਮਾਰਦੇ, ਮੈਂ ਕਿੱਧਰ ਜਾਵਾਂ, ਮੇਰੀ ਤਾਂ ਇੱਜ਼ਤ ਆ ਪਈ ਆ। ਉਹਦਾ ਰੋਸ ਕਰਨ ਦਾ ਢੰਗ ਹੈ ਜਿਹੜਾ, ਉਹ ਬੜਾ ਗਲਤ ਹੋ ਸਕਦਾ, ਪਰ ਜੋ ਉਹਦੀ ਮਜਬੂਰੀ ਰਹੀ ਹੋਏਗੀ ਉਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਸੋ ਜਿਹੜਾ ਹਾਲ ਬਣਿਆ ਪਿਆ ਨਾ, ਉਹਦੇ 'ਚ ਇਸ ਤਰ੍ਹਾਂ ਹੀ ਲੱਗਦਾ ਕਿ ਜਨਤਾ ਦਾ ਹਾਲ ਉਹੀ ਰਹਿਣਾ, ਜਿਹੜਾ ਅੱਗੇ 10 ਸਾਲ ਰਹਿ ਕੇ ਆਇਆ ਤੇ ਉਹੀ ਮੇਰੇ ਖਿਆਲ ਦੇ ਨਾਲ ਅਗਲੇ 5 ਸਾਲ ਹੋਣਾ। ਜਨਤਾ ਦਾ ਹਾਲ ਜਿਹੜਾ ਹੋਏਗਾ ਉਹ ਠੀਕ ਉਸੇ ਤਰ੍ਹਾਂ, ਜਿਵੇਂ ਪੰਜਾਬੀ 'ਚ ਇੱਕ ਮੁਹਾਵਰਾ ਨਾ, ਮਾਂ ਨਾ ਭੈਣ ਤੇ ਕਿਹੜਾ ਪਾਵੇ ਵੈਣ, ਜਨਤਾ ਦਾ ਹਾਲ ਹੀ ਹੋਣਾ, ਉਹਦੇ ਲਈ ਕਿਸੇ ਨੇ ਵੈਣ ਨਹੀਂ ਪਾਉਣੀ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲਬਾਤ ਕਰੀਏ ਵੀ ਕਿਸਾਨਾਂ ਦੇ ਮੁੱਦੇ ਤੇ ਜਵਾਬ ਦੇਣ ਆਏ ਕੇਂਦਰ ਦੇ ਵਕੀਲ ਦੀ ਹਾਈ ਕੋਰਟ ਦੇ ਵਿੱਚ ਕਹਿੰਦੇ ਲੱਸੀ ਹੋਈ। ਲੱਸੀ ਵੀ ਇਹਦੀ ਬਹੁਤ ਟਕਾ ਕੇ ਕੀਤੀ ਜੱਜਾਂ ਨੇ। ਲੱਸੀ ਦੇਖੋ ਹੋ ਜਾਣੀ ਆ, ਜਿਵੇਂ ਦੇ ਕੇ ਨਕੰਮੀ ਖੋਤੀ ਰੂੜੀ ਤੇ ਡੇਰੇ। ਦੇਖੋ ਵਕੀਲ ਕੇਂਦਰ ਦਾ ਹੋਵੇ, ਕੇਸ ਲੜਨ ਆਇਆ ਹੋਵੇ ਤੇ ਉਸ ਕੇਸ ਦੀ ਉਹਨੂੰ ਬੁਨਿਆਦੀ ਚੀਜ਼ ਦਾ ਹੀ ਨਾ ਪਤਾ ਹੋਵੇ, ਲੱਸੀ ਤੇ ਹੋਣੀ ਆ ਨਾ। ਇਹ ਵਕੀਲ ਆਇਆ ਸੀਗਾ ਕੇਂਦਰ ਦਾ ਜਵਾਬ ਦੇਣ। ਹਾਈ ਕੋਰਟ ਦੇ ਵਿੱਚ ਇੱਕ ਸੁਣਵਾਈ ਚੱਲਦੀ ਪਈ ਆ। ਇੱਕ ਕਿਸਾਨ ਨੇ ਪਟੀਸ਼ਨ ਪਾਈ ਆ MSP ਨੂੰ ਲੈ ਕੇ। MSP ਦਰਅਸਲ ਕੀ ਆ ਕਿ ਕਣਕ ਝੋਨੇ ਤੇ ਨਹੀਂ ਦਿੰਦੇ, ਹੋਰ ਵੀ ਕੁਝ ਫਸਲਾਂ ਤੇ ਦਿੰਦੇ ਆ। ਜਿਸ ਤਰ੍ਹਾਂ ਸਰੋਂ, ਮੱਕੀ ਤੇ ਵੀ ਦਿੱਤੀ ਸੀ ਇਹਨਾਂ ਨੇ ਇੱਕ ਵਾਰੀ, ਸ਼ਾਇਦ ਸੂਰਜਮੁਖੀ ਤੇ ਵੀ ਦਿੰਦੇ ਆ। ਇਹਨਾਂ ਫਸਲਾਂ ਤੇ ਦਿੰਦੇ ਆ, ਪਰ ਇਹਨਾਂ ਫਸਲਾਂ ਤੇ ਵੀ ਇਹ ਜਿਹੜੀ MSP ਲਾਗੂ ਕੀਤੀ ਜਾਂਦੀ ਹੈ, ਇਹ ਅਸਲ ਦੇ ਵਿੱਚ ਅਮਲ 'ਚ ਨਹੀਂ ਲਿਆਉਂਦੇ। ਪਹਿਲੀ ਗੱਲ ਤੇ MSP ਵਾਲੀ ਜਿਹੜੀ ਫਸਲ ਆ ਪੰਜਾਬ ਸਰਕਾਰ ਚੁੱਕਦੀ ਨਹੀਂ। ਮੱਕੀ ਤੇ MSP ਦਿੱਤੀ ਸੀ ਇਹਨਾਂ ਨੇ ਕਿ ਚਲੋ ਜਿਹੜਾ ਸਾਡਾ ਰਵਾਇਤੀ ਫਸਲੀ ਚੱਕਰ ਹੈ, ਕਿਸਾਨ ਇਹਦੇ 'ਚੋਂ ਬਾਹਰ ਆਉਣਗੇ, ਇਹਦੇ ਲਈ MSP ਦਿੱਤੀ ਸੀ ਤੇ ਪੰਜਾਬ ਸਰਕਾਰ ਨੇ ਹੱਥ ਖੜੇ ਕਰ ਦਿੱਤੇ ਸੀ ਕਿ ਅਸੀਂ MSP ਤੇ ਨਹੀਂ ਖਰੀਦ ਸਕਦੇ। ਸਰੋਂ ਦਾ ਵੀ ਇਹੋ ਹਾਲ ਹੋਇਆ, ਸੂਰਜਮੁਖੀ ਦਾ ਵੀ ਇਹੋ ਹਾਲ ਹੋਇਆ। ਹੁਣ ਹਾਰ ਕੇ ਕਿਸਾਨ ਨੇ ਉੱਥੇ ਪਟੀਸ਼ਨ ਪਾਈ ਸੀ ਇੱਕ ਨੇ ਕਿ MSP ਜਿਹੜੀ ਤੈਅ ਕੀਤੀ ਜਾਂਦੀ ਹੈ, ਨਾਲੇ ਸਾਨੂੰ ਇੱਕ ਪਾਸੇ ਕਹਿੰਦੇ ਕਿ ਫਸਲੀ ਚੱਕਰ 'ਚੋਂ ਬਾਹਰ ਆਓ, MSP ਜਿਹਦੇ ਤੇ ਦਿੰਦੇ ਆ, ਸਾਡੀ ਫਸਲ ਉਸ MSP ਤੇ ਖਰੀਦਦੇ ਹੀ ਨਹੀਂ, ਅਸੀਂ ਜਾਈਏ ਤੇ ਜਾਈਏ ਕਿੱਧਰ। ਹੁਣ ਇਹ ਸੁਣਵਾਈ ਚੱਲਦੀ ਪਈ ਸੀ। ਇਸ ਸੁਣਵਾਈ ਤੇ ਕੇਂਦਰ ਦਾ ਪੱਖ ਰੱਖਣ ਲਈ ਵਕੀਲ ਆਇਆ ਕਾਲਾ ਕੋਟ ਤੋਂ, ਜਿਵੇਂ ਫਿਲਮ 'ਚ ਕਹਿੰਦਾ ਕਿ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ, ਉਹ ਵੀ ਇਹੋ ਕਹਿ ਕੇ ਆਇਆ ਸੀ, ਕਾਲਾ ਕੋਟ ਐਵੇਂ ਨਹੀਂ ਪਾਇਆ। ਉਹ ਆ ਗਿਆ ਤੇ ਜਦੋਂ ਕਿਸਾਨਾਂ ਦੇ ਮੁੱਦੇ ਤੇ ਪੱਖ ਰੱਖਣ ਲੱਗਾ ਤੇ ਜਿਹੜਾ ਉੱਥੇ ਬੈਂਚ ਸੀਗਾ, ਡਬਲ ਜੱਜਾਂ ਦਾ ਬੈਂਚ ਸੀਗਾ, ਜਿਹੜਾ ਡਬਲ ਬੈਂਚ ਜਿਹਨੂੰ ਕਹਿੰਦੇ ਆ, ਉਹਨੇ ਆਖਿਆ ਕਿ ਤੁਸੀਂ ਇਹ ਦੱਸੋ ਵਕੀਲ ਸਾਹਿਬ ਕਿ ਰਬੀ ਤੇ ਖਰੀਫ ਕਿਹਨੂੰ ਕਹਿੰਦੇ ਆ। ਰਬੀ ਤੇ ਖਰੀਫ ਆਪਾਂ ਹਾੜੀ ਸੌਣੀ ਕਹਿ ਦਿੰਦੇ, ਹਿੰਦੀ ਨੂੰ ਰਬੀ ਤੇ ਖਰੀਫ ਕਹਿ ਦਿੰਦੇ ਆ। ਉਹ ਵਕੀਲ ਜਿਹੜਾ ਰਬੀ ਤੇ ਖਰੀਫ ਦਾ ਮਤਲਬ ਹੀ ਨਹੀਂ ਦੱਸ ਸਕਿਆ। ਉਹ ਕਹਿੰਦਾ ਜੀ ਦੇਖੋ ਮੈਂ ਕੇਂਦਰ ਦਾ ਵਕੀਲ ਆ, ਮੈਨੂੰ ਨਹੀਂ ਪਤਾ। ਕਹਿੰਦੇ ਕਮਾਲ ਦੀ ਗੱਲ ਆ, ਕੇਂਦਰ ਦਾ ਵਕੀਲ ਆ, ਤੂੰ ਕੇਸ ਕਿਸਾਨੀ ਨਾਲ ਜੁੜਿਆ ਲੜਨ ਆਇਆ ਤੇ ਤੈਨੂੰ ਇਹ ਵੀ ਨਹੀਂ ਪਤਾ ਕਿ ਰਬੀ ਤੇ ਖਰੀਫ ਦੀ ਫਸਲ ਕੀ ਹੁੰਦੀ ਆ। ਉਹ ਕਹਿੰਦੇ ਫਿਰ ਬਸ ਆਹੀ ਹਾਲ ਅਸੀਂ ਜਾਣਨਾ ਸੀ ਕਿ ਤੁਹਾਡਾ ਹਾਲ ਕੀ ਆ। ਜੇ ਤੇਰਾ ਹਾਲ ਜਿਹੜਾ ਤੂੰ ਕੇਸ ਲੜਨ ਆਇਆ ਕੇਂਦਰ ਵੱਲੋਂ, ਜੇ ਤੇਰਾ ਹਾਲ ਇਹ ਆ ਕਿ ਜਿਹੜੇ ਕਿਸਾਨਾਂ ਲਈ ਨੀਤੀਆਂ ਬਣਾਉਂਦੇ ਆ, ਸੁੱਖ ਨਾਲ ਫਿਰ ਉਹਨਾਂ ਦਾ ਹਾਲ ਕੀ ਹੋਊਗਾ। ਸੋ ਵਾਕਈ ਜਿਹੜੀ ਕਿਸਾਨਾਂ ਦੇ ਦਰਦ ਦੀ ਕਹਾਣੀ ਹੈ ਨਾ, ਉਹਨਾਂ ਜੱਜਾਂ ਨੇ ਬਹੁਤ ਬਖੂਬੀ ਸਮਝੀ, ਨਬਜ਼ ਫੜੀ ਕਿ ਅਸਲ ਦੇ ਵਿੱਚ ਕਿਸਾਨਾਂ ਦਾ ਦੁਖਾਂਤ ਕੀ ਹੈ। ਕਿਸਾਨਾਂ ਦਾ ਦੁਖਾਂਤ ਇਹ ਹੈ ਕਿ ਜਿਹੜੇ ਨੀਤੀ ਘਾੜੇ ਆ, ਅਸਲ ਦੇ ਵਿੱਚ ਨੀਤੀ ਘਾੜੇ ਕਹਿ ਸਕਦੇ ਆ ਕਿ ਉਹ ਨੀਤੀ ਪਾੜੇ ਆ, ਉਹ ਨੀਤੀਆਂ ਨੂੰ ਪਾੜ ਕੇ ਰੱਖ ਦਿੰਦੇ ਆ, ਜਿਨ੍ਹਾਂ ਨੂੰ ਅਸਲੀ ਜ਼ਮੀਨੀ ਪੱਧਰ ਦੀ ਕਿਸੇ ਵੀ ਕਹਾਣੀ ਦਾ ਕੋਈ ਇਲਮ ਨਹੀਂ। ਬਸ ਉੱਥੇ ਬੈਠ ਕੇ ਯੋਜਨਾ ਦੇਖ ਲਈ, ਉੱਥੇ ਬੈਠ ਕੇ ਹੁਕਮ ਦੇ ਦਿੱਤੇ। ਕਿਸਾਨ ਦਾ ਦਰਦ ਇੱਕ ਕਿਸਾਨ ਹੀ ਜਾਣ ਸਕਦਾ ਤੇ ਕਿਸਾਨ ਦੇ ਦਰਦ ਨੂੰ ਠੀਕ ਕਿਸ ਤਰ੍ਹਾਂ ਕੀਤਾ ਜਾ ਸਕਦਾ, ਉਸ ਮਰਜ਼ ਦਾ ਜੇ ਕਿਸੇ ਕੋਲ ਟੀਕਾ ਹੋਏਗਾ ਤੇ ਉਹ ਉਸੇ ਬੰਦੇ ਕੋਲ ਹੀ ਹੋਏਗਾ ਜਿਹੜਾ ਇਸ ਧੰਦੇ ਦੇ ਨਾਲ ਜੁੜਿਆ। ਜੀ ਬਿਲਕੁਲ ਜੀ। ਆਪਾਂ ਥੋੜ੍ਹੇ ਦਿਨ ਪਹਿਲਾਂ ਵੀ ਤਾਂ ਸੁਣਿਆ ਸੀਗਾ ਵੀ ਕਿਸਾਨਾਂ ਦੇ ਉੱਤੇ ਵੀ ਲਾ ਦਿਓ ਜੀ ਟੈਕਸ, ਵੇਖੀ ਜਾਊਗੀ ਜੋ ਹੋਈ
ਸੋ ਉਹਨਾਂ ਨੂੰ ਕੀ ਪਤਾ ਵੀ ਬਣੀ ਕੀ ਜਾਂਦਾ ਆ। ਅਤੇ ਮਿੰਟੂ ਜੀ ਅਗਲੀ ਆਪਾਂ ਗੱਲ ਕਰੀਏ ਵੀ ਪ੍ਰਿੰਟਿੰਗ ਪ੍ਰੈਸ 'ਚੋਂ ਜਾਂਦੇ ਸਨ ਲੀਕ ਹੋਣ ਵਾਲੇ ਪੇਪਰ। ਇਹ ਉਹ ਫੜਿਆ ਗੁਰੂ ਜੀ ਉਰਫ ਮਾਸਟਰ ਜੀ। ਪਹਿਲਾਂ ਤੇ ਇਹਦੇ ਨਾਮ ਤੋਂ ਵੀ ਬੜੀ ਕਨਫਿਊਜ਼ਨ ਸੀ। ਮੈਂ ਤੇ ਉਦੋਂ ਵੀ ਕਿਹਾ ਸੀ, ਮੈਂ ਕਿਹਾ ਨਾਮ ਦਾ ਹੀ ਨਹੀਂ ਪਤਾ ਲੱਗਦਾ ਜੀ। ਵਿੱਚੋਂ ਸਾਰਿਆਂ ਨੇ ਕਹਿਤਾ ਜੀ ਇਹਦਾ ਨਾਮ ਮਿਥਿਲੇਸ਼ ਆ। ਅੱਜ ਪਤਾ ਲੱਗਿਆ ਕਿ ਇਹਦਾ ਅਸਲੀ ਨਾਂ ਇਹ ਨਹੀਂ, ਇਹਦਾ ਨਾਮ ਸੰਜੇ ਸ਼੍ਰੀਵਾਸਤਵ ਆ। ਹੁਣ ਨਾਂ ਹੀ ਇੰਨੇ ਆ, ਮੇਰੇ ਖਿਆਲ ਦੇ ਨਾਲ ਜਦੋਂ ਚਲਾਨ ਦੇ ਵਿੱਚ ਇਹਦਾ ਨਾਂ ਪਾਉਣਗੇ ਤੇ ਇਹਦੇ ਨਾਲ ਇੱਕ ਐਕਸਟਰਾ ਪੇਪਰ ਲਾਉਣਾ ਪਊ ਇਹਦੇ ਨਾਵਾਂ ਲਈ। ਇੰਨੇ ਜ਼ਿਆਦਾ ਇਹਦੇ ਨਾਂ ਆ, ਕੋਈ ਮਾਸਟਰ ਜੀ, ਕੋਈ ਗੁਰੂ ਜੀ, ਸੰਜੇ ਸ਼੍ਰੀਵਾਸਤਵ ਜੀ। ਖੈਰ ਚਲੋ ਨਾਵਾਂ 'ਚ ਕੀ ਰੱਖਿਆ, ਜਿਵੇਂ ਗੁਰਦਾਸ ਮਾਨ ਨੇ ਰੱਖਿਆ ਸੀ, ਉਮਰਾਂ 'ਚ ਕੀ ਰੱਖਿਆ, ਨਾਵਾਂ 'ਚ ਵੀ ਕੁਛ ਨਹੀਂ ਰੱਖਿਆ। ਵੈਸੇ ਰੱਖਿਆ ਬਹੁਤ ਕੁਛ ਆ, ਜੇ ਨਾਂ ਨਾ ਹੁੰਦੇ ਕਿਸੇ ਬੰਦਿਆਂ ਦੀ ਪਹਿਚਾਣ ਨਾ ਹੁੰਦੀ ਜੀ। ਇਹ ਜਿਹੜਾ ਸੰਜੇ ਸ਼੍ਰੀਵਾਸਤਵ ਆ, ਸੰਜੇ ਸ਼੍ਰੀਵਾਸਤਵ ਬੜਾ ਇੰਟੈਲੀਜੈਂਟ ਬੰਦਾ, ਔਰ ਇਸ ਬੰਦੇ ਨੇ ਜਿਹੜਾ ਖੁਲਾਸਾ ਕੀਤਾ ਉਹ ਖੁਲਾਸਾ ਇਹ ਆ ਕਿ ਜਿਹੜੇ ਲੀਕ ਕਰਨ ਲਈ ਪੇਪਰ ਸਾਡੇ ਕੋਲ ਪਹੁੰਚਦੇ ਸਨ, ਉਹ ਪਹੁੰਚਦੇ ਸੀ ਇੱਕ ਸ਼ੈਲਜ ਨਾਂ ਦਾ ਕੋਈ ਮੁਲਾਜ਼ਮ ਸੀ ਜਿਹੜਾ ਪ੍ਰਿੰਟਿੰਗ ਪ੍ਰੈਸ ਤੇ ਉਹ ਕਾਮਾ ਸੀ। ਉਹ ਪ੍ਰਿੰਟਿੰਗ ਪ੍ਰੈਸ ਜਿੱਥੋਂ ਕਿ ਛਪਾਈ ਹੋ ਕੇ ਪੇਪਰ ਪੰਜਾਬ ਯੂਨੀਵਰਸਿਟੀ 'ਚ ਆਉਂਦੇ ਸਨ। ਇਹ ਜਿਹੜੀ ਪ੍ਰਿੰਟਿੰਗ ਪ੍ਰੈਸ ਸੀ ਇਹ ਦਿੱਲੀ ਦੇ ਵਿੱਚ ਸਥਿਤ ਸੀ। ਹੁਣ ਤੁਸੀਂ ਪਹਿਲੀ ਗੱਲ ਤੇ ਇਹ ਅੰਦਾਜ਼ਾ ਲਾ ਲਓ ਰਾਜ ਕਰਨਵੀਰ ਸਿੰਘ ਜੀ, ਕਿੱਥੇ ਚੰਡੀਗੜ੍ਹ, ਕਿੱਥੇ ਦਿੱਲੀ, ਕਿੰਨਾ ਪੈਂਡਾ ਆ, ਤਕਰੀਬਨ 300 ਕਿਲੋਮੀਟਰ ਦਾ ਪੈਂਡਾ। 300 ਕਿਲੋਮੀਟਰ ਦੇ ਪਿੰਡ 'ਚ ਤੇ ਬਹੁਤ ਕੁਛ ਹੋ ਸਕਦਾ, ਪਤਾ ਹੀ ਨਹੀਂ। ਬੰਦੇ ਦੀ ਤਾਂ ਕੰਨ ਦੇ ਪਿੱਛੇ ਹਨੇਰਾ ਹੁੰਦਾ, 300 ਕਿਲੋਮੀਟਰ ਦੇ ਤਾਂ ਬਹੁਤ ਕੋਪਾ ਹਨੇਰਾ ਹੋਊਗਾ। ਸਭ ਕੁਛ ਹੋ ਹੀ ਗਿਆ। ਇਹਨਾਂ ਨੂੰ ਇੱਥੇ ਬੈਠਿਆਂ ਨੂੰ ਪਤਾ ਹੀ ਨਹੀਂ, ਤੇ ਪਤਾ ਹੋਊਗਾ ਵੀ ਕਿ ਇਹਨਾਂ ਨੇ ਜਹਿਮਤ ਹੀ ਨਹੀਂ ਚੁੱਕੀ ਕਿ ਪਤਾ ਅਸੀਂ ਕਰੀਏ। ਪਤਾ ਹੋਇਆ ਵੀ ਤਾਂ ਅਣਜਾਣ ਬਣੇ ਰਹੇ। ਇਹਨੇ ਇਹ ਕਿਹਾ ਕਿ ਉਹ ਜਿਹੜਾ ਸ਼ੈਲਜ ਸੀਗਾ, ਸ਼ੈਲੇਸ਼, ਉਹ ਸਾਨੂੰ ਲਿਆ ਕੇ ਤੇ ਪਰਚੇ ਦਿੰਦਾ ਸੀ। ਅਸੀਂ ਫਿਰ ਮੁੜ ਕੇ ਆਪਣੇ ਸ਼ਿਕਾਰ ਹੈ ਜਿਹੜੇ ਪੰਜਾਬ 'ਚੋਂ ਇਕੱਠੇ ਕਰਦੇ ਸਾਂ ਤੇ ਵੱਖ-ਵੱਖ ਸਟੇਸ਼ਨਾਂ ਤੇ ਲਿਜਾ ਕੇ ਉਹੀ ਪੇਪਰ ਉਹਨਾਂ ਤੋਂ 25-30 ਲੱਖ ਰੁਪਈਆ ਲੈ ਕੇ ਉਹਨਾਂ ਨੂੰ ਦੇ ਕੇ ਤਿਆਰੀ ਕਰਵਾ ਦਿੰਦੇ ਆ ਕਿ ਚਲੋ ਭਾਈ ਬਹਿ ਜਾਓ ਜਾ ਕੇ, ਰੱਬ ਦਾ ਨਾਂ ਲੈ ਕੇ, ਤੇ ਮੈਰਿਟ ਤੁਹਾਡੀ ਪੱਕੀ ਹੈ, ਤੁਹਾਡੇ ਤੋਂ ਹੀ ਮੈਰਿਟ ਚੁੱਕੀ ਜਾਣੀ ਹੈ। ਸੋ ਇਸ ਤਰੀਕੇ ਨਾਲ ਕੰਮ ਕਰਦੇ ਸੀਗੇ। ਹੁਣ ਦੇਖੋ ਰਾਜ ਕਰਨਵੀਰ ਸਿੰਘ ਜੀ, ਪੰਜਾਬ ਸਰਕਾਰ ਨੇ ਨਾ ਪੰਜਾਬ ਯੂਨੀਵਰਸਿਟੀ ਨੂੰ ਇਹਨਾਂ ਪ੍ਰੀਖਿਆਵਾਂ ਲਈ ਪਰ ਵਿਦਿਆਰਥੀ ਸਿੱਧੇ ਤੌਰ ਤੇ ਰਕਮ ਦਿੱਤੀ ਹੋਈ ਸੀ, ਫਿਕਸ ਕੀਤੀ ਸੀ। ਮੇਰੇ ਖਿਆਲ ਦੇ ਨਾਲ 450 ਰੁਪਇਆ ਖਰਚਾ ਸੀ ਇੱਕ ਪ੍ਰੀਖਿਆਰਥੀ ਦੀ, ਇੱਕ ਪ੍ਰੀਖਿਆ ਦਾ। ਉਹ ਸਾਰਾ ਖਰਚਾ ਪੰਜਾਬ ਯੂਨੀਵਰਸਿਟੀ ਜੇ ਲੈਂਦੀ ਸੀ ਤੇ ਉਹਨੂੰ ਛਪਾਈ ਦਾ ਪ੍ਰਬੰਧ ਪਹਿਲੀ ਗੱਲ ਤੇ ਆਪਣੀ ਯੂਨੀਵਰਸਿਟੀ 'ਚ ਕਰਨਾ ਚਾਹੀਦਾ ਸੀ, ਕਿਉਂਕਿ ਬੜੀ ਮਹੱਤਵਪੂਰਨ ਛਪਾਈ ਸੀਗੀ। ਜੇ ਨਹੀਂ ਵੀ ਹੋ ਸਕਦੀ ਸੀ ਤੇ ਹੋਰ ਯੂਨੀਵਰਸਿਟੀਆਂ ਲਾਗੇ ਹੈਗੀਆਂ ਨੇ, ਜਿਸ ਤਰ੍ਹਾਂ ਅੰਮ੍ਰਿਤਸਰ ਆ ਜਾਂ ਪਟਿਆਲਾ ਯੂਨੀਵਰਸਿਟੀ, ਇਹਨਾਂ ਤੋਂ ਸਹਿਯੋਗ ਲਿਆ ਜਾ ਸਕਦਾ। ਦਿੱਲੀ ਤੋਂ ਇੱਕੋ ਹੀ ਪ੍ਰਿੰਟਿੰਗ ਪ੍ਰੈਸ ਤੋਂ ਫਿਰ ਤੁਸੀਂ ਪੇਪਰ ਪਰਚੇ ਛਪਾਈ ਜਾਂਦੇ ਹੋ, ਇੱਕੋ ਹੀ ਪ੍ਰਿੰਟਿੰਗ ਪ੍ਰੈਸ ਤੁਸੀਂ ਰੱਖੀਏ ਜਿਨ੍ਹਾਂ ਤੋਂ ਤੁਸੀਂ ਪੇਪਰ ਛਪਾਉਂਦੇ ਹੋ, ਤੇ ਫਿਰ ਉੱਥੇ ਇਸ ਤਰ੍ਹਾਂ ਦੀਆਂ ਜਿਹੜੀਆਂ ਚੋਰ ਬਜ਼ਾਰੀਆਂ ਤੇ ਹੋਣਗੀਆਂ। ਹੁਣ ਵੀ ਇਹਨਾਂ ਨੂੰ ਚਾਹੀਦਾ ਕਿ ਇਹ ਜਿਹੜਾ ਇਹਨਾਂ ਨੇ ਕਿਸਮ ਫੜਿਆ ਇਹ ਬਦਲ ਦੇਣ। ਇੱਥੇ ਪੰਜਾਬ ਦੇ ਵਿੱਚ ਹੀ ਇਸ ਤਰ੍ਹਾਂ ਦੇ ਪੇਪਰਾਂ ਦੀ ਛਪਾਈ ਹੋਣੀ ਚਾਹੀਦੀ ਹੈ, ਕਿਉਂਕਿ ਜੇ ਉੱਥੋਂ ਛਪਾਈ ਹੋਏਗੀ ਤੇ ਫਿਰ ਇਸ ਦੀ ਕੁਤਾਈ ਹੋਏਗੀ। ਇਸ ਤਰ੍ਹਾਂ ਦੀ ਜੇ ਕੁਤਾਈ ਹੋਏਗੀ ਤੇ ਫਿਰ ਬਹੁਤ ਸਾਰੇ ਬੰਦਿਆਂ ਦੇ ਭਵਿੱਖ ਦੀ ਤਬਾਹੀ ਹੋਏਗੀ। ਇਹਨਾਂ ਨੂੰ ਹੁਣ ਜਾਗ ਜਾਣਾ ਚਾਹੀਦਾ। ਵੈਸੇ ਇੱਕ ਵਾਰੀ ਤਾਂ ਜਾਗੇ ਆ, ਇਹਨਾਂ ਨੇ PU ਤੋਂ ਲੈ ਕੇ ਇਖਤਿਆਰ ਸਾਰਾ ਪ੍ਰੀਖਿਆਵਾਂ ਦਾ ਮੇਰੇ ਖਿਆਲ ਦੇ ਆਪਣੀ ਯੂਨੀਵਰਸਿਟੀ ਨੂੰ ਸੌਂਪ ਦਿੱਤਾ, ਪਰ ਇਹ ਨਾ ਹੋਵੇ ਕਿ ਉਹ ਜਿਵੇਂ ਆਂਦੇ ਹੁੰਦੇ ਕਿ 4 ਦਿਨ ਸ਼ੌਂਕ ਤੇ ਫਿਰ ਉਹੀ ਕੁੱਤੇ ਭੌਂਕਦੇ, ਉਹੀ ਕੰਮ ਫਿਰ ਦੁਬਾਰਾ ਸ਼ੁਰੂ ਹੋ ਜਾਵੇ। ਹੁਣ ਇਹਨਾਂ ਮਾਮਲਿਆਂ ਤੇ ਸਖਤਾਈ ਕਰਨ ਦੀ ਜ਼ਰੂਰਤ ਹੈ, ਕਿਉਂਕਿ ਪੰਜਾਬ ਦੀ ਕੋਈ ਵੀ ਭਰਤੀ ਨਹੀਂ ਜਿਹੜੀ ਬੇਦਾਗ ਨੇਪਰੇ ਚੜ੍ਹਦੀ ਹੋਵੇ। ਜੀ ਸ਼ਾਇਦ ਹੀ ਕੋਈ। ਜੀ ਬਿਲਕੁਲ। ਅਤੇ ਮਿੰਟੂ ਜੀ ਅਗਲੀ ਗੱਲ ਕਰੀਏ ਵੀ ਆਮ ਆਦਮੀ ਪਾਰਟੀ ਝਾੜੂ ਇਕੱਠਾ ਕਰਨ ਦੇ ਵਿੱਚ ਲੱਗੇ ਹੋਏ ਆ। ਅਮਨ ਅਰੋੜਾ ਨੇ ਦਿੱਤੇ ਆ ਸੰਕੇਤ। ਛੋਟੇਪੁਰ ਤੇ ਧਰਮਵੀਰ ਗਾਂਧੀ ਹੁਣਾਂ ਦੀ ਯਾਦ ਆਈ ਹੈ। ਉਹ ਤੇ ਆਂਦੇ ਹੋਣੇ ਛੋਟੇਪੁਰ ਤੇ ਧਰਮਵੀਰ ਗਾਂਧੀ ਕਿਹਾ ਕਿਵੇਂ ਅਚਾਨਕ ਆ ਗਈ ਸਾਡੀ ਯਾਦ ਗਰੀਬਾਂ ਦੀ। ਜੀ ਤੁਹਾਨੂੰ ਹੁਣ ਯਾਦ ਕਿਵੇਂ ਗਰੀਬਾਂ ਦੀ ਆ ਰਹੀ ਹੈ। ਖੈਰ ਇਹ ਵੀ ਹੈ ਕਿ ਉਹ ਜਿਵੇਂ ਨਾ ਇੱਕ ਹਿੰਦੀ ਦੇ ਸ਼ਾਇਰ ਨੇ ਲਿਖਿਆ ਸੀ, ਹੀਲਾ ਹੈ ਹਵਾਲਾ ਹੈ ये इश्क निराला है, शिकवा भी है शिकायतें भी है, सब प्यार की माला है। प्यार ਦੀ ਮਾਲਾ 'ਚ ਸ਼ਿਕਵੇ ਸ਼ਿਕਾਇਤਾਂ ਵੀ ਹੋ ਜਾਂਦੇ ਆ। ਅਮਨ ਅਰੋੜਾ ਨੇ ਪਹਿਲ ਕਦਮੀ ਤੇ ਕੀਤੀ ਹੈ। ਉਹ ਕਹਿੰਦਾ ਕਿ ਅਸੀਂ ਇਹਨਾਂ ਕੋਲ ਜਾਵਾਂਗੇ, ਸੁੱਚਾ ਸਿੰਘ ਛੋਟੇਪੁਰ ਕੋਲ ਵੀ ਜਾਵਾਂਗੇ, ਡਾਕਟਰ ਧਰਮਵੀਰ ਗਾਂਧੀ ਕੋਲ ਵੀ ਜਾਵਾਂਗੇ। ਤੇ ਅਮਨ ਅਰੋੜਾ ਜਿਹੜਾ ਕਿ ਨਵਾਂ ਕੋ ਕਨਵੀਨਰ ਬਣਿਆ ਇੱਥੋਂ ਦਾ, ਉਪ ਪ੍ਰਧਾਨ ਕਹਿ ਲਈਏ, ਕਿਉਂਕਿ ਕਨਵੀਨਰ ਵਾਲੀ ਤੇ ਪੋਸਟ ਕਹਿੰਦੇ ਅਸੀਂ ਖਤਮ ਕਰ ਦਿੱਤੀ ਆ। ਉਹ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ ਅਮਨ ਅਰੋੜਾ, ਮੁੰਡਾ ਜਸ਼ੀਲਾ ਹੈ, ਉਹ ਆਂਦਾ ਅਸੀਂ ਜਾਵਾਂਗੇ ਤੇ ਸਾਨੂੰ ਪੂਰੀ ਉਮੀਦ ਆ ਕਿ ਨਗਰ ਨਿਗਮ ਦੀਆਂ ਚੋਣਾਂ ਤੋਂ ਪਹਿਲਾਂ ਇਹ ਜਿਹੜੇ ਸਾਡੇ ਪੁਰਾਣੇ ਸਾਥੀ ਆ ਉਹ ਫਿਰ ਸਾਡਾ ਸਾਥ ਦੇਣਗੇ।
ਹੁਣ ਨਾਲ ਹੀ ਅਮਨ ਅਰੋੜਾ ਨੇ ਇਹ ਗੱਲ ਇਕਬਾਲ ਕੀਤੀ ਹੈ। ਉਹ ਕਹਿੰਦਾ ਕਿ ਸੁੱਚਾ ਸਿੰਘ ਛੋਟੇਪੁਰ ਦੇ ਜਾਣ ਨਾਲ ਸਾਨੂੰ ਨੁਕਸਾਨ ਬਹੁਤ ਹੋਇਆ। ਸੁੱਚਾ ਸਿੰਘ ਛੋਟੇਪੁਰ ਦੇ ਜਾਣ ਨਾਲ ਉਹ ਕਹਿੰਦਾ ਕਿ ਸਾਡਾ ਜਿਹੜਾ ਖੇਡ ਦਾ ਤਾਣਾ ਬਣਾ ਸੀ ਸਾਡਾ ਗਿਆ ਜੀ। ਹੁਣ ਅਮਨ ਅਰੋੜਾ ਨੂੰ ਇਹ ਸਵਾਲ ਕੀਤਾ ਜਾ ਸਕਦਾ ਕਿ ਜਦੋਂ ਤੁਸੀਂ ਛੋਟੇਪੁਰ ਨੂੰ ਖੋਟੇਪੁਰ ਕਹਿ ਕੇ ਭਜਾ ਦਿੱਤਾ ਸੀ ਤੇ ਉਦੋਂ ਤੁਹਾਡੇ ਵਿੱਚੋਂ ਬਹੁਤ ਜਣਿਆਂ ਨੇ ਦਸਤਖਤ ਕੀਤੇ ਸੀ ਕਿ ਇਸ ਬੰਦੇ ਨੂੰ ਕੱਢੋ, ਕਿਉਂਕਿ ਕੱਢਣਾ ਬਹੁਤ ਜ਼ਰੂਰੀ ਹੈ। ਹਾਲੇ ਦਿੱਲੀ ਵਾਲੇ ਤੇ ਘੱਟ ਬੋਲਦੇ ਸੀ ਪਰ ਪੰਜਾਬ ਵਾਲੇ ਤੇ ਬਹੁਤ ਜ਼ਿਆਦਾ ਬੋਲਦੇ ਸੀ ਕਿ ਇਹਨੂੰ ਛੇਤੀ ਤੋਂ ਛੇਤੀ ਕੱਢ ਦਿਓ। ਹੁਣ ਜੇ ਤੁਸੀਂ ਇਹ ਮੰਨਦੇ ਹੋ ਕਿ ਸੁੱਚਾ ਸਿੰਘ ਛੋਟੇਪੁਰ ਦੀ ਵਿਦਾਇਗੀ ਨਾਲ ਸਾਨੂੰ ਨੁਕਸਾਨ ਹੋਇਆ ਤੇ ਫਿਰ ਤੁਹਾਨੂੰ ਇਹ ਵੀ ਤੇ ਮੰਨਣਾ ਚਾਹੀਦਾ ਕਿ ਉਸ ਨੁਕਸਾਨ ਦੇ 50% ਤੁਸੀਂ ਵੀ ਜ਼ਿੰਮੇਵਾਰ ਹੋ। ਜੇ ਨੁਕਸਾਨ ਹੋਇਆ ਤੇ ਤੁਹਾਡੇ ਆਪਦੇ ਦਸਤਖਤਾਂ ਦੇ ਨਾਲ ਹੋਇਆ, ਤੁਹਾਡੀ ਆਪਦੀ ਸਹਿਮਤੀ ਦੇ ਨਾਲ ਹੋਇਆ, ਫਿਰ ਤੁਸੀਂ ਕਿਉਂ ਨਹੀਂ ਸਿੱਧੇ ਰੂਪ 'ਚ ਕਹਿੰਦੇ ਕਿ ਅਸੀਂ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਹਾਂ। ਹੁਣ ਜੇ ਪਤਾ ਕਿ ਸੁੱਚਾ ਸਿੰਘ ਛੋਟੇਪੁਰ ਦੇ ਨਾਲ ਇੱਕ ਵਾਰੀ ਮੁਲਾਕਾਤ ਜ਼ਰੂਰ ਕਰਨਗੇ ਪਰ ਸੁੱਚਾ ਸਿੰਘ ਛੋਟੇਪੁਰ ਏਡੀ ਜਲਦੀ ਮੰਨਦਾ ਨਹੀਂ। ਉਹ ਜਿਵੇਂ ਇੱਕ ਗਾਣਾ ਆਇਆ ਸੀਗਾ ਨਾ ਕਿ ਹੁਣ ਨੀ ਚੰਡੀਗੜ੍ਹ ਵਾਲੀਏ ਹੁਣ ਨੀ ਮੁੜਦੇ ਯਾਰ ਇਸ ਗੱਲਾਂ ਨਾ ਮਾਰ, ਉਹ ਤਾਂ ਉਹ ਵੀ ਕਹੇਗਾ ਕਿ ਹੁਣ ਨੀ ਮੁੜਦੇ ਯਾਰ ਗੁਰਦਾਸਪੁਰ ਨੂੰ ਨਾ ਆ ਤੂੰ ਯਾਰ ਜੀ। ਬਿਲਕੁਲ ਕੋਈ ਭਰੋਸਾ ਨਹੀਂ ਜਿਹੜਾ ਜਿੱਦਾਂ ਕਿਹਾ ਜਾ ਸਕਦਾ। ਬਾਕੀ ਦੇਖੋ ਕੀ ਬਣਦਾ ਭਵਿੱਖ ਦੇ ਵਿੱਚ ਇਹਨਾਂ ਦੇ ਕੀ ਲਿਖਿਆ। ਅਤੇ ਸਰੋਤਿਓ ਅਤੇ ਮਿੰਟੂ ਜੀ ਆਪਾਂ ਹੁਣ ਕਾਲਸ ਲਵਾਂਗੇ। ਤੁਸੀਂ ਕਾਲ ਕਰ ਸਕਦੇ ਹੋ। ਨੰਬਰ ਹੈਗਾ ਕਾਲ ਕਰਨ ਦੇ ਲਈ 408 272 5200 4082725200। ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰੋ ਅਤੇ ਕਾਲ ਕਰਕੇ ਤੁਸੀਂ ਮਿੰਟੂ ਜੀ ਨੂੰ ਜਿਹੜਾ ਜੀ ਸਵਾਲ ਪੁੱਛ ਸਕਦੇ ਹੋ। ਅਤੇ ਮਿੰਟੂ ਜੀ ਆਪਣੇ ਨਾਲ ਕੁਛ ਕੁ ਕਾਲਰਸ ਜਿਹੜੇ ਆਲਰੇਡੀ ਜੁੜ ਰਹੇ ਨੇ ਅਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਸੋ ਨੰਬਰ ਇੱਕ ਵਾਰੀ ਫੇਰ ਮੈਂ ਰਿਪੀਟ ਕਰ ਦੇਵਾਂ। ਨੰਬਰ ਹੈਗਾ 408 272 5200 4082725200। ਅਤੇ ਮਿੰਟੂ ਜੀ ਹੁਣ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਜਿਹੜਾ ਜੀ ਉਹ ਲਾਈਨਸ ਖੋਲ ਚੁੱਕੇ ਨੇ ਅਤੇ ਰਾਜ ਜੀ ਆਪਣੇ ਨਾਲ ਜੁੜੇ ਨੇ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਅਸੀਂ ਕੈਨੇਡਾ ਤੋਂ ਬੋਲ ਰਹੇ ਹਾਂ ਜੀ। ਜੀ ਹਾਂਜੀ ਅਤੇ ਸਾਡਾ ਮਿੰਟੂ ਗੁਰਸਰੀਆ ਨੂੰ ਸਵਾਲ ਆ। ਕੁਛ ਦਿਨ ਪਹਿਲਾਂ ਤੁਸੀਂ ਇੱਕ ਖਬਰ ਦਿੱਤੀ ਸੀਗੀ ਵੀ ਜਿਹੜੀ ਬੀਬੀ ਅਰੂਸਾ ਪਾਕਿਸਤਾਨ ਵਾਲੀ ਵੀ ਉਹਦਾ ਨਿੱਜੀ ਮਾਮਲਾ ਹੈ, ਪਰ ਇਹ ਨਿੱਜੀ ਮਾਮਲਾ ਕਿਵੇਂ ਹੋ ਗਿਆ ਜੀ? ਉਹ ਟੈਕਸ ਫੇਅਰ ਦੇ ਪੈਸਿਆਂ ਨੂੰ ਚੰਡੀਗੜ੍ਹ ਦੇ ਵਿੱਚ ਰਹਿੰਦੀ ਆ। ਹੁਣ ਉਹਦਾ ਜਨਮ ਦਿਨ ਮਨਾਇਆ ਜਾ ਰਿਹਾ ਅਤੇ ਹੋਰ ਬਹੁਤ ਕੁਛ ਉਹ ਸਾਡੀ ਰਾਜਨੀਤੀ ਦੇ ਵਿੱਚ ਸਾਡੀ ਮੀਡੀਆ ਵਾਲੇ ਉੱਤੋਂ ਵਿਊ ਵੀ ਲੈਂਦੇ ਆ। ਅਤੇ ਜਿੱਦਣ ਸਹੁੰ ਚੱਕ ਸਮਾਗਮ ਸੀਗਾ ਸਾਡੇ ਚੁਣੇ ਹੋਏ ਨੁਮਾਇੰਦਿਆਂ ਨੂੰ ਤਾਂ ਉੱਥੇ ਸੀਟ ਨਹੀਂ ਮਿਲੀ ਅਤੇ ਬੀਬੀ ਦੋਵਾਂ ਸੀਟਾਂ ਵਾਲੇ ਸੋਫੇ 'ਤੇ ਬੈਠੀ ਸੀ ਜੀ। ਇਹ ਨਿੱਜੀ ਮਾਮਲਾ ਕਿਵੇਂ ਹੋ ਗਿਆ ਜੀ? ਇਹ ਤਾਂ ਸਾਡਾ ਇੱਕ ਦੂਜਾ ਸਾਰਾ ਪੰਜਾਬ ਦਾ ਮਸਲਾ ਹੈ ਜੀ, ਸਾਡੀ ਦੇਸ਼ ਦੀ ਸੁਰੱਖਿਆ ਦਾ ਮਸਲਾ। ਅਤੇ ਜੇ ਭਗਵੰਤ ਮਾਨ ਦੀ ਸ਼ਰਾਬ ਉਹਨੂੰ ਉੱਥੇ ਜਸਟੀਫਾਈ ਨਹੀਂ ਕਰਦੇ ਵੀ ਉਹ ਠੀਕ ਆ, ਜੇ ਉਹਦਾ ਨਿੱਜੀ ਮਸਲਾ ਨਹੀਂ ਤਾਂ ਫਿਰ ਇਹ ਕਿਵੇਂ ਨਿੱਜੀ ਮਸਲਾ ਹੋ ਗਿਆ ਜੀ? ਥੈਂਕ ਯੂ। ਇਹ ਸਵਾਲ ਹੈ ਜੀ ਸਾਡਾ। ਥੈਂਕ ਯੂ ਰਾਜ ਜੀ। ਨਹੀਂ ਦੇਖੋ ਜੀ ਇਹਦੇ ਤੇ ਵੀ ਬੜੇ ਸਵਾਲ ਉੱਠਦੇ ਆ। ਗੱਲ ਰਿਸ਼ਤੇ ਦੀ ਆ। ਜਦੋਂ ਇਸ ਤਰ੍ਹਾਂ ਰਿਸ਼ਤੇ ਦੀ ਚੱਲਦੀ ਹੈ ਨਾ ਤਾਲੁਕਾਤੀ, ਉਦੋਂ ਕਿਹਾ ਜਾਂਦਾ ਕਿ ਉਹਨਾਂ ਦਾ ਨਿੱਜੀ ਮਸਲਾ। ਪਰ ਜਦੋਂ ਇਸ ਤਰ੍ਹਾਂ ਦੀ ਇੰਟਰਫੇਰੈਂਸ ਹੁੰਦੀ ਹੈ ਉਦੋਂ ਸਾਰੇ ਆਲੋਚਨਾ ਕਰਦੇ ਆ। ਅਜੇ ਕੱਲ੍ਹ ਤੇ ਅਸੀਂ ਉਸ ਬੀਬੀ ਦੇ ਜਨਮ ਦਿਹਾੜੇ 'ਚ ਗੱਲ ਕਰਕੇ ਹਟੇ, ਮੈਂ ਤੇ ਰਾਜਕਰਨਵੀਰ ਸਿੰਘ ਜੀ। ਤੁਸੀਂ ਸ਼ਾਇਦ ਨਹੀਂ ਸੁਣਿਆ ਪ੍ਰੋਗਰਾਮ, ਅਸੀਂ ਉਹਦੇ 'ਚ ਗੱਲ ਕਰਕੇ ਹਟੇ ਹਾਂ ਕਿ ਉਹਦਾ ਬਰਥਡੇ ਜਾ ਕੇ ਹਿਮਾਚਲ ਦੀਆਂ ਵਾਦੀਆਂ 'ਚ ਮਨਾਉਣ ਦੀ ਕੀ ਲੋੜ ਆ? ਸਾਰਾ ਕੈਬਨਿਟ ਉੱਥੇ ਇਕੱਠਾ ਕਰਕੇ ਲਿਜਾਣ ਦੀ ਕੀ ਲੋੜ ਆ? ਔਰ ਉਹਦਾ ਪੈਸਾ ਕੌਣ ਭਰੇਗਾ ਵੀ ਤੇ ਦੱਸੋ। ਅਸੀਂ ਤੇ ਕੱਲ੍ਹ ਹੀ ਸਵਾਲ ਕਰਕੇ ਹਟੇ ਹਾਂ। ਪਰ ਕੁਛ ਚੀਜ਼ਾਂ ਹੁੰਦੀਆਂ ਉਹ ਨਿੱਜੀ ਜ਼ਿੰਦਗੀ 'ਚ ਨਹੀਂ ਲਿਜਾਈਆਂ ਜਾਂਦੀਆਂ। ਜਿਵੇਂ ਭਗਵੰਤ ਮਾਨ ਦੀ ਤੇ ਭਗਵੰਤ ਮਾਨ ਦੀ ਸ਼ਰਾਬ ਦੀ ਗੱਲ ਤੁਸੀਂ ਕੀਤੀ ਹੈ। ਮੈਂ ਤਾਂ ਅੱਜ ਵੀ ਕਹਿੰਦਾ ਕਿ ਖਾਣਾ ਕੀ ਹੈ ਕਿਸੇ ਨੇ, ਪਹਿਨਣਾ ਕੀ ਹੈ ਕਿਸੇ ਨੇ, ਬੋਲਣਾ ਕੀ ਹੈ ਕਿਸੇ ਨੇ, ਉਹ ਉਹਦੇ ਤੇ ਛੱਡ ਦਿਓ। ਪਰ ਇੱਕ ਚੀਜ਼ ਜ਼ਰੂਰ ਆ ਕਿ ਉਹਨੂੰ ਨਿੱਜੀ ਤੇ ਜਨਤਕ ਜ਼ਿੰਦਗੀ ਦੋਨਾਂ ਜ਼ਿੰਦਗੀਆਂ ਦੇ ਵਿੱਚ ਉਹਨੂੰ ਥੋੜ੍ਹਾ ਜਿਹਾ ਡਿਫਰੈਂਸ, ਥੋੜ੍ਹਾ ਜਿਹਾ ਫਰਕ ਪੈਦਾ ਕਰਨਾ ਪਵੇਗਾ। ਜਿਹੜੀ ਗੱਲ ਤੁਸੀਂ ਗੱਲ ਕਹੀ ਹੈ, ਤੁਹਾਨੂੰ ਗਾਂ ਦੀ ਵੀ ਗੱਲ ਦੱਸ ਦਿੰਦਾ। ਬੀਬੀ ਅਰੂਸਾ ਇੱਥੇ ਨਹੀਂ ਇਕੱਲੀ ਖੜਦੀ ਪਈ। ਉਹ ਜਿਹੜੀਆਂ ਨਿਯੁਕਤੀਆਂ ਹੁੰਦੀਆਂ ਚੀਫ ਮਿਨਿਸਟਰ ਦੇ ਦਫ਼ਤਰ ਦੇ ਵਿੱਚ, ਜਿਹਨੂੰ CMO ਕਹਿੰਦੇ ਆ, ਉਹ ਨਿਯੁਕਤੀਆਂ ਵੀ ਉਹਦੇ ਇਸ਼ਾਰਿਆਂ ਤੇ ਹੋਣ ਡਈਆਂ। ਬਹੁਤ ਕੁਛ ਆ ਤੇ ਇਹ ਨਹੀਂ ਹੈ ਕਿ ਇਹਨੂੰ ਕੋਈ ਜਸਟੀਫਾਈਡ ਕਰਦਾ ਹੈ। ਆਲੋਚਨਾ ਕਰਦੇ ਪਏ ਆ। ਸਾਡੇ ਇੱਥੇ ਅਖਬਾਰ ਭਰੇ ਪਏ ਇਹਨਾਂ ਚੀਜ਼ਾਂ ਦੇ ਨਾਲ, ਡਿਬੇਟ ਹੁੰਦੇ ਪਏ ਆ। ਪਰ ਕੀ ਕਰੀਏ, ਜਦੋਂ ਸਵਾਲ ਕਰਦੇ ਆ ਜਿਨ੍ਹਾਂ ਨੂੰ ਕਰਦੇ ਆ ਤੇ ਉਹ ਕਹਿ ਦਿੰਦੇ ਆ ਕਿ ਤੁਸੀਂ ਕੀ ਲੈਣਾ, ਮੱਛਦਿਆਂ ਨੂੰ ਮੱਛ ਲੈਣ ਦਿਓ। ਕਹਿੰਦੇ ਕਿ ਅਸੀਂ ਤੇ ਇਹੀ ਕਰਾਂਗੇ, ਸਾਡਾ ਮੁੰਡਾ ਤੇ ਇਹੀ ਕਰੂਗਾ। ਜਦੋਂ ਉਹ ਕਿਸੇ ਗੱਲ ਤੇ ਨਹੀਂ ਆਉਂਦੇ, ਜਦੋਂ ਉਹਨਾਂ ਨੂੰ ਕੋਈ ਇਤਰਾਜ਼ ਨਹੀਂ, ਕਿਸੇ ਦੇ ਘਰਦਿਆਂ ਨੂੰ ਇਤਰਾਜ਼ ਨਹੀਂ, ਅਸੀਂ ਕਿਸੇ ਦੀ ਨਿੱਜੀ ਜ਼ਿੰਦਗੀ 'ਚ ਨਹੀਂ ਜਾ ਸਕਦੇ। ਪਰ ਜੋ ਦਖਲਅੰਦਾਜ਼ੀ ਹੋ ਰਹੀ ਹੈ, ਜੋ ਇੱਥੋਂ ਦੇ ਕੰਮਕਾਰ ਦੇ ਵਿੱਚ
ਦਖਲਅੰਦਾਜ਼ੀ ਹੋ ਰਹੀ ਹੈ, ਜੋ ਸਹੂਲਤਾਂ ਦਿੱਤੀਆਂ ਜਾ ਰਹੀਆਂ ਉਹਦੀ ਮੁੱਢ ਕਦੀਮੋਂ ਹੀ ਆਲੋਚਨਾ ਹੋ ਰਹੀ ਹੈ। ਉਹਨੂੰ ਨਾ ਤੁਸੀਂ ਆਖੋ ਉਸ ਪਾਸੇ ਉਲਾਂਭਾ ਨਾ ਦਿਓ। ਜੀ ਜੀ। ਬਾਕੀ ਮਿੰਟੂ ਜੀ, ਹੁਣ ਜਦੋਂ ਲੋਕਾਂ ਨੇ ਚੁਣ ਕੇ ਬਣਾਇਆ ਆ, ਵਾਕਿਆ ਜਿੱਦਾਂ ਤੁਸੀਂ ਗੱਲ ਕਹਿ ਦਿੱਤੀ ਵੀ ਸਾਡਾ ਮੁੰਡਾ ਤਾਂ ਇੱਦਾਂ ਹੀ ਕਰੂ, ਜਦੋਂ ਹਾਲਾਤ ਹੀ ਸਾਰੇ ਰਾਜਸੀ ਪਾਰਟੀਆਂ ਦੇ, ਸਿਆਸੀ ਪਾਰਟੀਆਂ ਦੇ ਇੱਦਾਂ ਦੇ ਆ, ਤਾਂ ਫਿਰ ਲੋਕਾਂ ਨੂੰ ਖੁਦ ਹੀ ਜਿਹੜਾ ਜੀ ਇਹ ਚੀਜ਼ਾਂ ਨੂੰ ਭੁਗਤਣਾ ਹੀ ਪੈਣਾ ਆ। ਆਪ ਹੀ ਜਿਹੜੇ ਸਿਰ 'ਤੇ ਬਿਠਾਏ ਨੇ ਸਾਰੇ ਜਾਣੇ ਇਹਨਾਂ ਨੇ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਗੁਰਦੀਪ ਬਰਾੜ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਮਿੰਟੂ ਭਾਈ ਨੂੰ ਸਤਿ ਸ਼੍ਰੀ ਅਕਾਲ ਕਰਨ ਦੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਜੀ, ਮੇਰਾ ਸਵਾਲ ਇਸ ਮੁੱਦੇ ਤੋਂ ਹਟ ਕੇ ਹੈ ਜੀ। ਮੈਂ ਮਤਲਬ ਮਿੰਟੂ ਗੁਰੂਸਰੀਆ ਨੂੰ ਬਹੁਤ ਸੁਣਦਾ ਤੇ ਮੈਂ ਲਾਈਕ ਕਰਦਾ ਇਹਨਾਂ ਨੂੰ ਬਹੁਤ ਜੀ। ਇੱਕ ਦਿਨ ਮੈਂ YouTube ਤੇ ਕੋਈ ਵੀਡੀਓ ਦੇਖ ਰਿਹਾ ਸੀ ਇਹਨਾਂ ਦੀ ਪਰਸਨਲ, ਕਿ ਉਹ ਸੱਚੀ ਵੀਡੀਓ ਇਹਨਾਂ ਦੀ ਲਾਈਫ ਬਾਰੇ। ਕਿਹੜੀ ਵੀਡੀਓ ਤੁਸੀਂ ਦੇਖੀ? ਉਹਦੇ ਵਿੱਚ ਕਿਹਾ ਗਿਆ ਸੀ ਵੀ ਮੈਂ ਮਤਲਬ ਜਦੋਂ ਪੜ੍ਹਦਾ ਹੁੰਦਾ ਸੀ, ਯੰਗ ਏਜ ਵਿੱਚ ਸੀਗਾ, ਤੇ ਉਦੋਂ ਮੈਂ ਗਲਤ ਰਾਹ ਤੇ ਤੁਰ ਪਿਆ, ਫਿਰ ਮੇਰਾ ਐਕਸੀਡੈਂਟ ਹੋਇਆ, ਫਿਰ ਮੈਂ ਸਾਲ ਮੰਜੇ ਤੇ ਰਿਹਾ, ਫਿਰ ਮੈਨੂੰ ਪਤਾ ਲੱਗਾ ਵੀ ਸਹੀ ਰਾਹ ਕਿਹੜਾ ਹੈ। ਬਿਲਕੁਲ ਗੁਰਦੀਪ ਬਰਾੜ ਜੀ, ਤੁਸੀਂ ਇਹਨਾਂ ਦੀ ਜਿਹੜੀ ਕਿਤਾਬ ਆ ਡਾਕੂਆਂ ਦਾ ਮੁੰਡਾ, ਉਹ ਵੀ ਤੁਸੀਂ ਪੜ੍ਹ ਕੇ ਦੇਖਿਓ। ਇਹਨਾਂ ਦੀ ਆਪਣੀ ਜਿਹੜੀ ਸਵੈ ਜੀਵਨੀ ਆ, ਜਿਹੜੀ ਉਹ ਵੀਡੀਓ ਤੁਸੀਂ ਦੇਖੀ ਹੈ, ਬਿਲਕੁਲ ਜਿਹੜੀ ਹੈ ਦਰੁਸਤ ਆ। ਇਹ ਇੱਕ ਵਾਰੀ ਮਿੰਟੂ ਜੀ ਨੇ ਸਾਰੇ ਭੇਦ ਜਿਹੜੇ ਆ ਕੇ ਇੱਥੇ ਖੋਲ੍ਹੇ ਸੀ, ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਕੀਤੀਆਂ ਸੀ, ਕਿਉਂਕਿ ਬਹੁਤ ਸਾਰੇ ਮਿੰਟੂ ਜੀ ਨਵੇਂ ਸਰੋਤੇ ਅਕਸਰ ਆਪਣੇ ਨਾਲ ਜੁੜਦੇ ਰਹਿੰਦੇ ਆ, ਜਿਨ੍ਹਾਂ ਨੇ ਸ਼ਾਇਦ ਉਹ ਵਾਲੇ ਪ੍ਰੋਗਰਾਮ ਨਹੀਂ ਸੁਣੇ ਹੁੰਦੇ। ਅਤੇ ਜ਼ਰੂਰ ਆਪਾਂ ਕਿਸੇ ਦਿਨ ਹੋਰ ਜਿਹੜੀ ਆ ਟਰਾਈ ਕਰਾਂਗੇ, ਉਹ ਜਿਹੜੀ ਇੰਟਰਵਿਊ ਆ ਦੁਬਾਰਾ ਤੁਹਾਡੇ ਲਈ ਜਿਹੜੀ ਆ ਸਾਰਿਆਂ ਦੇ ਲਈ ਲਾਈ ਜਾਵੇ, ਤਾਂ ਜੋ ਤੁਸੀਂ ਵੀ ਜਾਣ ਸਕੋ ਮਿੰਟੂ ਜੀ ਨੂੰ, ਜਿਹੜੇ ਉਹਨਾਂ ਦੇ ਨਿੱਜੀ ਤੌਰ ਦੇ ਉੱਤੇ ਉਹਨਾਂ ਦੀ ਸਵੈ ਜੀਵਨੀ ਦੇ ਬਾਰੇ ਜਿਹੜੀ ਆ ਥੋੜ੍ਹੀ ਬਹੁਤੀ ਹੋਰ ਝਲਕ ਲੈ ਸਕੋ। ਅਤੇ ਬਾਕੀ ਵਾਕਿਆ ਹੀ ਜਿਹੜਾ ਲੋਹਾ ਹੁੰਦਾ ਆ, ਜਦੋਂ ਤਪ ਕੇ ਨਿਕਲਦਾ ਆ ਤਾਂ ਉਹ ਤਗੜਾ ਵੀ ਹੋ ਕੇ ਨਿਕਲਦਾ ਆ ਅਤੇ ਸਟਰੋਂਗ ਹੁੰਦਾ ਆ, ਮਜ਼ਬੂਤ ਹੁੰਦਾ ਆ। ਸੋ ਹੀ ਉਸ ਦਾ ਹੀ ਇੱਕ ਨਾਂ ਆ ਮਿੰਟੂ ਗੁਰੂਸਰੀਆ। ਅਤੇ ਮਿੰਟੂ ਜੀ, ਆਪਾਂ ਅਗਲੇ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਤੁਹਾਡੇ ਸਰਨਾਵੇਂ ਹੀ ਨੇ ਜੀ ਮਿੰਟੂ ਭੁੱਲਰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਅ ਜੀ। ਮੈਂ ਪਹਿਲੀ ਵਾਰੀ ਕਾਲ ਕਰ ਰਿਹਾ ਜੀ ਜੀ। ਹਰਿਆਣੇ ਤੋਂ ਅੱਜ ਮੈਂ ਕੁਰੂਕਸ਼ੇਤਰ ਤੋਂ ਜੀ। ਤੇ ਮੇਰਾ ਮਿੰਟੂ ਗੁਰੂਸਰੀਆ ਨੇ ਇਹ ਸੀ ਸਵਾਲ ਛੋਟਾ ਜਿਹਾ ਜੀ, ਖਾਸ ਨਹੀਂ ਵੀ ਥੋੜਾ ਹਰਿਆਣੇ ਦਾ ਵੀ ਨਿਊਜ਼ ਦਿਆ ਕਰੋ ਥੋੜਾ, ਬਸ ਇਹ ਰਿਕੁਐਸਟ, ਜ਼ਿਆਦਾ ਤੇ ਨਹੀਂ ਮੈਂ ਗੱਲ ਟਾਈਮ ਲੈਂਦਾ ਤੁਹਾਡਾ। ਥੈਂਕ ਯੂ ਜੀ, ਮਿਹਰਬਾਨੀ। ਜ਼ਰੂਰ ਜੀ। ਅਸੀਂ ਸਮਾਂ ਜਿਸ ਤਰ੍ਹਾਂ ਦੀ ਕੋਈ ਨਿਊਜ਼ ਹੁੰਦੀ ਹੈ ਹਰਿਆਣੇ ਦੀ, ਜੇ ਕੋਈ ਵੱਡੀ ਖਬਰ ਆ ਤੇ ਲਈ ਦੀ ਅਸੀਂ ਖਬਰ ਲੈਂਦੇ ਹਾਂ, ਪਰ ਹਰਿਆਣੇ ਦੀ ਰਾਜਨੀਤੀ 'ਚ ਵੀ ਬਹੁਤ ਟੁੱਟ ਭੱਜ ਤੇ ਬਹੁਤ ਉਤਲ ਪੁਤਲ ਹੁੰਦੀ ਰਹਿੰਦੀ ਆ। ਸਾਰੀਆਂ ਖਬਰਾਂ ਲਿਆਉਣੀਆਂ ਤੇ ਬੜਾ ਔਖਾ ਕੰਮ ਹੈ, ਕਿਉਂਕਿ ਜੇ ਹਰਿਆਣੇ ਦੀਆਂ ਜ਼ਿਆਦੀਆਂ ਲਿਆਵਾਂਗੇ, ਪੰਜਾਬ ਵਾਲਿਆਂ ਕਹਿਣਾ ਕਿ ਤੁਸੀਂ ਸਾਡਾ ਹੱਕ ਮਾਰਦੇ ਜੇ, ਤੇ ਉਂਝ ਕੋਸ਼ਿਸ਼ ਕਰਿਆ ਕਰਾਂਗੇ ਕਿ ਬੈਲੈਂਸ ਰੱਖ ਲਿਆ ਕਰੀਏ। ਜੀ ਜੀ। ਤੇ ਅਗਲੇ ਕਾਲਰ ਮਿੰਟੂ ਜੀ ਆਪਣੇ ਨਾਲ ਜੁੜੇ ਨੇ ਰਮਨ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਰਮਨ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਨੂੰ ਲੱਗਦਾ ਇਹਨਾਂ ਦੀ ਲਾਈਨ ਦੇ ਵਿੱਚ ਪ੍ਰੋਬਲਮ ਸੀ, ਅਤੇ ਮੁੜ ਕੇ ਦੁਬਾਰਾ ਸਰੋਤਿਓ ਤੁਸੀਂ ਕਾਲ ਕਰ ਸਕਦੇ ਹੋ। ਨੰਬਰ ਤੁਹਾਨੂੰ ਇੱਕ ਵਾਰੀ ਫਿਰ ਦੱਸ ਦੇਣਾ, ਨੰਬਰ ਕਾਲ ਕਰਨ ਦੇ ਲਈ 408 272 5200 4082725200। ਇਸ ਨੰਬਰ ਦੇ ਉੱਤੇ ਜਿਹੜੇ ਜੀ ਤੁਸੀਂ ਸਾਨੂੰ ਕਾਲ ਕਰਕੇ ਸਵਾਲ ਜਿਹੜੇ ਆ ਉਹ ਤੁਸੀਂ ਕਰ ਸਕਦੇ ਹੋ। ਅਤੇ ਮਿੰਟੂ ਜੀ ਇੱਕ ਵਾਰੀ ਫਿਰ ਆਪਣੇ ਨਾਲ ਜੁੜੇ ਨੇ ਭੁੱਲਰ ਜੀ। ਜੀ ਭੁੱਲਰ ਜੀ। ਮੇਰਾ ਇਹ ਸਵਾਲ ਸੀ ਵੀ ਕੋਈ ਹਰਿਆਣੇ ਦੀ ਕੁਛ ਨਿਊਜ਼ ਲਿਆ ਕਰੋ, ਤੁਹਾਨੂੰ ਮਿਲ ਜਾਣ ਜੀ। ਠੀਕ, ਬਹੁਤ ਧੰਨਵਾਦ ਹੋਏਗਾ ਜੀ। ਥੈਂਕ ਯੂ। ਬਾਕੀ ਬਹੁਤ ਅੱਛਾ ਸਮਾਚਾਰ ਦਿੰਦੇ, ਬਹੁਤ ਸੋਹਣੀਆਂ ਗੱਲਾਂ ਕਰਦੇ ਨੇ। ਮੈਂ ਤੇ ਥੋੜੇ ਦਿਨ ਹੀ ਜੁੜਿਆ ਇਹਨਾਂ ਨਾਲ, ਹਾਰ ਕੇ ਮੈਂ ਅੱਜ ਥੋੜੀ ਕਰੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਮਿੰਟੂ ਜੀ, ਮਿਹਰਬਾਨੀ ਜੀ ਜੀ। ਤੇ ਰਮਨ ਜੀ ਆਪਣੇ ਨਾਲ ਜੁੜੇ ਨੇ ਜੀ। ਜੀ ਆਇਆਂ ਨੂੰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਚਲੋ ਕੁਐਸਚਨ ਤਾਂ ਆਪਾਂ ਵੀਰ ਜੀ ਨੂੰ ਕੀ ਕਰ ਸਕਦੇ ਹਾਂ। ਵੀਰ ਜੀ, ਮੈਂ ਇੱਕ WhatsApp ਤੇ ਵੀਡੀਓ ਘੁੰਮ ਰਹੀ ਆ ਨਿਊਜ਼ ਐਂਕਰਾਂ ਵਾਸਤੇ, ਤੇ ਜਿਹੜੇ ਰਿਪੋਰਟਰ ਆ ਉਹਨਾਂ ਦੀ, ਉਹ ਕਹਿੰਦੇ ਜੀ ਇਹਦੇ ਬਾਰੇ ਤੁਸੀਂ ਵੀ ਸ਼ਾਇਦ ਦੇਖੀ ਹੋਣੀ ਹੈ ਇਹ ਵੀਡੀਓ, ਤੇ ਇਹ ਕੀ ਚੀਜ਼ ਹੈ ਜੀ? ਕਹਿੰਦੇ ਜੀ ਇਹ ਸਾਰਾ ਸਾਨੂੰ ਕੋਈ ਬੰਦਾ ਗਾਂਹ ਤੋਂ ਖਰੀਦ ਲੈਂਦਾ, ਤੇ ਜਾਂ ਸਾਨੂੰ ਬੰਦਾ ਕੋਈ ਗਾਂਹ ਤੋਂ ਪੈਸੇ ਦੇ ਦਿੰਦਾ, ਅਸੀਂ ਤਾਂ ਉਹਦੀ ਰਿਪੋਰਟ ਚਲਾ ਦਿੰਦੇ ਹਾਂ ਜੀ। ਇਹ ਕਿੰਨੇ % ਸਹੀ ਹੈ ਤੇ ਕਿੰਨੇ % ਗਲਤ ਹੈ ਜੀ? ਇਹ ਪਲੀਜ਼ ਇਹ ਦੱਸਿਓ ਜੀ। ਥੈਂਕ ਯੂ ਜੀ। ਦੇਖੋ, ਮੈਂ ਤੇ ਵੀਡੀਓ ਨਹੀਂ ਵੇਖੀ, ਮੈਨੂੰ ਇੰਨਾ ਸਮਾਂ ਨਹੀਂ ਮਿਲਦਾ ਜੀ ਕਿ ਮੈਂ ਵੀਡੀਓ ਵੇਖ ਸਕਾਂ, ਬੜਾ ਘੱਟ ਸਮਾਂ ਹੁੰਦਾ, ਪਰ ਫਿਰ ਵੀ ਕੋਸ਼ਿਸ਼ ਕਰੂੰਗਾ। ਜਿਹਦੀ ਗੱਲ ਤੁਸੀਂ ਕੀਤੀ ਆ ਉਸ ਤਰ੍ਹਾਂ
ਜਿੰਨਾ ਕੁ ਮੇਰਾ ਤਜਰਬਾ, ਕਿਉਂਕਿ ਮੈਨੂੰ ਮੀਡੀਆ 'ਚ ਮਜ਼ਦੂਰੀ ਕਰਦੇ ਨੂੰ ਬੜਾ ਥੋੜਾ ਸਮਾਂ ਹੋਇਆ, ਪਰ ਜਿੱਥੋਂ ਤੱਕ ਮੇਰਾ ਅੰਦਾਜ਼ਾ ਆ, ਕਿਉਂਕਿ ਮੇਰਾ ਪ੍ਰੋਫੈਸ਼ਨ ਹੈਗਾ ਪ੍ਰਿੰਟ ਮੀਡੀਆ 'ਚ ਆ ਮੈਂ, ਜਿਹੜਾ ਛਪਾਈ ਦਾ ਮੀਡੀਆ, ਅਖਬਾਰ, ਰਸਾਲੇ ਵਗੈਰਾ, ਉਹ ਇਸੇ ਤਰ੍ਹਾਂ ਦਾ ਮਾਹੌਲ ਥੋੜਾ ਬਹੁਤ ਹੈ ਜਿਸ ਤਰ੍ਹਾਂ ਦਾ ਤੁਸੀਂ ਦੱਸਿਆ। ਪਰ ਜਿਹੜੇ ਐਂਕਰ ਆ, ਐਂਕਰ ਆਪਣੇ ਪੱਧਰ ਤੇ ਸੌਦੇਬਾਜ਼ੀ ਨਹੀਂ ਕਰ ਸਕਦੇ। ਐਂਕਰ ਤੇ ਮਜ਼ਦੂਰ ਆ, ਮਜ਼ਦੂਰ ਨੇ। ਸੌਦੇਬਾਜ਼ੀ ਜੇ ਕੋਈ ਕਰੂਗਾ ਤੇ ਉਹਦਾ ਮਾਲਕ ਕਰੂਗਾ, ਤੇ ਐਂਕਰ ਹੈ ਜਿਹੜਾ, ਐਂਕਰ ਮਜ਼ਦੂਰ ਆ। ਐਂਕਰ ਨੂੰ ਉਹ ਸਕ੍ਰਿਪਟ ਪੜ੍ਹਨੀ ਪੈ ਸਕਦੀ ਆ, ਜਿਹੜਾ ਉਹਦਾ ਮਾਲਕ ਚਾਹੇ ਕਿ ਆਹ ਪੜ੍ਹਨੀ ਆ, ਜਾਂ ਜਿਹੜੀ ਉਹ ਪਾਲਿਸੀ ਦੇ ਦੇਵੇ ਕਿ ਆਹ ਪਾਲਿਸੀ ਤੁਸੀਂ ਫੋਲੋ ਕਰਨੀ ਆ। ਪਰ ਜਿਹੜੀ ਇਹ ਤੁਸੀਂ ਗੱਲ ਕਹਿ ਹੋ, ਜੇ ਇਹਦੇ 'ਚ ਦਮ ਹੈ ਇਸ ਵੀਡੀਓ ਦੇ ਵਿੱਚ, ਸੱਚ ਹੈ, ਹਕੀਕਤ ਆ ਕਿ ਐਂਕਰ ਆਪਣੇ ਪੱਧਰ ਤੇ ਕਹਿੰਦੇ ਆ ਕਿ ਅਸੀਂ ਪੈਸੇ ਲੈ ਕੇ ਆਪਣੇ ਪੱਧਰ ਤੇ ਸਾਰਾ ਕੁਛ ਕਰੀ ਜਾਂਦੇ, ਤੇ ਇਹ ਝੂਠ ਆ। ਕਿਉਂਕਿ ਐਂਕਰ ਜੇ ਆਪਣੇ ਪੱਧਰ ਤੇ ਕੁਛ ਕਰਨਗੇ, ਤੇ ਜਿਹੜੇ ਪਿੱਛੇ ਬੈਠੇ ਆ, ਜਿਹੜੇ ਉਹਨਾਂ ਨੂੰ ਚਲਾਉਣ ਵਾਲੇ, ਜਿਹੜੇ ਉਹਨਾਂ ਨੂੰ ਕੰਟਰੋਲ ਕਰਨ ਵਾਲੇ ਆ, ਜਿਹੜੇ ਉਹਨਾਂ ਦਾ ਘਰ ਦੇ ਵਿੱਚ ਚੁੱਲ੍ਹਾ ਬਾਲਦੇ ਆ, ਉਹ ਨਾਲ ਦੀ ਨਾਲ ਕੱਢ ਕੇ ਉਹਨਾਂ ਨੂੰ ਪਰੇ ਮਾਰਨਗੇ, ਕਿਉਂਕਿ ਉਹਨਾਂ ਨੇ ਪਾਲਿਸੀ ਲਾਗੂ ਕਰਨੀ ਹੈ। ਜਿਹੜੀ ਪਿੱਛੇ ਬੈਠੇ ਆ, ਜਿਹੜੇ ਤੁਹਾਨੂੰ ਦਿਸਦੇ ਆ, ਉਹ ਤੇ ਮਜ਼ਦੂਰ ਨੇ। ਜੀ ਜੀ ਬਿਲਕੁਲ। ਅਤੇ ਮਿੰਟੂ ਜੀ, ਇੱਥੇ ਆਪਾਂ ਇੱਕ ਬ੍ਰੇਕ ਵੀ ਲਵਾਂਗੇ, ਅਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਅਤੇ ਸਰੋਤਿਓ, ਇੱਕ ਵਾਰੀ ਫਿਰ ਦੱਸ ਦਿਓ ਵੀ ਤੁਸੀਂ ਵੀ ਜੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ, ਤਾਂ ਕਾਲ ਕਰ ਸਕਦੇ ਹੋ। ਲਾਈਨਸ ਓਪਨ ਨੇ। ਨੰਬਰ ਹੈਗਾ 408 272 5200 4082725200 ਦੇ ਉੱਤੇ। ਅਤੇ ਮਿਲਦੇ ਹਾਂ ਆਪਣੇ ਸਰੋਤਿਆਂ ਨੂੰ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। Punjabi Radio USA 1300 AM KWRU Fresno, 1470 AM KIID Sacramento, and 1450 AM KOBO Yuba City. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ, ਤੇ ਮੇਰੇ ਨਾਲ ਜੁੜੇ ਹੋਏ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ ਇੱਕ ਵਾਰੀ ਫਿਰ। ਜੀ ਸ਼ੁਕਰੀਆ ਜੀ। ਅਤੇ ਸਰੋਤਿਓ, ਤੁਸੀਂ ਵੀ ਕਾਲ ਕਰ ਸਕਦੇ ਹੋ। ਨੰਬਰ ਹੈਗਾ 408 272 5200 4082725200 ਦੇ ਉੱਤੇ। ਅਤੇ ਆਪਣੇ ਨਾਲ ਕਾਲਰਸ ਜਿਹੜੇ ਜੁੜੇ ਹੋਏ ਉਹਨਾਂ ਨਾਲ ਇੱਕ ਇੱਕ ਕਰਕੇ ਗੱਲ ਕਰਦੇ ਹਾਂ। ਸਭ ਤੋਂ ਪਹਿਲੇ ਕਾਲਰ, ਉਹਨਾਂ ਨਾਲ ਗੱਲ ਕਰੀਏ, ਦਰਸ਼ਨ ਸਿੰਘ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ, ਅਤੇ ਆਪਣੇ ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਮਿੰਟੂ ਜੀ ਨੂੰ ਇਹ ਪੁੱਛਣਾ ਚਾਹੁੰਦਾ ਜੀ, ਜਿਹੜਾ ਇਹ ਆਮ ਆਦਮੀ ਪਾਰਟੀ ਵਾਲੇ ਹੁਣ ਮੰਨਤ ਮਨਾਉਣ ਕਰ ਰਹੇ ਆ, ਕੀ ਇਹ ਉਹ ਕੇਜਰੀਵਾਲ ਜਿਹੜੀ ਸੈਂਟਰ ਦੀ ਇਹਨਾਂ ਦੀ ਲੀਡਰਸ਼ਿਪ ਹੈ, ਉਹਨਾਂ ਦੀ ਸਲਾਹ ਦੇ ਨਾਲ ਸਾਰਾ ਕੁਝ ਹੋ ਰਿਹਾ, ਜਾਂ ਇਹ ਇਹਨਾਂ ਦਾ ਇੱਥੋਂ ਤੱਕ ਕੰਮ ਅੱਗੇ ਵਧਿਆ ਤੇ ਇਹ ਮਤਲਬ ਹੱਲ ਹੋ ਜਾਊਗਾ? ਤੇ ਇਹਦੇ ਵਿੱਚ ਕਿਹੜੇ ਕਿਹੜੇ ਬੰਦੇ ਜਿਹੜੇ ਆ ਮਤਲਬ ਉਹ ਸ਼ਾਮਲ ਕਰ ਰਹੇ ਆ, ਜਿਵੇਂ ਡਾਕਟਰ ਦਲਜੀਤ ਸਿੰਘ ਸੀ, ਭਾਈ ਬਲਜੀਤ ਸਿੰਘ ਸੀ, ਤੇ ਇਹਦੇ 'ਚ ਉਹ ਦੂਜੇ ਫਿਰ ਜੇ ਆਪਣਾ ਗੁਰਦਾਸਪੁਰੀਆ ਵਾਪਸ ਆਉਂਦਾ ਤਾਂ ਫਿਰ ਉਹ ਜਿਹੜੇ ਕਿੰਗਰਾ ਕੁੰਗਰਾ ਵਰਗੇ ਆ, ਉਹ ਵੀ ਫਿਰ ਵੈਸੇ ਨਾਲ ਹੀ ਆਉਣਗੇ, ਜਿਹੜੇ ਇੰਨੀਆਂ ਬਿਆਨਬਾਜ਼ੀਆਂ ਕਰਦੇ ਰਹੇ, ਪ੍ਰਾਪੇਗੰਡਾ ਕਰਦੇ ਰਹੇ। ਜੀ ਥੈਂਕ ਯੂ ਜੀ। ਨਹੀਂ, ਬਿਆਨ ਤੇ ਦੇਖੋ, ਜੇ ਨਵਜੋਤ ਸਿੱਧੂ ਦੇ ਤੁਸੀਂ ਕਾਂਗਰਸ ਦੇ ਵਿਰੁੱਧ ਚੁੱਕ ਲਵੋ ਤੇ ਉਹਦੇ ਤੋਂ ਖਰਵੇ ਬਿਆਨ ਕਾਂਗਰਸ ਦੇ ਵਿਰੁੱਧ ਕੋਈ ਨਹੀਂ ਦੇ ਸਕਦਾ। ਨਵਜੋਤ ਸਿੱਧੂ ਨੇ ਜੋ ਕਾਂਗਰਸ ਬਾਰੇ ਆਖਿਆ, ਉਹਨੇ ਤੇ ਕਾਂਗਰਸ ਨੂੰ ਆਖਿਆ ਸੀ ਚੋਰਾਂ ਦੀ ਬਰਾਤ ਤੇ ਮਨਮੋਹਨ ਸਿੰਘ ਦਾ ਲੜਾ। ਇਹਦੇ ਵੱਧ ਕੋਈ ਹੋ ਸਕਦੀ ਹੈ? ਇਹ ਨਹੀਂ ਹੁੰਦਾ ਕੁਛ ਵੀ, ਇਹ ਪੈਮਾਨਾ ਨਹੀਂ ਹੈ ਸਿਆਸਤ ਦੇ ਵਿੱਚ। ਉਹ ਕਹਿੰਦੇ ਜੀ ਉਸ ਸਮੇਂ ਰਾਜਨੀਤੀ ਦੀ ਲੋੜ ਸੀ, ਜਦੋਂ ਅਸੀਂ ਬਿਆਨ ਦਿੱਤੇ ਉਦੋਂ ਰਾਜਨੀਤੀ ਦੀ ਲੋੜ ਸੀ। ਅੱਜ ਜਨਤਾ ਨੂੰ ਇਹ ਲੋੜ ਹੈ ਕਿ ਅਸੀਂ ਇਕੱਠੇ ਹੋ ਜਾਈਏ। ਇਹ ਵੀ ਕਹਿ ਦੇਣਗੇ, ਇਹ ਵੀ ਹੁਣ ਹੰਡੇ ਹੋਏ ਮੰਜੇ ਹੋਏ ਖਿਡਾਰੀ ਬਣ ਗਏ ਆ, ਇਹ ਹੁਣ ਲਾੜੀ ਥੋੜ੍ਹੀ ਰਹਿ ਗਿਆ। ਜਿਹੜੀ ਗੱਲ ਤੁਸੀਂ ਕੀਤੀ ਆ ਨਾ ਕਿ ਇਹ ਦਿੱਲੀ ਤੋਂ ਪੁੱਛ ਕੇ ਕਰਦੇ ਪਏ ਆ ਜਾਂ ਆਪਣੇ ਪੱਧਰ ਤੇ ਕਰਦੇ ਪਏ ਆ, ਇਹ ਤੇ ਹੁਣ ਇਹ ਜਾਣਨ ਅੰਦਰ ਦੀ ਕੀ ਗੱਲ ਆ, ਕਿਉਂਕਿ ਅੰਦਰ ਦੀ ਵਿਚਲੀ ਗੱਲ ਤੇ ਤੁਹਾਨੂੰ ਪਤਾ ਉਦੋਂ ਬਾਹਰ ਆਉਂਦੀ ਜਦੋਂ ਸਾਰਾ ਖੱਖੜ ਖਈਆ ਪੈ ਜਾਂਦਾ। ਪਰ ਜੋ ਇਹ ਕਰਦੇ ਪਏ ਆ, ਠੀਕ ਕਰਦੇ ਪਏ ਆ। ਇਹ ਦੇਖੋ, ਅਸਲ ਦੇ ਵਿੱਚ ਕੀ ਆ ਕਿ ਮਨ ਮਨੌਤ ਜੋ ਮਰਜ਼ੀ ਕਰ ਲੈਣ। ਜਿਹੜੇ ਡਾਕਟਰ ਧਰਮਵੀਰ ਗਾਂਧੀ ਵਰਗੇ, ਹੋਰ ਦਾ ਤੇ ਮੈਨੂੰ ਪਤਾ ਨਹੀਂ, ਡਾਕਟਰ ਧਰਮਵੀਰ ਗਾਂਧੀ ਪੋਲੇ ਪੈਰੀ ਇਹਨਾਂ ਦੇ ਨਾਲ ਨਹੀਂ ਤੁਰੇਗਾ। ਉਹਨੇ ਇਹੋ ਹੀ ਕਹਿਣਾ ਕਿ ਖੁਦ ਮੁਖਤਿਆਰੀ ਲਓ, ਤੁਹਾਡੇ ਅਸੂਲ ਹੋਣੇ ਚਾਹੀਦੇ, ਤੁਹਾਡੇ ਸਿਧਾਂਤ ਹੋਣੇ ਚਾਹੀਦੇ ਆ। ਤੁਸੀਂ ਆਪਦੀ ਕਾਰਜਕਾਰਨੀ ਬਣਾਓ, ਤੁਸੀਂ ਆਪਦਾ ਖਜ਼ਾਨਚੀ, ਆਪਦਾ ਸਾਰਾ ਖਜ਼ਾਨੇ ਦਾ ਪ੍ਰਬੰਧ ਜਿਹੜਾ ਇੱਕ ਉਹਦਾ ਚੰਦੇ ਦਾ ਉਹ ਸੰਭੋ, ਸਾਰਾ ਕੁਛ ਉਹ ਕਹੇਗਾ। ਤੇ ਉਹ ਇੰਨਾ ਕੁਛ ਹੋਣਾ ਨਹੀਂ ਹੈ।
ਦੂਜੇ ਦਾ ਪਤਾ ਨਹੀਂ। ਸੁੱਚਾ ਸਿੰਘ ਛੋਟੇਪੁਰ ਮੇਰੇ ਖਿਆਲ ਦੇ ਨਾਲ ਏਡੀ ਜਲਦੀ ਇਹਨਾਂ ਦੇ ਭਰੋਸੇ ਤੇ ਮੰਨਣ ਵਾਲਾ ਨਹੀਂ ਕਿ ਅਮਨ ਅਰੋੜਾ ਜਾਏਗਾ ਤੇ ਨਾਲ ਤੁਰ ਪਏਗਾ। ਹਾਂ, ਜੇ ਰਲ ਕੇ ਜਾਣ ਭਗਵੰਤ ਮਾਨ ਵਰਗੇ ਔਰ ਇਹ ਭਰੋਸਾ ਦੇਣ ਕਿ ਹੁਣ ਜੀ ਦਿੱਲੀ ਵਾਲਿਆਂ ਦਾ ਕੋਈ ਹੈ ਨਹੀਂ, ਪਰ ਜੇ ਇੱਕ ਚੀਜ਼ ਹੋਰ ਵੀ ਸੋਚੀ ਜਾਵੇ ਕਿ ਇਹ ਸਭ ਕੁਛ ਕੀਤਾ ਜਾ ਰਿਹਾ ਸਿਰਫ ਤੇ ਸਿਰਫ ਇੱਕ ਮੈਸੇਜ ਦੇਣ ਵਾਸਤੇ ਵੀ ਅਸੀਂ ਧੁਲ ਕੇ ਆ ਗਏ ਹਾਂ, ਗੰਗਾ ਦੇ ਵਿੱਚੋਂ ਨਹਾ ਕੇ ਆ ਗਏ ਹਾਂ, ਸਾਡੇ ਮਨ 'ਚ ਹੁਣ ਕੋਈ ਦਵੈਸ਼ ਨਹੀਂ, ਸਾਡੇ ਮਨ 'ਚ ਕੋਈ ਮੈਲ ਨਹੀਂ, ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ। ਜਿਵੇਂ ਉਹ ਪੰਜਾਬੀ ਚਾਹੁੰਦੇ ਨਹੀਂ ਕਿ ਚੋਰਾਂ ਨੂੰ ਕਹਿ ਦਿੰਦੇ ਆ ਕਿ ਲੱਗੋ ਤੇ ਘਰਦਿਆਂ ਨੂੰ ਕਹਿੰਦੇ ਆਏ ਜੀ, ਕਿ ਉਧਰੋਂ ਇਹ ਸਾਰਾ ਕੁਛ ਕਹਿ ਕੇ ਤੇ ਉਧਰੋਂ ਉਧਰ ਵੀ ਕਿਹਾ ਹੋਵੇ ਕਿ ਜੇ ਅਸੀਂ ਕਿਸੇ ਨੂੰ ਲੈ ਵੀ ਆਈਏ, ਜੇ ਗੱਲ ਤੋਰੀਏ ਵੀ ਤੇ ਤੁਸੀਂ ਨਾ ਮੰਨਿਓ। ਫਿਰ ਨਹੀਂ, ਪਰ ਇਹ ਚੀਜ਼ ਹੈ ਕਿ ਨੌਟੰਕੀ ਹੈ, ਸਿਆਸੀ ਨੌਟੰਕੀ, ਉਹ ਤਾਂ ਠੀਕ ਹੈ, ਉਹ ਇੱਕ ਵੱਖਰੀ ਚੀਜ਼ ਆ। ਪਰ ਜੇ ਮਨ ਦੇ ਵਿੱਚੋਂ ਮੈਲ ਕੱਢ ਕੇ ਇਹ ਜਾਂਦੇ ਇਹਨਾਂ ਬੰਦਿਆਂ ਕੋਲ, ਸਿਆਣੇ ਬੰਦਿਆਂ ਕੋਲ ਜਾਂਦੇ ਆ, ਨੀਵੇਂ ਹੋ ਕੇ ਵੀ ਜਾਂਦੇ ਆ, ਅੱਗੋਂ ਉਹਨਾਂ ਨੂੰ ਭਰੋਸਾ ਮਿਲਦਾ ਕਿ ਠੀਕ ਹੋ ਜਾਏਗਾ ਸਭ ਕੁਛ, ਤਾਂ ਫਿਰ ਮੇਰੇ ਖਿਆਲ ਦੇ ਨਾਲ ਦੋਨਾਂ ਧਿਰਾਂ ਲਈ ਨਹੀਂ, ਜਿਹੜੇ ਪੰਜਾਬ ਦੇ ਵਿੱਚ ਇਹਨਾਂ ਤੋਂ ਉਮੀਦ ਲਾਈ ਬੈਠੇ ਉਹਨਾਂ ਨੂੰ ਵੀ ਚੰਗਾ ਹੋਵੇਗਾ। ਜੀ ਜੀ ਜੀ। ਤੇ ਮਿੰਟੂ ਜੀ, ਅਗਲੀ ਜਿਹੜੇ ਕਾਲਰ ਆ ਉਹਨਾਂ ਦੇ ਨਾਲ ਗੱਲ ਕਰਦੇ ਆ। ਇੰਦਰਜੀਤ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ। ਮੈਂ ਬਾਈ ਜੀ ਉਹਨਾਂ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਕਿ ਜਦੋਂ ਇਹਨਾਂ ਦਾ ਚੋਣ ਕਮਿਸ਼ਨ ਦੀ ਕੋਈ ਸਾਰੇ ਦਲ ਦੀ ਮੀਟਿੰਗ ਹੋਈ ਸੀਗੀ ਜੀ, ਤੇ ਉਹ ਮੀਟਿੰਗ ਦੌਰਾਨ ਕੀ ਡਿਸੀਜਨ ਹੋਇਆ ਤੇ ਕੀ ਮਤਲਬ ਉਹ ਬੈਲਟ ਪੇਪਰ ਵਾਲੇ ਮਸਲਾ ਉਹ ਚੱਲੂਗਾ ਜਾਂ ਫਿਰ ਉਹੀ ਈਵੀਐਮ ਮਸ਼ੀਨਾਂ ਚੱਲਣਗੀਆਂ ਜੀ? ਇਹੀ ਪੁੱਛਣਾ ਚਾਹੁੰਦਾ ਬਾਈ ਜੀ। ਥੈਂਕ ਯੂ ਜੀ। ਵੇਖੋ, ਮੈਂ ਤੁਹਾਨੂੰ ਅਪਡੇਟ ਕਰ ਦੇਵਾਂ ਕਿ ਚੋਣ ਕਮਿਸ਼ਨ ਨੇ ਸਵੇਰੇ ਟ੍ਰਾਇਲ ਰੱਖ ਦਿੱਤਾ। ਉਹਨਾਂ ਨੇ ਜਿਹੜੀ ਈਵੀਐਮ ਹੈ ਉਹਦਾ ਡੈਮੋ ਰੱਖਣਾ ਸਵੇਰੇ ਜੀ। ਉਸ ਟ੍ਰਾਇਲ ਦੇ ਵਿੱਚ ਜਦੋਂ ਇਹ ਸਭ ਕੁਛ ਘੋਖਿਆ ਜਾਏਗਾ, ਪਰਖਿਆ ਜਾਏਗਾ, ਉਸ ਤੋਂ ਬਾਅਦ ਕੱਲ ਉਹ ਮੇਰੇ ਖਿਆਲ ਦੇ ਨਾਲ ਓਫੀਸ਼ੀਅਲੀ ਐਲਾਨ ਕਰ ਦੇਣਗੇ ਕਿ ਭਾਈ ਆਹ ਦਿਨ ਬੰਨਿਆ ਜਾਂ ਆਹ ਹਫ਼ਤਾ ਬੰਨਿਆ। ਔਰ ਲੱਗਦਾ ਵੀ ਇਹ ਆ ਕਿ ਜਿਹੜਾ ਹਫ਼ਤਾ ਹੋਏਗਾ ਉਹ ਜੂਨ ਦਾ ਪਹਿਲਾ ਹਫ਼ਤਾ ਹੋ ਸਕਦਾ ਕਿ ਉਸ ਦਿਨਾਂ ਦੇ ਵਿੱਚ ਆ ਕੇ ਕੋਈ ਵੀ ਬੰਦਾ ਟੈਂਪਰਿੰਗ ਕਰਕੇ ਦਿਖਾ ਸਕਦਾ। ਸੋ ਕੱਲ ਤੱਕ ਦੀ ਉਡੀਕ ਕਰਨੀ ਪਵੇਗੀ। ਕੱਲ ਨੂੰ ਉਹਨਾਂ ਨੇ ਟ੍ਰਾਇਲ ਕਰਕੇ ਦਿਖਾਉਣਾ, ਜਿਵੇਂ ਸੌਰਵ ਭਾਰਦਵਾਜ ਨੇ ਟ੍ਰਾਇਲ ਕੀਤਾ ਸੀਗਾ ਅਸੈਂਬਲੀ ਦੇ ਵਿੱਚ, ਉਸੇ ਤਰ੍ਹਾਂ ਦਾ ਕੱਲ ਨੂੰ ਚੋਣ ਕਮਿਸ਼ਨ ਨੇ ਕਰਕੇ ਦਿਖਾਉਣਾ। ਉਦੋਂ ਮੇਰੇ ਖਿਆਲ ਦੇ ਨਾਲ ਉਹ ਵੰਗਾਰ ਦੇਣਗੇ ਕਿ ਆਜੋ ਭਾਈ ਜਿਹਨੇ ਕਰਨਾ ਆਹ ਤੁਹਾਡੇ ਲਈ ਅਸੀਂ ਦਿਨ ਰੱਖਿਆ, ਤੇ ਉਹਦੇ 'ਚ ਇਹ ਦੱਸ ਦੇਣਗੇ ਕਿ ਸਾਡਾ ਜਿਹੜਾ ਇਹ ਹੋਏਗਾ ਘੇਰਾ ਹੋਏਗਾ ਉਹ ਕਿਸ ਤਰ੍ਹਾਂ ਦਾ ਹੋਏਗਾ, ਮਤਲਬ ਕਿ ਕੀ ਬੰਦਾ ਜਿਹੜਾ ਉਹ ਈਵੀਐਮ ਖੋਲ ਸਕਦਾ ਜਾਂ ਸਿਰਫ ਤੇ ਸਿਰਫ ਸੌਫਟਵੇਅਰ ਦੇ ਨਾਲ ਸ਼ੇਅਰ ਕਰ ਸਕਦਾ, ਯਾਨੀ ਦੱਸ ਦੇਣਗੇ, ਸਾਫ਼ ਕਰ ਦੇਣਗੇ ਕਿ ਕਿੱਥੋਂ ਕੁ ਤੱਕ ਸ਼ਰਤਾਂ ਹੋਣਗੀਆਂ। ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਬੂਟਾ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਰਾਜਕਰਨਵੀਰ ਜੀ ਤੇ ਮਿੰਟੂ ਗੁਰਸਰੀਆ ਜੀ ਤੇ ਪੰਜਾਬੀ ਰੇਡੀਓ ਦੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਸਰੋਤੇ ਸਾਰੇ ਹੀ ਸੂਝਵਾਨ ਆ। ਮੈਂ ਤਾਂ ਕਮੈਂਟ ਹੀ ਕਰਨੇ ਦੋ ਚਾਰ, ਤੁਹਾਨੂੰ ਦੱਸਦਾ ਗੱਲ। ਵੇਖੋ, ਪਹਿਲਾਂ ਕੈਪਟਨ ਤੋਂ ਹੀ ਆਪਾਂ ਤਵਾ ਰੱਖਦੇ ਹਾਂ। ਤੁਸੀਂ ਸਵਾਲ ਬੂਟਾ ਜੀ, ਜਿਹੜਾ ਇਹ ਆ ਨਾ ਪ੍ਰੋਗਰਾਮ ਆਪਾਂ ਸਵਾਲਾਂ ਦੇ ਲਈ ਆ, ਤਵਿਆਂ ਦੇ ਵਾਸਤੇ ਨਹੀਂ ਆ। ਇਹ ਵੀ ਕੰਮ ਦਾ ਜੀ, ਮਾੜੇ ਮੈਂ ਕਮੈਂਟ ਹੀ ਕਰਕੇ ਤੇ ਤੁਹਾਨੂੰ ਦੱਸ ਦੇਣਾ ਵੀ ਇਹ ਵੀ ਸਵਾਲ ਜਵਾਬ ਹੀ ਹੈ ਜੀ। ਜੀ ਅੱਛਾ ਜੀ, ਵੇਖੋ ਆਂਦੇ ਨੇ ਰਾਣੀ ਨੂੰ ਆਂਦੇ ਹੁੰਦੇ ਵੀ ਕੀ ਨਹੀਂ ਆਖਿਆ ਅੱਗਾ ਢੱਕ ਜੇ ਮਰਜ਼ੀ ਕੱਪੜੇ ਪਾ ਲਏ, ਜੇ ਗਰੀਬ ਪਾਉਂਦਾ ਤਾਂ ਉਹਨੂੰ ਕਹਿੰਦੇ ਇਹਨੇ ਕਿਹੋ ਜਿਹਾ ਪਾਇਆ। ਉਹ ਗੱਲ ਕੈਪਟਨ ਦੀ। ਜੇ ਆਪ ਵਾਲਿਆਂ ਦਾ ਐਵੇਂ ਹੀ ਬਣਾਈ ਜਾਂਦੇ ਸੀ ਇਹਨਾਂ ਨੇ ਫਲਾਨਾ ਸੈਸ ਕੀਤਾ, ਪੰਜਾਬ ਦੇ ਕੁੜੀਆਂ ਨਾਲ ਕੀਤਾ, ਫਲਾਣੇ ਨਾਲ ਕੀਤਾ, ਉਹ ਕੀਤਾ, ਤੇ ਇਹਨਾਂ ਨੇ ਬਦਫੈਲੀ ਕੀਤੀ ਤੇ ਆਪ ਕਰੀ ਜਾਂਦੇ, ਇਹਨੂੰ ਕੌਣ ਕੋਈ ਪੁੱਛਦਾ। ਤੇ ਦੂਜਾ ਨੰਬਰ ਇਹ ਆ ਜੀ ਵੀ ਵੇਖੋ, ਸੈਂਟਰ ਗੌਰਮੈਂਟ ਜਿਹੜਾ ਕਿ ਮਿੰਟੂ ਜੀ ਕਹਿੰਦੇ ਸੀਗੇ ਵੀ ਇੰਨੀਆਂ ਆਪਣੀਆਂ ਨੌਕਰੀਆਂ ਖਤਮ ਕਰਤੀਆਂ, ਇਹਨਾਂ ਨੇ ਵੇਖੋ ਗਊ ਰੱਖਿਆ ਦੇ ਨਾਂ ਤੇ, ਕੁੜੀਆਂ ਦੇ ਨਾਂ ਤੇ, ਫਿਰ ਦੂਜਿਆਂ ਦੇ ਕੀ ਕਹਿੰਦੇ ਹੁੰਦੇ ਆਪਣੇ ਦੇਸ਼ ਭਗਤੀ ਦੇ ਨਾਂ ਤੇ ਕਿੰਨੇ ਕੁੱਟ ਕੇ ਮਾਰੀ ਜਾਂਦੇ, ਤੇ ਉਹ ਕਰੋੜਾਂ ਲੋਕੀ ਤਾਂ ਮਾਰ ਹੀ ਦੇਣੇ। ਕੋਈ ਕਿਸਾਨ ਖੁਦਕੁਸ਼ੀਆਂ ਕਰੀ ਜਾਂਦੇ ਤੇ ਆਪੇ ਹੀ ਨੌਕਰੀਆਂ ਤਾਂ ਇਹਨਾਂ ਨੇ ਦੇ ਦਿੱਤੀਆਂ ਉਹਨਾਂ ਨੂੰ ਤਾਂ ਪੱਕੀਆਂ ਹੀ। ਜੀ ਜੀ ਬੂਟਾ ਸਿੰਘ ਜੀ। ਅਗਲੇ ਕਾਲਰ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ, ਰੁਪਿੰਦਰ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਰੁਪਿੰਦਰ ਜੀ। ਭਾਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ, ਜਿੱਦਾਂ ਭਾਜੀ ਹੋਣੀ ਸਾਨੂੰ ਇੱਥੇ ਰੇਡੀਓ ਤੇ ਦੱਸਦੇ ਆ, ਪੰਜਾਬ ਬਾਰੇ ਸਾਰੀ ਨਿਊਜ਼ ਦਿੰਦੇ ਆ, ਜੋ ਅਸੀਂ ਇੰਡੀਆ ਵਾਲਿਆਂ ਨੂੰ ਪੁੱਛਦੇ ਕਹਿੰਦੇ ਸਾਨੂੰ ਪਤਾ ਨਹੀਂ ਜੀ। ਉਹਨਾਂ ਨੂੰ ਵੀ ਦੱਸਦੇ ਆ ਕਿ ਇੱਦਾਂ ਜਿੱਦਾਂ ਸਾਨੂੰ ਦੱਸਦੇ ਆ ਕਿ ਨਹੀਂ, ਜੇ ਨਹੀਂ ਦੱਸਦੇ ਤੇ ਉੱਧਰ ਵੀ ਪ੍ਰੋਗਰਾਮ ਕਰਿਆ ਕਰਨ ਫਿਰ ਜੀ। ਬਾਲੇ ਲੋਕਾਂ ਨੂੰ ਪਤਾ ਹੀ ਨਹੀਂ ਗਾ ਜੀ ਕੀ ਹੁੰਦਾ ਕੀ ਨਹੀਂ। ਜੀ ਥੈਂਕ ਯੂ ਜੀ। ਇਸ ਮੁੱਦੇ ਤੇ ਅਸੀਂ ਵਾਹਵਾ ਵਾਰੀ ਗੱਲ ਕੀਤੀ ਹੈ ਰਾਜਕਰਨ ਜੀ। ਕਈ ਵਾਰੀ ਇਹ ਸਵਾਲ ਆਇਆ ਕਿ ਇੱਥੋਂ ਦੇ ਲੋਕਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਲੱਗਦਾ। ਦਰਅਸਲ ਗੱਲ ਇਹ ਆ ਕਿ ਦੇਖੋ, ਤੁਹਾਡੇ ਕੋਲ ਜਿਹੜੇ ਮੀਡੀਆ ਮੰਚ ਹੈ, ਮੈਂ ਕਹਿੰਦਾ ਕਿ ਤੁਸੀਂ ਲੱਕੀ ਹੋ
ਇਸ ਮਾਮਲੇ ਦੇ ਵਿੱਚ ਕਿ ਤੁਹਾਡੇ ਕੋਲ ਇੱਧਰ ਵੀ ਮੀਡੀਆ ਮੰਚ ਹੈ ਜਿਹੜੇ ਵਧੀਆ ਨੇ, ਆਜ਼ਾਦ ਨੇ, ਪ੍ਰੈਸ ਦੀ ਬਹੁਤ ਹੱਦ ਤੱਕ ਆਜ਼ਾਦੀ ਕਾਇਮ ਆ। ਔਰ ਸਾਡੇ ਇੱਧਰ ਕੀ ਆ ਕਿ ਪ੍ਰੈਸ ਦੀ ਜਾਂ ਮੀਡੀਆ ਦੀ ਅੱਗੇ ਗੱਲ ਕੀਤੀ ਇੱਕ ਸੱਜਣ ਨੇ, ਤਾਂ ਇੱਥੇ ਬਹੁਤ ਕੁਛ ਹੈ ਜਿਹੜਾ ਉਹ ਰਲਗੋਬਾ ਬਣਿਆ ਪਿਆ। ਅਸਲ ਦੇ ਵਿੱਚ ਕਸੂਰ ਜਿਹੜਾ ਹੈ ਉਹ ਕੁਛ ਹੱਦ ਤੱਕ ਲੋਕਾਂ ਦਾ ਵੀ ਹੈ। ਲੋਕ ਵੱਜੇ ਪਏ ਆ ਕੁਛ ਅਖਬਾਰ, ਕੁਛ ਚੈਨਲਾਂ ਦੇ ਨਾਲ, ਉਹਨਾਂ ਚੋਂ ਨਿਕਲ ਹੀ ਨਹੀਂ ਪਾਉਂਦੇ। ਜੀ ਜੀ, ਉਹ ਜਿਹੜੇ ਬੰਦੇ ਇਸ ਤਰ੍ਹਾਂ ਉਪਭੋਗਤਾ ਬਣ ਜਾਂਦੇ ਆ ਨਾ, ਜਿੱਦਾਂ ਉਪਭੋਗੀ ਬਣ ਜਾਂਦੇ, ਆਦੀ ਬਣ ਜਾਂਦੇ ਇੱਕ ਚੀਜ਼ ਦੇ, ਤੇ ਉਹ ਜਿਹੜੇ ਫਿਰ ਜਿਹੜੇ ਲੋਕ ਉਹ ਪ੍ਰੋਡਕਟ ਵੇਚਦੇ ਆ, ਉਹ ਫਿਰ ਆਪਣੇ ਹਿਸਾਬ ਦੇ ਨਾਲ ਸੌਦਾ ਵੇਚਦੇ ਆ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਇੰਨੇ ਕੁ ਉਪਭੋਗੀ ਸਾਡੇ ਪੱਕੇ ਆ। ਜੇ ਉਹ ਸਮਾਨ ਲੈਣਾ ਛੱਡ ਦੇਣ, ਬਦਲ ਦੇਣ ਕਿ ਆਹ ਦੁਕਾਨ ਤੋਂ ਜਿਹੜਾ ਸੌਦਾ ਹੁਣ ਇਹ ਬਾਣੀਆਂ ਮਿਲਾਵਟ ਕਰਕੇ ਜਾਂ ਇਹ ਜਿਹੜਾ ਦੁਕਾਨਦਾਰ ਮਿਲਾਵਟ ਕਰਕੇ ਵੇਚਦਾ, ਅਸੀਂ ਦੂਜੇ ਕੋਲ ਟਰਾਈ ਕਰ ਲਈਏ। ਜਿਵੇਂ ਭਗਵੰਤ ਮਾਨ ਕਹਿੰਦਾ ਕਿ ਤੁਸੀਂ ਸਾਰੇ ਕੋਲ ਜਾ ਆਏ ਹੋ, ਇੱਕ ਟੀਕਾ ਸਾਡੇ ਤੋਂ ਵੀ ਲਵਾ ਕੇ ਦੇਖ ਲਓ, ਤੇ ਜੇ ਉਸ ਤਰ੍ਹਾਂ ਟੀਕਾ ਕਿਸੇ ਹੋਰ ਤੋਂ ਲਵਾ ਕੇ ਵੇਖ ਲੈਣਾ ਤੇ ਇਹ ਵੇਖਣ ਕਿ ਕਿਹੜੇ ਬੰਦੇ ਦੀ ਦਵਾਈ ਅਸਰ ਕਰ ਗਿਆ। ਤੇ ਸਾਰੀਆਂ ਖਬਰਾਂ ਇੱਥੇ ਵੀ ਛਪਦੀਆਂ, ਸਾਰਾ ਕੁਛ ਇੱਥੇ ਵੀ ਬੋਲਿਆ ਜਾਂਦਾ, ਫੇਸਬੁੱਕ ਇੱਥੇ ਵੀ ਚੱਲਦਾ ਹੈ, ਰੇਡੀਓ ਇੱਥੇ ਵੀ ਚੱਲਦੇ ਆ, ਸਭ ਕੁਛ ਚੱਲਦਾ ਹੈ। ਤਾਂ ਫਰਕ ਸਿਰਫ ਇਹਨਾਂ ਹੈ ਕਿ ਤੁਹਾਨੂੰ ਰੌਸ਼ਨੀ ਕਰਕੇ, ਰੌਸ਼ਨੀ ਇਹ ਨਹੀਂ ਜਿਹੜੀ ਸੂਰਜ ਦੀ ਹੈ ਜਾਂ ਦੀਵੇ ਦੀ, ਤੁਹਾਨੂੰ ਆਪਣੀ ਜਿਹੜੀ ਤੁਹਾਡੀ ਦ੍ਰਿਸ਼ਟੀ ਹੈ ਉਹਦੀ ਰੌਸ਼ਨੀ ਕਰਕੇ ਵੇਖਣਾ ਪੈਂਦਾ ਕਿ ਸੱਚ ਕਿੱਥੇ ਜਿਆ। ਜੀ ਜੀ ਜੀ, ਉਹ ਤਾਂ ਮਿੰਟੂ ਜੀ ਇੱਦਾਂ ਹੋ ਚੁੱਕਾ ਵੀ ਜਿੱਦਾਂ ਤੁਸੀਂ ਕਿਹਾ ਵੀ ਵਾਕਿਆ ਹੀ ਉਹਨਾਂ ਨੂੰ ਇੱਕ ਕੰਜ਼ਿਊਮਰ ਜਿਹੜਾ ਜੀ ਉਹ ਬਣਾ ਕੇ ਰੱਖ ਦਿੱਤਾ ਆ। ਜੋ ਪਰੋਸੀ ਜਾਂਦੇ ਆ ਉਹ ਚੁੱਪ ਚਪੀਤੇ ਜਿਹੜੇ ਜੇ ਲਈ ਜਾਂਦੇ, ਬਹੁਤ ਘੱਟ ਨੇ ਜਿਹੜੇ ਟਾਵੇਂ ਜਿਹੜੇ ਉਸ ਚੀਜ਼ ਦੇ ਉੱਤੇ ਸਵਾਲ ਚੁੱਕਦੇ ਨੇ ਵੀ ਸਾਨੂੰ ਇਹ ਚੀਜ਼ਾਂ ਕਿਉਂ ਪਰੋਸੀਆਂ ਜਾ ਰਹੀਆਂ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਸੋਹਨ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਜੀ ਇੱਕ ਹਟ ਕੇ ਸਵਾਲ ਹੈ, ਇੱਕ ਵਾਰੀ ਤੁਸੀਂ ਉਹ ਇਮੀਗ੍ਰੇਸ਼ਨ ਵਾਲੇ 'ਚ ਕਿਹਾ ਸੀ ਵੀ ਇੰਡੀਆ ਗ੍ਰੀਨ ਕਾਰਡ ਜਾਣ ਵਾਲੇ ਜਿਹੜੇ ਆ ਉਹਨਾਂ ਲਈ 28 ਦਿਨ ਕਿ 29 ਦਿਨ ਕਰ ਦਿੱਤੇ ਆਧਾਰ ਤੋਂ, ਠੀਕ ਹੈ ਕਿੱਦਾਂ? ਉਹ ਜਿਹੜੇ ਇਮੀਗ੍ਰੇਸ਼ਨ ਵਾਲਾ ਨਾ, ਵੈਸੇ ਤਾਂ ਤੁਸੀਂ ਆਪਣੇ ਵਕੀਲ ਨੂੰ ਪੁੱਛਿਓ, ਜਿਹੜਾ ਤੁਸੀਂ ਇੱਥੇ ਦੀ ਗੱਲ ਕਰ ਰਹੇ ਹੋ, ਉਹ ਸਾਨੂੰ ਇੱਕ ਕਾਲਰ ਨੇ ਦੱਸਿਆ ਸੀਗਾ, ਅਸੀਂ ਨਹੀਂ ਸੀ ਆਪਣੇ ਕੋਲੋਂ ਦੱਸਿਆ, ਉਹ ਇੱਕ ਕਾਲਰ ਨੇ ਦੱਸਿਆ ਸੀਗਾ ਵੀ ਉਹ ਜੇ ਕੋਈ ਇਹ ਤੋਂ ਜ਼ਿਆਦਾ ਸਮਾਂ ਲਾ ਕੇ ਆਉਂਦਾ ਆ ਅਤੇ ਉਹਨੂੰ ਜਿਹੜੇ ਇੱਥੇ ਵੈਲਫੇਅਰ ਮਿਲਦੇ ਆ ਉਸ ਦੇ ਵਿੱਚ ਕਈ ਵਾਰੀ ਜਿਹੜੀ ਆ ਕਟੌਤੀ ਕੀਤੀ ਜਾ ਸਕਦੀ ਆ। ਵੈਸੇ 6 ਮਹੀਨੇ ਦਾ ਜਿਹੜਾ ਰੈਗੂਲਰ ਸਮਾਂ ਹੁੰਦਾ ਆ, ਜੇ ਤੁਸੀਂ ਜਦੋਂ ਵੀ ਗ੍ਰੀਨ ਕਾਰਡ ਦੇ ਉੱਤੇ ਤੁਸੀਂ ਜਾਂਦੇ ਆ, ਜਿੱਦਾਂ ਇੰਡੀਆ ਨੂੰ ਜਾਣਾ ਹੁੰਦਾ ਤਾਂ 6 ਮਹੀਨੇ ਤੁਸੀਂ ਉੱਥੇ ਰਹਿ ਸਕਦੇ ਆ। ਜੇ 6 ਮਹੀਨੇ ਤੋਂ ਵੱਧ ਰਹਿਣਾ ਆ ਤਾਂ ਉਸ ਦੇ ਲਈ ਤੁਹਾਨੂੰ ਵਿਸ਼ੇਸ਼ ਮਨਜ਼ੂਰੀਆਂ ਜਿਹੜੀਆਂ ਆ ਇੱਥੋਂ ਲੈ ਕੇ ਜਾਣੀਆਂ ਪੈਂਦੀਆਂ ਆ। ਅਤੇ ਮਿੰਟੂ ਜੀ, ਇੱਕ ਸਾਡੇ ਕਾਲਰ ਕੈਨੇਡਾ ਤੋਂ ਜਸਪਾਲ ਸਿੰਘ ਜੀ, ਉਹਨਾਂ ਨੇ ਕਾਲ ਕੀਤੀ ਸੀ ਬ੍ਰੇਕ ਦੇ ਦੌਰਾਨ, ਕਹਿੰਦੇ ਵੀ ਜ਼ਰੂਰ ਪੁੱਛਿਓ ਵੀ ਜਿਹੜੇ ਸਿਕਲੀ ਘਰ ਵਾਲੇ ਆ ਉਹਨਾਂ ਦੇ ਬਾਰੇ ਜਿਹੜਾ ਜੀ ਕੀ ਲੇਟੈਸਟ ਜਿਹੜੀ ਅਪਡੇਟ ਚੱਲ ਰਹੀ ਆ, ਕਿਉਂਕਿ ਧਰਮ ਪਰਿਵਰਤਨ ਦੀ ਗੱਲ ਚੱਲ ਰਹੀ ਸੀ, ਕੋਈ ਆ ਨਹੀਂ ਸੀ ਰਿਹਾ, ਫਿਰ SGPC ਵੀ ਥੋੜ੍ਹੀ ਬਹੁਤੀ ਕਿਤੇ ਕੋਈ ਐਕਟਿਵ ਹੋਈ ਸੀ, ਕੀ ਸੋ ਲੇਟੈਸਟ ਅਪਡੇਟ ਕੀ ਆ ਉਸ ਦੇ ਉੱਤੇ? ਦੇਖੋ, ਉਹਨਾਂ ਦੀ ਮਾਂ ਪੰਚਾਇਤ ਹੋਈ ਹੈ, ਇੱਥੋਂ ਗਏ ਆ ਲੀਡਰ ਕੁਛ, ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਵੀ ਗਏ, ਦੂਸਰੀਆਂ ਜਥੇਬੰਦੀਆਂ ਦੇ ਵੀ ਗਏ ਆ। ਉਂਝ ਉੱਥੇ ਵੀ ਉਹਨਾਂ ਨੇ ਜਲੂਸ ਆਪਦਾ ਕੱਢਿਆ, ਕਈਆਂ ਨੂੰ ਬੋਲਣ ਨਹੀਂ ਦਿੱਤਾ, ਕਈਆਂ ਨੇ ਜਿਨ੍ਹਾਂ ਦਾ ਉੱਥੇ ਜ਼ਿਆਦਾ ਜ਼ੋਰ ਸੀਗਾ। ਮਾਂ ਪੰਚਾਇਤ 'ਚ ਵੀ ਟਲੇ ਨਹੀਂ ਗਏ, ਆਪਦੀ ਪੰਚਾਇਤਗਿਰੀ ਦਿਖਾ ਹੋਏ ਵੈਸੇ ਉੱਥੇ ਵੀ, ਪਰ ਖੈਰ ਗਏ ਜ਼ਰੂਰ ਆ। ਇਹਨਾਂ ਕੋ ਅਸੀਂ ਸ਼ੁਕਰਗੁਜ਼ਾਰ ਹੋ ਸਕਦੇ ਇਹਨਾਂ ਦੇ ਕਿ ਗਏ ਨੇ ਇੱਥੋਂ ਪੰਜਾਬ ਦੇ ਵਿੱਚੋਂ, ਉਹਨਾਂ ਨੂੰ ਹੌਸਲਾ ਦਿੱਤਾ ਹੈ। ਪਰ ਜਿਹੜੇ ਬੰਦੇ ਨਜ਼ਰਬੰਦ ਨੇ ਸ਼ਿਕਲੀ ਘਰਾਂ ਦੇ, ਉਹ ਹਾਲੇ ਵੀ ਨਜ਼ਰਬੰਦ ਨੇ, ਕਿਉਂਕਿ ਜ਼ਮਾਨਤਾਂ ਦਾ ਪ੍ਰਬੰਧ ਨਹੀਂ ਹੋ ਰਿਹਾ, ਕਿਉਂਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ ਨੇ। 600 ਬੰਦੇ ਤੇ ਇਕੱਠਾ ਹੀ ਕੇਸ ਦਰਜ ਕੀਤਾ ਉਹਨਾਂ ਨੇ, ਤੇ 40-45 ਇੱਕੋ ਵਾਰੀ ਹਿਰਾਸਤ 'ਚ ਲੈ ਲਏ ਸੀ, ਕੁਛ ਬੱਚੇ ਵੀ ਹਿਰਾਸਤ 'ਚ ਲਏ ਹੋਏ ਆ। ਉਹਨਾਂ ਦੇ ਨਾਮ ਤੇ ਇੰਨੀਆਂ ਜ਼ਮੀਨਾਂ ਹੀ ਨਹੀਂ ਹੋਣੀਆਂ ਕਿ ਜ਼ਮਾਨਤ ਦਾ ਪ੍ਰਬੰਧ ਕਰ ਲੈਣ ਯਕਦਮ। ਸੋ ਜ਼ਮਾਨਤ ਵੀ ਹੈ ਜਿਹੜੀ, ਹੋ ਸਕਦਾ ਕੁਛ ਕੇਸ ਇਸ ਤਰ੍ਹਾਂ ਦੇ ਹੋਣ, ਕਿਉਂਕਿ ਹਥਿਆਰ ਨਿਰਮਾਣ ਹੈ ਜਿਹੜਾ ਇੱਕ ਬੜਾ ਵੱਡਾ ਅਫੈਂਸ ਆ। ਸੋ ਉਹਦੇ 'ਚ ਹੋ ਸਕਦਾ ਕਿ ਹਾਲੇ ਹੋਰ ਦਿਨ ਜਿਹੜੇ ਆ ਉਹਨਾਂ ਨੂੰ ਕਸਟਡੀ 'ਚ ਬਿਤਾਉਣੇ ਪੈਣ। ਤੇ ਵਾਕਿਆ ਹੀ ਇਹ ਇੱਕ ਜ਼ੁਲਮ ਦੀ ਇੰਤਹਾ ਹੈ ਕਿ ਉਹਨਾਂ ਨੂੰ ਇਸ ਬਿਨਾਂ ਤੇ ਫੜ ਕੇ ਅੰਦਰ ਸੁੱਟੀ ਜਾਂਦੇ ਆ ਕਿ ਤੁਸੀਂ ਨਜਾਇਜ਼ ਅਸਲੇ ਬਣਾਉਣੇ ਹੋ, ਜਿਹਨੂੰ ਆਪਾਂ ਕੱਟਾ ਕਹਿ ਦਿੰਦੇ ਹਾਂ, ਤੁਸੀਂ ਪਿਸਤੌਲ ਬਣਾਉਂਦੇ ਹੋ। ਠੀਕ ਹੈ, ਕੋਈ ਇੱਕਾ ਤਾਂ ਕੋਈ ਬਣਾ ਸਕਦਾ, ਉਹਨਾਂ ਦਾ ਸਾਰਾ ਤਬਕਾ, ਸਾਰਾ ਕਬੀਲਾ ਹੀ ਇਸ ਕੰਮ ਤੇ ਲੱਗਿਆ ਹੋਵੇ, ਮੰਨਣ 'ਚ ਨਹੀਂ ਆਉਂਦਾ। ਉੱਥੇ ਜੋ ਤੁਸੀਂ ਇਹ ਸ਼ਬਦ ਵਰਤਿਆ ਧਰਮ ਪਰਿਵਰਤਨ ਵਾਲਾ, ਕਿਉਂਕਿ ਉੱਥੇ ਵੀ ਸਰਕਾਰ ਇਹੋ ਜਿਹੀ ਚੱਲਦੀ ਪਈ, ਭਾਰਤੀ ਜਨਤਾ ਪਾਰਟੀ ਵੀ ਚੱਲਦੀ ਪਈ ਆ। ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਚੱਲਦੀਆਂ ਪਈਆਂ ਨੇ, ਉੱਥੋਂ ਇਹੋ ਜਿਹੀਆਂ ਸ਼ਿਕਾਇਤਾਂ ਆਉਂਦੀਆਂ। ਸੋ ਲੱਗਦਾ ਇਹ ਆ ਕਿ ਅੰਦਰੋਂ ਮਸਲਾ ਕੁਛ ਹੋ ਰਿਹਾ। ਇਹ ਮਸਲਾ ਠੀਕ ਤਾਂ ਹੀ ਹੋਏਗਾ ਜੇ ਇਹ ਜਾ ਕੇ ਜ਼ੋਰ ਪਾਉਣ ਅਕਾਲੀਆਂ ਦੇ ਭਾਈਵਾਲ ਹੈ, ਭਾਰਤੀ ਜਨਤਾ ਪਾਰਟੀ ਵਾਲੇ। ਅਕਾਲੀ ਇਹਨਾਂ ਮੁੱਦਿਆਂ ਤੇ ਖੁੱਲ੍ਹ ਕੇ ਕਦੇ ਗੱਲ ਹੀ ਨਹੀਂ ਕਰਦੇ, ਨਾ ਇੰਦੌਰ ਵਾਲੇ ਗੁਰਦੁਆਰੇ ਦੇ ਮਸਲੇ ਤੇ ਬੋਲੇ ਆ,
ਨਾ ਸ਼ਿਕਲੀਗਰਾਂ ਵਾਲੇ ਦੇ ਮਸਲੇ 'ਤੇ ਕੋਈ ਇਹਨਾਂ ਨੇ ਠੋਸ ਸਟੈਂਡ ਲਿਆ। ਇਹਨਾਂ ਨੂੰ ਲੈਣਾ ਚਾਹੀਦਾ, ਔਰ ਇਹਨਾਂ ਨੂੰ ਕੀ ਹੈ, ਸਾਰਿਆਂ ਨੂੰ ਲੈਣਾ ਚਾਹੀਦਾ। ਵੈਸੇ ਮੈਂ ਇਹ ਗੱਲ ਜ਼ਰੂਰ ਕਹਾਂਗਾ ਕਿ ਸ਼ਿਕਲੀਗਰਾਂ ਦਾ ਜਿਹੜਾ ਆਰਥਿਕ ਪੱਧਰ ਹੈ ਨਾ, ਜਿਹੜਾ ਜੀਵਨ ਪੱਧਰ ਵੀ ਕਹਿ ਸਕਦੇ ਆ, ਬਹੁਤ ਲੋ ਕਲਾਸ ਆ। ਉਹਦੇ ਲਈ ਇਹਨਾਂ ਨੂੰ ਵੀ, ਕਮੇਟੀ ਨੂੰ ਵੀ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ, ਕੇਂਦਰ ਸਰਕਾਰ ਤੱਕ ਪਹੁੰਚ ਕਰਕੇ ਉਹਨਾਂ ਲਈ ਕੋਈ ਵਿਸ਼ੇਸ਼ ਸਕੀਮ ਲਾਂਚ ਕਰਵਾਉਣੀ ਚਾਹੀਦੀ ਹੈ। ਜੀ ਬਿਲਕੁਲ ਚਾਹੀਦਾ ਜ਼ਰੂਰ ਹੈ। ਅਤੇ ਮਿੰਟੂ ਜੀ, ਜਿਹੜਾ 3 ਤਲਾਕ ਵਾਲਾ ਮੁੱਦਾ ਹੈ, ਜਿਸ ਦੇ ਉੱਤੇ ਭਾਜਪਾ ਵਾਲੇ ਬੜੇ ਇਸ ਟਾਈਮ ਦੇਖ ਰਹੇ ਆ ਵੀ ਕੁਛ ਨਾ ਕੁਛ ਜਿਹੜਾ ਜ਼ਰੂਰ ਕਰ ਦਿੱਤਾ ਜਾਵੇ, ਸੋ ਉਸ ਦੇ ਫੈਸਲੇ ਦੇ ਬਾਰੇ ਕੀ ਚੱਲ ਰਿਹਾ? ਸੁਣਿਆ ਵੀ ਸ਼ਾਇਦ ਰਾਖਵਾ ਰੱਖ ਲਿਆ ਗਿਆ ਹੈ ਸੁਪਰੀਮ ਕੋਰਟ ਵੱਲੋਂ। ਇਹ ਰਾਖਵਾ ਰੱਖ ਲਿਆ ਗਿਆ ਰਾਜਕਰਮਵੀਰ ਸਿੰਘ ਜੀ। ਇਹਨਾਂ ਨੇ ਤਰਕ ਦਿੱਤਾ ਸੀਗਾ ਇਹ ਕਿ ਦੇਖੋ, ਜੇ ਰਾਮ ਮੰਦਿਰ ਦੇ ਵਿੱਚ ਇਹਨਾਂ ਦੀ ਆਸਥਾ ਹੈ, ਹਿੰਦੂਆਂ ਦੀ ਆਸਥਾ, ਤਾਂ ਮੁਸਲਮਾਨ ਦੀ ਇਹ ਜਿਹੜੀ ਆਸਥਾ ਇਹ ਤੇ 1400 ਸਾਲ ਤੋਂ ਚੱਲੀ ਆਉਂਦੀ ਹੈ। ਪੈਗੰਬਰ ਹਜ਼ਰਤ ਨੇ ਕਿਹਾ ਸੀਗਾ, ਔਰ ਇਹ ਵੀ ਨਾਲ ਇਹਨਾਂ ਨੇ ਉੱਥੇ ਜਾ ਕੇ ਗੱਲ ਕਹੀ ਹੈ ਕਿ ਇਹ ਕੁਰਾਨ ਦਾ ਹਿੱਸਾ ਨਹੀਂ, ਹਾਂ ਹਦੀਸ ਦਾ ਹਿੱਸਾ ਜ਼ਰੂਰ ਆ ਜੀ। ਤੇ ਦੂਜੇ ਪਾਸੇ ਕੇਂਦਰ ਸਰਕਾਰ ਨੇ ਇਹ ਕਿਹਾ ਕਿ ਇਹ ਔਰਤਾਂ ਦਾ ਸਿੱਧੇ ਤੌਰ ਤੇ ਸ਼ੋਸ਼ਣ ਆ, ਚਾਹੇ ਜ਼ਹਿਨੀ ਸ਼ੋਸ਼ਣ ਹੈ, ਚਾਹੇ ਸਰੀਰਕ ਸ਼ੋਸ਼ਣ ਹੈ, ਚਾਹੇ ਆਰਥਿਕ ਸ਼ੋਸ਼ਣ ਹੈ, ਸਮਾਜੀ ਸ਼ੋਸ਼ਣ, ਹਰੇਕ ਪਾਸੇ ਸ਼ੋਸ਼ਣ ਹੈ, ਅਧਿਕਾਰਾਂ ਦਾ ਸ਼ੋਸ਼ਣ ਆ। ਸੋ ਉਹਨਾਂ ਨੂੰ ਫਿਰ ਸੁਪਰੀਮ ਕੋਰਟ ਵਾਲਿਆਂ ਨੇ ਕਿਹਾ ਸੀਗਾ ਕਿ ਜੇ ਮੰਨ ਲਓ ਇਹ 3 ਤਲਾਕ ਵਾਲਾ ਜਿਹੜਾ ਪ੍ਰਥਾ ਕਾਨੂੰਨ ਤੌਰ ਤੇ ਰੋਕ ਦਿੱਤਾ ਜਾਂਦਾ ਹੈ ਇਸ ਪ੍ਰਥਾ ਨੂੰ, ਤੇ ਤੁਹਾਡੇ ਕੋਲ ਕਾਨੂੰਨ ਕੀ ਆ? ਕਿਉਂਕਿ ਦੇਖੋ, ਕੋਈ ਵੀ ਕਮਿਊਨਿਟੀ ਆ ਉਹਦੇ 'ਚ ਅਲੈਦਗੀ ਤਾਂ ਹੋਣੀ ਆ, ਤਲਾਕ ਤੇ ਹੋਣੇ ਆ। ਤੁਹਾਡੇ ਕੋਲ ਤਲਾਕ ਦਾ ਪ੍ਰਬੰਧ ਕੀ, ਬਦਲਵਾਂ ਪ੍ਰਬੰਧ ਕੀ ਆ ਕਿ ਜੇ ਕਿਸੇ ਨੇ ਅਲੈਦਾ ਹੋਣਾ? ਇਹ ਕਹਿੰਦੇ ਜੀ ਅਸੀਂ ਕਾਨੂੰਨ ਬਣਾਵਾਂਗੇ। ਉਹ ਕਹਿੰਦੇ ਫਿਰ ਕਾਨੂੰਨ ਅਸੀਂ ਅੱਜ ਕਰ ਦਈਏ ਇਸ ਨੂੰ ਖਤਮ, ਤੇ ਤੁਹਾਡੇ ਕੋਲ ਕਾਨੂੰਨ ਹੀ ਹੈ ਨਹੀਂ। ਕੱਲ ਨੂੰ ਕਿਸੇ ਨੇ ਡਾਈਵੋਰਸ ਲੈਣਾ ਸਹਿਮਤੀ ਦੇ ਨਾਲ, ਤੇ ਉਹ ਕਿਸ ਕਾਨੂੰਨ ਤਹਿਤ ਲਊਗਾ? ਇੱਥੇ ਇਹ ਵੀ ਇੱਕ ਪੇਚ ਫਸ ਗਿਆ। ਸੋ ਇਹ ਸਾਰੀਆਂ ਦਲੀਲਾਂ ਰੱਖੀਆਂ ਗਈਆਂ ਨੇ, ਚਫੇਰਿਓਂ ਦਲੀਲਾਂ ਆਈਆਂ ਨੇ। ਮੁਸਲਿਮ ਪਰਸਨਲ ਲਾਅ ਬੋਰਡ ਨੇ ਆਪਦੀ ਦਲੀਲ ਰੱਖੀ ਹੈ। ਜਿਹੜੀਆਂ ਬੀਬੀਆਂ ਨੇ, ਮੁਸਲਿਮ ਬੀਬੀਆਂ, ਉਹਨਾਂ ਨੇ ਜਾ ਕੇ ਆਪਣਾ ਹਾਂ ਦਾ ਨਾਰਾ ਮਾਰਿਆ। ਸਾਰੇ ਹੀ ਉੱਥੇ ਗਏ ਨੇ, ਸਾਰਿਆਂ ਨੇ ਆਪੋ ਆਪਣੇ ਪੱਧਰ ਦੀਆਂ ਦਲੀਲਾਂ ਦਿੱਤੀਆਂ। ਹੁਣ ਉਹਨਾਂ ਨੇ ਫੈਸਲਾ ਰਾਖਵਾਂ ਰੱਖ ਲਿਆ। ਇਸ ਤਰ੍ਹਾਂ ਦੇ ਫੈਸਲੇ ਜਿਹੜੇ ਹੁੰਦੇ ਆ ਰਾਜਕਰਮਵੀਰ ਸਿੰਘ ਜੀ, ਕਈ ਵਾਰੀ ਬਹੁਤ ਮਹੀਨਿਆਂ ਤੱਕ ਉਹ ਰਾਖਵੀਂ ਪੈ ਰਹਿੰਦੇ ਆ। ਹੋ ਸਕਦਾ ਕਿ ਆਉਣ ਵਾਲੇ ਕੁਝ ਸਮੇਂ ਦੇ ਅੰਦਰ ਇਸ ਫੈਸਲੇ ਨੂੰ ਸੁਣਾ ਦਿੱਤਾ ਜਾਵੇ, ਪਰ ਇਸ ਫੈਸਲੇ ਦਾ ਜੋ ਅੱਗੇ ਅਸਰ ਹੋਏਗਾ, ਮੇਰੇ ਖਿਆਲ ਦੇ ਨਾਲ ਬਹੁਤ ਜ਼ਿਆਦਾ ਫਰਕ ਪਵੇਗਾ। ਜੇ ਉਧਰ ਗਿਆ ਤਾਂ ਵੀ, ਜੇ ਉਧਰ ਗਿਆ ਤਾਂ ਵੀ। ਉਂਝ ਭਾਰਤੀ ਜਨਤਾ ਪਾਰਟੀ ਇਸ ਮਾਮਲੇ ਦੇ ਵਿੱਚ ਸਿੱਧੇ ਤੌਰ ਤੇ ਕਤਾਰਬੰਦੀ ਕਰਦੀ ਪਈ ਹੈ। ਕਤਾਰਬੰਦੀ ਇਉਂ ਆ ਕਿ ਗੁਜਰਾਤ ਕਤਲੇਆਮ ਤੋਂ ਬਾਅਦ ਮੁਸਲਿਮ ਵੋਟ ਇਹਨਾਂ ਦੇ ਹੱਥ ਚੋਂ ਖਿਸਕ ਗਈ, ਦੂਰ ਹੋ ਗਈ, ਨੇੜੇ ਇਹਨਾਂ ਦੇ ਲੱਗਦੀ ਨਹੀਂ। ਇਹਨਾਂ ਨੇ ਇਹ ਇੱਕ ਕਮਜ਼ੋਰੀ ਫੜੀ ਇਸ ਤਬਕੇ ਦੀ ਕਿ ਜੇਕਰ ਜਿਹੜੀਆਂ ਦੁਖੀ ਬੀਬੀਆਂ ਇਹਨਾਂ ਦੀ ਆਵਾਜ਼ ਬਣ ਕੇ ਇਹਨਾਂ ਦੀ ਤਰਜਮਾਨੀ ਕਰਕੇ ਕਾਨੂੰਨੀ ਲੜਾਈ ਲੜੀ ਜਾਵੇ, ਉਸ ਲੜਾਈ ਨੂੰ ਜੇ ਜਿੱਤ ਦੇ ਮੁਕਾਮ ਤੱਕ ਪਹੁੰਚਾ ਦਿੱਤਾ ਜਾਵੇ, ਉਹਦਾ ਅਸਰ ਇਹ ਹੋਊਗਾ ਕਿ ਜਿਹੜੀਆਂ ਬੀਬੀਆਂ, ਉਹਨਾਂ ਬੀਬੀਆਂ ਇੱਕ ਹਮਦਰਦੀ ਦੀ ਲਹਿਰ ਜਾਏਗੀ ਭਾਰਤੀ ਜਨਤਾ ਪਾਰਟੀ ਲਈ। ਔਰ ਜਦੋਂ ਬੀਬੀਆਂ ਘਰ ਦੇ ਵਿੱਚੋਂ ਕਿਸੇ ਤਰਫ ਉਲਾਰਵਾਦੀ ਹੁੰਦੀਆਂ ਤੇ ਸਮਝ ਲਓ ਸਾਰਾ ਘਰ ਹੈ ਜਿਹੜਾ ਉਹ ਉਲਝ ਜਾਂਦਾ। ਜੀ ਅਤੇ ਮਿੰਟੂ ਜੀ, ਜਾਂਦੇ ਜੇ ਆਪਾਂ ਗੱਲ ਕਰ ਲਈਏ ਵੀ ਜਿਹੜੀ ਇਹ ਸਰਕਾਰ ਵਾਅਦੇ ਕਰਕੇ ਜਿਹੜੀ ਆ ਸੱਤਾ ਦੇ ਵਿੱਚ ਆਈ ਆ, ਕਿਸਾਨਾਂ ਦੇ ਕਰਜ਼ੇ ਮਾਫ, ਖੁਦਕੁਸ਼ੀਆਂ ਰੋਕਣੀਆਂ ਆ, ਨੌਕਰੀਆਂ ਦਾ ਜਿਹੜਾ ਆ ਉਹ ਆਖਿਆ ਸੀਗਾ, ਪੰਜਾਬ ਦੀ ਆਪਾਂ ਜਿਹੜੀ ਗੱਲ ਕਰ ਰਹੇ ਹਾਂ, ਮੋਬਾਈਲ ਫੋਨ ਦੇਣੇ, ਸਾਰਾ ਕੁਝ ਹੋਣਾ ਆ। ਪਰ ਕਿਸਾਨ ਦੇ ਜਿਹੜੇ ਕਰਜ਼ਾ ਮੁਆਫੀ ਦੇ ਮਾਮਲੇ ਦੇ ਵਿੱਚ ਕੁਛ ਤਾਂ ਚਲੋ ਸਟੈਂਡ ਲੈ ਰਹੇ ਆ, ਪਰ ਜਿਹੜੀਆਂ ਖੁਦਕੁਸ਼ੀਆਂ ਆ ਉਹ ਬਾਦਸਤੂਰ ਉੱਦਾਂ ਹੀ ਜਾਰੀ ਆ। ਉਹਨਾਂ ਦੇ ਲਈ ਕੀ ਕੁਛ ਹੋ ਰਿਹਾ? ਦੇਖੋ, ਜਿਹੜੀਆਂ ਖੁਦਕੁਸ਼ੀਆਂ ਨਾ ਰਾਜਕਰਮਵੀਰ ਸਿੰਘ, ਖੁਦਕੁਸ਼ੀਆਂ ਦਾ ਜਿਹੜਾ ਵਰਤਾਰਾ ਹੈ ਇਹ ਕਈ ਸਮੱਸਿਆਵਾਂ ਦੇ ਨਾਲ ਜੁੜਿਆ ਹੈ ਜੀ। ਕਈ ਸਮੱਸਿਆਵਾਂ ਇਉਂ ਆ ਕਿ ਹੁਣ ਦੇਖੋ, ਕੱਲ ਇੱਕ ਕਿਸਾਨ ਨੇ ਖੁਦਕੁਸ਼ੀ ਕੀਤੀ। ਤੁਹਾਡੇ ਕਿਸਾਨ ਸੀਗਾ, ਕਿਉਂਕਿ ਇਹ ਜਿਹੜੀਆਂ ਖੁਦਕੁਸ਼ੀ ਹੁੰਦੀਆਂ ਨੇ, ਜਦੋਂ ਚੱਕੋਗੇ ਇਹਨਾਂ ਦੀ ਬੈਕਗਰਾਉਂਡ, ਇਹ ਜ਼ਿਆਦਾਤਰ 2-4 ਕਿੱਲਿਆਂ ਵਾਲੇ ਕਿਸਾਨ ਕਰਦੇ ਆ, ਛੋਟੇ ਕਿਸਾਨ। ਤੇ ਜਦੋਂ ਤੁਸੀਂ ਇਹਨਾਂ ਦੇ ਕਰਜ਼ੇ ਦੇਖੋਗੇ ਨਾ, ਕਰਜ਼ੇ ਦੀ ਫਿਗਰ ਦੇਖੋਗੇ, ਉਹ ਹੈਰਾਨ ਕਰਦੀ ਆ। ਕਿਸਾਨ ਮੈਂ ਉਹਦੀ ਦੇਖਦਾ ਪਿਆ ਸੀ ਹਿਸਟਰੀ, ਉਹਦੀ ਬੈਲੈਂਸ ਸ਼ੀਟ ਜਿਹੜੀ ਕਰਜ਼ੇ ਦੀ ਸੀ, ਤੇ ਉਹਦੇ ਸਿਰ 26 ਲੱਖ ਦਾ ਕਰਜ਼ਾ ਸੀ ਤੇ ਪਹਿਲੀ ਸੀ ਮਾਤਰ 2.5 ਕਿੱਲੇ। ਔਰ ਉਹ ਜਿਹੜਾ ਕਰਜ਼ਾ ਸੀ ਉਹਨੇ ਆਪਣੀ ਭੈਣ ਦਾ ਵਿਆਹ ਕੀਤਾ ਸੀ ਤਾਂ ਕਰਜ਼ਾ ਚੜਿਆ, ਕਿਉਂਕਿ ਉਹਦੀ ਮਾਂ ਬਾਪ ਦੀ ਮੌਤ ਹੋਈ ਸੀਗੀ, ਇਕੱਲਾ ਹੀ ਸੀ, ਭੈਣ ਨੂੰ ਤੋਰਿਆ, ਵਿਦਾ ਕੀਤਾ। ਤੇ ਫਿਰ ਤੁਹਾਨੂੰ ਪਤਾ, ਮਾਂ ਪਿਓ ਨਾ ਹੋਵੇ ਤੇ ਭਰਾ ਸਾਰੇ ਚਾਅ ਪੂਰਦਾ, ਉਹਨੇ ਸਾਰੇ ਭੈਣ ਦੇ ਚਾਅ ਤੇ ਪੂਰੇ ਭਰਾ ਦੇ ਚਾਅ ਜਿਹੜੇ ਦਾਅ ਤੇ ਲਾ ਦਿੱਤੇ।
ਕਰਜ਼ਾ ਇੰਨਾ ਜ਼ਿਆਦਾ ਚੁੱਕ ਲਿਆ। ਸੋ ਇਹ ਕਈ ਸਮੱਸਿਆਵਾਂ ਨੇ, ਬਹੁਤ ਸਾਰੀਆਂ ਸਮੱਸਿਆਵਾਂ ਨੇ, ਗਰਜ਼ਾਂ ਨੇ, ਕੁਛ ਫਾਲਤੂ ਖਰਚੇ ਵੀ ਆ, ਕੁਛ ਮਜਬੂਰੀਆਂ ਕਿਸਾਨੀ ਨਾਲ ਜੁੜੀਆਂ ਉਹ ਆ, ਜ਼ਰੂਰਤਾਂ। ਸੋ ਇਹਨਾਂ ਨੂੰ ਦੇਖੋ ਚਾਹੀਦਾ ਕੀ ਕਰਨਾ। ਮੈਂ ਅੱਗੇ ਵੀ ਇੱਕ ਦਿਨ ਗੱਲ ਕਹੀ ਸੀ ਕਿ ਫੌਰੀ ਤੌਰ ਤੇ ਇੱਕ ਵਾਰੀ ਜੇ ਤੁਸੀਂ ਰੋਕਣਾ ਕਿਸਾਨ ਖੁਦਕੁਸ਼ੀਆਂ ਨੂੰ, ਤੇ ਤੁਹਾਡੇ ਸਾਹਮਣੇ ਹੱਲ ਇਹੋ ਹੀ ਹੈ ਕਿ ਸਾਰੀਆਂ ਚੀਜ਼ਾਂ ਛੱਡ ਦਿਓ। ਜੇ ਤੁਹਾਡੇ ਕੋਲ ਕਰਜ਼ਾ ਵੀ ਛੇਤੀ ਮਾਫ਼ ਨਹੀਂ ਹੁੰਦਾ, ਉਹ ਵਿਆਜ ਹੈ ਜਿਹੜੀ ਤੁਸੀਂ ਉਹ ਓਟ ਲਵੋ, ਕਰਜ਼ਾ ਇੱਕ ਵਾਰੀ ਤੇ ਰੁਕ ਜਾਵੇ। ਔਰ ਕਰੋ ਕੀ ਕਰੋ, ਇਹ ਜਿਹੜੀਆਂ ਕਿਸਾਨ ਦੀਆਂ ਬੁਨਿਆਦੀ ਸਮੱਸਿਆਵਾਂ ਨੇ, ਜਿਹੜੀਆਂ ਸਿਹਤ ਨਾਲ ਜੁੜੀਆਂ ਜਾਂ ਐਜੂਕੇਸ਼ਨ ਨਾਲ ਜੁੜੀਆਂ ਜਾਂ ਹੋਰ ਨਿੱਕੀਆਂ ਨਿੱਕੀਆਂ ਬੁਨਿਆਦੀ ਜ਼ਰੂਰਤਾਂ ਨਾਲ ਜੁੜੀਆਂ ਚੀਜ਼ਾਂ ਨੇ, ਜਿਹੜੀਆਂ ਉਹ ਰਾਹਤ ਦੇ ਦਿਓ ਉਹਨਾਂ ਨੂੰ ਉਸ ਪਾਸੋਂ। ਜਿੱਦਾਂ ਕਿ ਅੱਜ ਦੇਖੋ ਸਰਕਾਰੀ ਸਕੂਲਾਂ ਚੋਂ ਬੱਚੇ ਕੱਟ ਕੇ ਨਿੱਜੀ ਸਕੂਲਾਂ 'ਚ ਜਾਂਦੇ ਆ ਕਿ ਜੇ ਕਿਸੇ ਜ਼ਿਮੀਂਦਾਰ ਨੇ, ਕਿਸਾਨ ਨੇ 2 ਬੱਚੇ ਪੜ੍ਹਾਉਣੇ ਆ, ਉਹਦੀ ਜਿਹੜੀ ਸਾਰੀ ਕਮਾਈ ਆ ਉਹ ਪੜ੍ਹਾਈ 'ਚ ਜਾਏਗੀ। ਮੰਨ ਲਓ ਜੇ ਉਹਦਾ ਮਾਂ ਪਿਓ ਜਾਂ ਉਹਦਾ ਕੋਈ ਭੈਣ ਭਰਾ ਬਿਮਾਰ ਹੋ ਗਿਆ, ਕੈਂਸਰ ਹੋ ਗਿਆ ਜਾਂ ਕਾਲਾ ਪੀਲੀਆ ਹੋ ਗਿਆ, ਤੇ ਫਿਰ ਜਿਹੜੀ ਉਹ ਤੇ ਬੱਚਿਆਂ ਦੀ ਪੜ੍ਹਾਈ ਤੇ ਲੱਗ ਗਈ, ਜੋ ਉਹਦੀ ਕਮਾਈ ਹੈ ਉੱਧਰ ਲੱਗ ਗਈ, ਤੇ ਜਿਹੜੀ ਫਿਰ ਛੱਲੀ ਪੂਣੀ ਹੈਗੀ ਉਹਦੇ ਨਾਲ, ਉਹ ਫਿਰ ਵੇਚ ਕੇ ਵੱਟ ਕੇ ਹੀ ਇਲਾਜ ਹੋਏਗਾ। ਉਹ ਸਿਹਤ ਤੇ ਸਿੱਖਿਆ ਘੱਟੋ ਘੱਟ ਇਹਨਾਂ ਮਾਮਲਿਆਂ 'ਚ ਰਾਹਤ ਦਿੱਤੀ ਜਾਵੇ। ਔਰ ਇੱਕ ਲਹਿਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਨਾ, ਲੋਕ ਲਹਿਰ ਚਲਾਉਣ ਦੀ ਜ਼ਰੂਰਤ ਆ, ਜਿਹਦੇ 'ਚ ਦੇਖੋ ਥੋੜੀ ਜਿਹੀ ਜਿਹੜੀ ਜੁਝਾਰੂ ਪ੍ਰਵਿਰਤੀ ਹੈ ਨਾ ਪੰਜਾਬੀਆਂ ਦੀ, ਉਹ ਕਿਤੇ ਨਾ ਕਿਤੇ ਪ੍ਰਭਾਵਿਤ ਹੋਈ ਆ। ਸੱਭਿਆਚਾਰ ਜਦੋਂ ਉਤਲ ਪੁਤਲ ਦਾ ਸ਼ਿਕਾਰ ਹੁੰਦਾ, ਇਹ ਚੀਜ਼ਾਂ ਬਦਲਦੀਆਂ ਨੇ, ਤੇ ਜਿਹੜੀ ਜੁਝਾਰੂ ਸਮਰੱਥਾ ਸੀ ਪੰਜਾਬੀਆਂ ਦੀ, ਥੋੜੀ ਜਿਹੀ ਉਹ ਵੀ ਡੁੱਲ, ਉਹਨੂੰ ਵੀ ਸਟੇਬਲ ਕਰਨ ਦੀ ਜ਼ਰੂਰਤ ਆ, ਉਹਨੂੰ ਗਰੋ ਕਰਨ ਦੀ ਜ਼ਰੂਰਤ ਆ। ਔਰ ਸਭ ਤੋਂ ਵੱਡੀ ਗੱਲ ਹੈ ਕਿ ਕਿਸਾਨਾਂ 'ਚ ਭਰੋਸਾ ਦੇਣ ਦੀ ਜ਼ਰੂਰਤ ਆ ਕਿ ਦੇਖੋ ਜ਼ਿੰਦਗੀ ਦੇ ਨਾਲ ਲੜਿਆ ਜਾ ਸਕਦਾ। ਔਰ ਇਹ ਭਰੋਸਾ ਤਾਂ ਹੀ ਆਏਗਾ ਜਦੋਂ ਉਹਨਾਂ ਨੂੰ ਥੋੜੀ ਬਹੁਤ ਰਾਹਤ ਮਿਲੂਗੀ ਕਿ ਹਾਂ ਠੀਕ ਆ, ਤਾਂ ਸਾਡਾ ਜੀਵਨ ਤੇ ਕੁਛ ਸੁਖਾਲਾ ਹੋਇਆ। ਹੁਣ ਜੇ ਇਹਨਾਂ ਨੇ ਬਾਂਹ ਫੜਿਆ ਤੇ ਕੁਛ ਅਸੀਂ ਜ਼ੋਰ ਲਾਈਏ, ਅਸੀਂ ਇਸ ਗਲਦਨ ਚੋਂ ਬਾਹਰ ਆ ਸਕਦੇ ਹਾਂ। ਇਸ ਤਰ੍ਹਾਂ ਦਾ ਕੁਛ ਕਰਨ ਦਾ ਬਹੁਤ ਜ਼ਿਆਦਾ ਦਰਕਾਰ ਹੈ ਇਸ ਸਮੇਂ। ਜੀ ਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ ਤੁਹਾਡਾ ਕਰਦੇ ਹਾਂ। ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀਆਂ ਦਿੱਤੀਆਂ, ਸਰੋਤਿਆਂ ਦੇ ਸਵਾਲ ਜਿਹੜੇ ਜੀ ਉਹਨਾਂ ਦੇ ਜਵਾਬ ਤੁਸੀਂ ਦਿੱਤੇ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਖਬਰ 'ਤੇ ਨਜ਼ਰ ਉਹ ਵੀ ਹੁਣ ਜਿਹੜਾ ਜੀ ਉਹ ਸਮਾਪਤ ਹੁੰਦਾ ਆ। ਅਤੇ ਨਾਲ ਹੀ ਸਰੋਤਿਆਂ ਨੂੰ ਦੱਸ ਦਿਓ ਵੀ ਕੱਲ੍ਹ ਨੂੰ ਵਿਸ਼ੇਸ਼ 9 ਵਜੇ ਜਿਹੜਾ ਪ੍ਰੋਗਰਾਮ ਆ, ਜਿਹੜਾ ਟਰੱਕਿੰਗ ਇੰਡਸਟਰੀ ਦੇ ਨਾਲ ਸੰਬੰਧਿਤ ਜਿਹੜੇ ਕਈ ਕੁਛ ਨਵਾਂ ਕੁਛ ਆ ਰਿਹਾ ਆ, ਜੋ ਜਿਹੜਾ ਜੀ FMCSA ਨੇ ਉਹ ਲਿਖਿਆ, ਉਸ ਦੇ ਬਾਰੇ ਜਿਹੜੀ ਆ ਤੁਹਾਨੂੰ ਵਿਸ਼ੇਸ਼ ਜਾਣਕਾਰੀ ਸ਼ਨੀਚਰਵਾਰ ਨੂੰ ਸਵੇਰੇ 9 ਵਜੇ ਦੇ ਪ੍ਰੋਗਰਾਮ ਆ ਉਸ ਦੇ ਵਿੱਚ ਤੁਹਾਨੂੰ ਦੇਵਾਂਗੇ। ਸੋ ਉਸ ਟਾਈਮ ਵੀ ਜਿਹੜਾ ਜ਼ਰੂਰ ਤੁਸੀਂ ਸਾਡੇ ਨਾਲ ਕੱਲ੍ਹ ਨੂੰ ਵੀ ਜਿਹੜਾ ਜੀ ਜੁੜਿਓ। ਅਤੇ ਹੁਣ ਜਿਹੜਾ ਅੱਜ ਦਾ ਪ੍ਰੋਗਰਾਮ ਆ ਉਹ ਇੱਥੇ ਹੀ ਸਮਾਪਤ ਹੈ। ਮਿਲਾਂਗੇ ਅਗਲੀ ਵਾਰ ਨੂੰ, ਉਦੋਂ ਤੱਕ ਲਈ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।